वाहिगुरू जी का खालसा वाहिगुरू जी की फतेह अस्सलाम वालेकुम आदाब बर्ज महा ਤੁਹਾਡੀ ਹੋਸਟ ਨੀਰਮ ਕੌਰ ਮੈਂ ਟੀਵੀ ਦੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾਮ ਫੇਰ ਸਾਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਸੁਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी तो दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब आज 11 जनवरी 2022 29 पो नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਚਨ ਕੇਬਲ ਗਲਫ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਇਹ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਤੋਂ ਕਿ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਹੂਸਟਨ ਟੈਕਸਸ ਤੋਂ ਸਰਦਾਰ ਜੋਗਿੰਦਰ ਸਿੰਘ ਮੋਖਾ ਅਤੇ ਰਜਿੰਦਰ ਕੌਰ ਮੋਖਾ ਵੱਲੋਂ ਸਪਾਂਸਰ ਕੀਤਾ ਗਿਆ ਹੈ ਸੋ ਇਹਨਾਂ ਨੇ ਟੀਵੀ 84 ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਕਿ ਤੁਸੀਂ ਸਿੱਖ ਨੈਰੇਟਿਵ ਉਸਾਰਨ ਵਿੱਚ ਚੰਗਾ ਯੋਗਦਾਨ ਪਾ ਰਹੇ ਹੋ ਸੋ ਅਕਾਲ ਪੁਰਖ ਟੀਵੀ 84 ਨੂੰ ਹੋਰ ਬੁਲੰਦੀਆਂ ਬਖਸ਼ਣ ਸੋ ਸਾਡੀ ਇਹੀ ਬੇਨਤੀ ਹੈ ਕਿ ਟੀਵੀ 84 ਤੇ ਡਾਕਟਰ ਅਮਰਜੀਤ ਸਿੰਘ ਦੀ ਵੱਧ ਤੋਂ ਵੱਧ ਮਦਦ ਕਰੋ ਤਾਂ ਜੋ ਇਸ ਅਦਾਰੇ ਨੂੰ ਹੋਰ ਵਧੀਆ ਤਰੀਕੇ ਨਾਲ ਅੱਗੇ ਵਧਾਇਆ ਜਾ ਸਕੇ ਸੋ ਅਸੀਂ ਆਪਣਾ ਜਿਹੜਾ ਦਸਵੰਧ ਟੀਵੀ 84 ਲਈ ਭੇਜ ਰਹੇ ਹਾਂ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜੋਗਿੰਦਰ ਸਿੰਘ ਮੋਖਾ ਅਤੇ ਰਜਿੰਦਰ ਕੌਰ ਮੋਖਾ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5167611984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਹੁਣ ਆਪਾਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਪਿਛਲੇ 20-25 ਸਾਲਾਂ ਤੋਂ ਭਾਰਤੀ ਜੇਲ੍ਹਾਂ ਵਿੱਚ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਚੰਡੀਗੜ੍ਹ ਤੱਕ ਜਿਹੜਾ ਕੀਤਾ ਗਿਆ ਰਿਹਾਈ ਮਾਰਚ ਬੇਹੱਦ ਸਫਲ ਰਿਹਾ ਇਸ ਮਾਰਚ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਅਤੇ ਸਿੱਖ ਬੀਬੀਆਂ ਨੇ ਸ਼ਮੂਲੀਅਤ ਕੀਤੀ ਕਈ ਮੀਲਾਂ ਤੱਕ ਗੱਡੀਆਂ ਮੋਟਰਸਾਈਕਲਾਂ ਅਤੇ ਹੋਰ ਵਾਹਨਾਂ ਦਾ ਕਾਫਲਾ ਇਹ ਸੁਨੇਹਾ ਦੇਣ ਲਈ ਕਾਫੀ ਸੀ ਕਿ ਪੰਜਾਬ ਦੀ ਧਰਤੀ ਤੇ ਆਜ਼ਾਦੀ ਪਸੰਦ ਸਿੱਖਾਂ ਦੀ ਫਸਲ ਅੱਜ ਵੀ ਹਰੀ ਭਰੀ ਹੈ ਭਾਵੇਂ ਕਿ ਦਿੱਲੀ ਹਾਕਮਾਂ ਨੇ ਵਿਕਾਊ ਮਾਲ ਗੱਦਾਰਾਂ ਦੇ ਕਈ ਟੋਲੇ ਜਿਹੜੇ ਖੜੇ ਕੀਤੇ ਹੋਏ ਹਨ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰਦਾਰ ਜੋਗਿੰਦਰ ਸਿੰਘ ਮੋਖਾ ਜੀ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਰਜਿੰਦਰ ਕੌਰ ਮੋਖਾ ਜਿਹੜੇ ਹਿਊਸਟਨ ਨਿਵਾਸੀ ਨੇ ਟੈਕਸਾਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕੁਝ ਪਰਿਵਾਰਾਂ ਦੇ ਨਾਲ ਸੰਬੰਧ ਲਗਭਗ 3 ਦਹਾਕੇ ਪਹਿਲਾਂ ਦੇ ਨਾਲ ਜਾ ਜੁੜਦੇ ਨੇ ਜਦੋਂ ਅਰਲੀ 90s ਦੇ ਵਿੱਚ 1992 ਚ ਮੈਂ ਪਹਿਲੀ ਵਾਰ ਹਿਊਸਟਨ ਗਿਆ ਔਰ ਉਦੋਂ ਅਜੇ ਕਿਉਂਕਿ ਨਵੰਬਰ 1991 ਚ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ ਤੇ ਸੇਵਾ ਮਿਲੀ ਸੀ ਸੋ ਉਹ ਕੋਈ ਵੀ ਆਪਣੇ ਉਦੋਂ ਮੈਂ ਕੈਲੀਫੋਰਨੀਆ ਬੇਸਡ ਸੀ ਔਰ ਅਸੀਂ ਕੈਲੀਫੋਰਨੀਆ 'ਚ ਹੀ ਖਾਲਿਸਤਾਨ ਅਫੇਅਰ ਸੈਂਟਰ ਦੀ ਸ਼ੁਰੂਆਤ ਜਿਹੜਾ ਸੈਂਟਾ ਕਲੈਰਾ 'ਚ ਕੀਤੀ ਸੀ ਔਰ ਉੱਥੋਂ ਇਹ ਪਹਿਲੀ ਵਿਜ਼ਿਟ ਸੀ ਕਿਸੇ ਵੀ ਹੋਰ ਆਊਟਸਾਈਡ ਸਟੇਟ ਦੇ ਲਈ ਔਰ ਉੱਥੇ ਜਿੰਨਾ ਸਾਨੂੰ ਵੈਲਕਮ ਮਿਲਿਆ ਉਦੋਂ ਪੰਥਕ ਕਮੇਟੀ ਮੈਂਬਰ ਭਾਈ ਸਤਿੰਦਰਪਾਲ ਸਿੰਘ ਸਰੀ ਤੋਂ ਸਨ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਕਿ ਉਦੋਂ ਬੇਰੀਏ 'ਚ ਰਹਿੰਦੇ ਸੀ ਹੁਣ ਤਾਂ ਪੰਜਾਬ 'ਚੋਂ ਦਲ ਖਾਲਸਾ ਦੇ ਪ੍ਰਮੁੱਖ ਆਗੂਆਂ 'ਚੋਂ ਨੇ ਇੱਥੇ ਲਗਭਗ 12-13 ਸਾਲ ਦੀ ਡਿਟੈਂਸ਼ਨ ਤੋਂ ਬਾਅਦ ਉਹਨਾਂ ਨੂੰ ਐਕਸਟ੍ਰਾਡਾਈਟ ਕੀਤਾ ਗਿਆ ਉਹ ਵੀ ਸਾਡੇ ਨਾਲ ਸਨ ਔਰ ਬਾਕੀ ਵੀ ਟੀਮ ਮੈਂਬਰ ਸੀ ਸੋ ਉਸ ਪੀਰੀਅਡ 'ਚ ਹਿਊਸਟਨ ਦੀਆਂ ਸਿੱਖ ਸੰਗਤਾਂ ਦੇ ਨਾਲ ਇਹ ਪਹਿਲਾ ਸਾਡਾ ਇੰਟਰੈਕਸ਼ਨ ਸੀ ਕੁਝ ਲੋਕਲ ਜਿਹੜਾ ਗੁਰਦੁਆਰੇ ਦੇ ਵਿੱਚ 2 ਧੜੇ ਸੀ ਉਹਨਾਂ ਦੀ ਲਿਟੀਗੇਸ਼ਨ ਵੀ ਚੱਲ ਰਹੀ ਸੀ ਔਰ ਇਹ ਉਸ ਵਿਜ਼ਿਟ ਦਾ ਨਤੀਜਾ ਸੀ ਕਿ ਦੋਨਾਂ ਧੜਿਆਂ ਨੂੰ ਬਿਠਾ ਕੇ ਆਪਸ ਦੇ ਵਿੱਚ ਜਿਹੜਾ ਹੈ ਉਹ ਸੁਲਹਨਾਮਾ ਹੋਇਆ
ਅਦਾਲਤਾਂ 'ਚੋਂ ਕੇਸ ਵਾਪਸ ਹੋਏ ਔਰ ਇੱਕ ਜਿਹੜਾ ਟੀਮ ਦੇ ਤੌਰ ਦੇ ਉੱਤੇ ਉਸ ਗੁਰਦੁਆਰਾ ਸਾਹਿਬ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਹਿਊਸਟਨ ਦਾ ਹੈ ਉਹਦੇ 'ਚ ਇੱਕ ਸੁਚਾਰੂ ਮਾਹੌਲ ਬਣਿਆ। ਸੋ ਉਸ ਪੀਰੀਅਡ ਦੇ ਵਿੱਚ ਹੀ ਇਸ ਪਰਿਵਾਰ ਦੇ ਨਾਲ ਸਰ ਜੋਗਿੰਦਰ ਸਿੰਘ ਪੈਂਜੀ, ਰਜਿੰਦਰ ਕੌਰ ਜਿਨ੍ਹਾਂ ਨੇ ਇਹਨਾਂ ਦੇ ਬੱਚੇ ਛੋਟੇ ਛੋਟੇ ਸੀ, ਹਰਪ੍ਰੀਤ ਸਿੰਘ ਜਿਹੜੇ ਹੁਣ ਅਟਰਨੀ ਨੇ ਔਰ ਚੰਗੇ ਅਹੁਦੇ ਤੱਕ ਪਹੁੰਚੇ ਨੇ, ਬੱਚੀ ਹਰਲੀਨ ਕੌਰ ਬਹੁਤ ਛੋਟੀ ਸੀ। ਲੇਕਿਨ ਤੁਸੀਂ ਉਹਨਾਂ ਪਰਿਵਾਰਾਂ ਨੂੰ ਵੀ ਬੱਚਿਆਂ ਨੂੰ ਗਰੋ ਹੁੰਦੇ ਦੇਖਦੇ ਹੋ, ਸਿੱਖੀ ਵੈਲਿਊਜ਼ 'ਚ ਬੱਚੇ ਕਿਵੇਂ ਆਪਣੇ ਤੌਰ ਤੇ ਔਰ ਜਿੰਨੀਆਂ ਫਿਰ ਉੱਥੇ ਕੋਈ ਰਿਟਰੀਟ ਜਾਂ ਦੂਸਰਾ ਮੇਰਾ ਆਣਾ ਜਾਣਾ ਰਿਹਾ ਹਿਊਸਟਨ 'ਚ, ਵੈਸੇ ਵੀ ਸਾਲ 'ਚ 1 ਜਾਂ 2 ਟ੍ਰਿਪਸ ਤਾਂ ਪੱਕੇ ਰਹੇ ਨੇ। ਸੋ ਇਹ ਪਰਿਵਾਰ ਸਾਡੇ ਨਾਲ ਉਦੋਂ ਤੋਂ ਹੀ ਜੁੜਿਆ ਹੈ ਔਰ ਬਹੁਤ ਹੀ ਜਿਹੜੇ ਮਹਿਮਾਨ ਨਿਵਾਜ਼, ਬੜੇ ਪੋਲਾਈਟ, ਸਿੱਖੀ ਵੈਲਿਊਜ਼ ਨੂੰ ਪਿਆਰ ਕਰਨ ਵਾਲੇ ਔਰ ਅੱਗੋਂ ਬੱਚਿਆਂ ਦੇ ਵਿੱਚ ਵੀ ਇਹ ਸਿੱਖੀ ਵੈਲਿਊਜ਼ ਕੁੱਟ-ਕੁੱਟ ਕੇ ਭਰੀਆਂ ਹੋਈਆਂ ਨੇ। ਉਹਨਾਂ ਦੀ ਇਹ ਚਾਹਨਾ ਨਹੀਂ ਸੀ ਕਿ ਮੈਂ ਈਵਨ ਜਿਹੜਾ ਰੈਕਗਨਾਈਜ਼ ਵੀ ਕਰਦਾ, ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਵੀ ਕ੍ਰੈਡਿਟ ਸ਼ੁੱਡ ਗੋ ਵੇਅਰ ਇਟ ਇਜ਼ ਡਿਊ ਔਰ ਜਿੱਥੇ ਕ੍ਰੈਡਿਟ ਦੇਣਾ ਬਣਦਾ ਔਰ ਇਹ ਕਿਉਂਕਿ ਜਿਹੜਾ ਪੰਥ ਪਿਆਰ ਹੈ ਇਹੀ ਅਸਲ 'ਚ ਸਾਡਾ ਵੀ ਸਰਮਾਇਆ। ਜੇ ਸਾਨੂੰ ਕੋਈ ਪੁੱਛੇ ਕਿ ਭਾਈ ਸਾਡੀ 30 ਵਰਿਆਂ ਦੀ ਇੱਥੇ ਕਮਾਈ ਕੀ ਹੈ ਤੇ ਅਸੀਂ ਤਾਂ ਇੰਨੀ ਜ਼ਿਆਦਾ ਕਮਾਈ ਕੀਤੀ ਹੈ ਕਿ ਸਾਡੇ ਤਾਂ ਬੈਂਕ ਦੇ ਵਿੱਚ ਰੱਖਣ ਨੂੰ ਥਾਂ ਨਹੀਂ ਹੈ, ਇੰਨਾ ਪਿਆਰ ਦਾ ਖਜ਼ਾਨਾ ਹੈ। ਔਰ ਇਹੀ ਜਿਹੜਾ ਪਿਆਰ ਹੈ ਔਰ ਮੈਂ ਅੱਜ ਹੀ ਕਿਸੇ ਸਿੱਖ ਸਕਾਲਰ ਨੂੰ ਸੁਣ ਰਿਹਾ ਸੀ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਆਏ ਕਾਜ਼ੀ ਨੂਰ ਮੁਹੰਮਦ ਜਿਹੜੇ ਸਿੱਖਾਂ ਦੇ ਗੁਣਾਂ ਦੀ ਤਾਰੀਫ ਕਰ ਰਹੇ ਨੇ ਕਿ ਭਾਈ ਇਹ ਇਖਲਾਕ ਦੇ ਕਿੰਨੇ ਉੱਚੇ ਨੇ ਔਰ ਦੂਸਰਾ ਤੇ ਉਹਦੇ 'ਚ ਇੱਕ ਗੱਲ ਉਹ ਕਹਿੰਦੇ ਨੇ ਜਿਹੜੇ ਅੱਜ ਦੇ ਦੌਰ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਵਾਰ ਉਦਾਸੀ ਵੀ ਹੁੰਦੀ ਹੈ ਕਿ ਸਿੱਖ ਦੂਸਰੇ ਸਿੱਖ ਨੂੰ ਬਹੁਤ ਪਿਆਰ ਕਰਦਾ, ਉਹਦੇ ਲਈ ਜਾਨ ਨਿਛਾਵਰ ਕਰਨ ਲਈ ਵੀ ਤਿਆਰ ਰਹਿੰਦਾ। ਉਹਨਾਂ ਨੇ ਪੂਰਾ ਔਰ ਭਾਈ ਰਤਨ ਸਿੰਘ ਭੰਗੂ ਔਰ ਭਾਈ ਸੰਤੋਖ ਸਿੰਘ ਹੋਰਾਂ ਨੇ ਉਹ ਸਾਰ, ਕਿਉਂਕਿ ਉਹ ਤਾਂ ਪਰਸ਼ੀਅਨ ਦੇ ਵਿੱਚ ਸੀ, ਫਾਰਸੀ 'ਚ ਲਿਖਿਆ ਕਾਜ਼ੀ ਨੂਰ ਮੁਹੰਮਦ ਨੇ, ਉਹਨਾਂ ਨੇ ਕਿਹਾ ਵੀ ਇਹ ਇੰਨਾ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਕਿ ਆਪਣੀ ਜਾਨ ਤੋਂ ਵੱਧ ਦੂਸਰੇ ਨੂੰ ਪਿਆਰ ਕਰਦੇ ਨੇ ਔਰ ਉਹਦੇ ਲਈ ਹਮੇਸ਼ਾ ਹੀ ਜਾਨ ਨਿਛਾਵਰ ਕਰਨ ਦੇ ਲਈ ਤਿਆਰ ਰਹਿੰਦੇ ਨੇ। ਔਰ ਇਨਫੈਕਟ ਇਹੀ ਸਿੱਖੀ ਦਾ ਬੇਸ ਵੀ ਹੈ। ਜਦੋਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ ਕਿ ਜੋ ਦਿਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗਾ ਪਾਏ ਜਿਉ, ਹੁਣ ਇਹ ਲਿਟਰਲੀ ਇਸ ਦਾ ਇਹੀ ਮਤਲਬ ਹੈ ਕਿ ਭਾਈ ਇੰਨਾ ਇੱਕ ਦੂਸਰੇ ਪ੍ਰਤੀ ਕੁਰਬਾਨ ਹੋਣ ਦੀ, ਇੱਕ ਦੂਸਰੇ ਪ੍ਰਤੀ ਪਿਆਰ, ਨਿਮਰਤਾ ਔਰ ਇਹੀ ਨਹੀਂ, ਇੱਥੋਂ ਤੱਕ ਵੀ ਅਸੀਂ ਜਦੋਂ ਰਹਿਤਨਾਮਿਆਂ ਦੇ ਹੁਕਮ ਵੀ ਪੜ੍ਹਦੇ ਹਾਂ ਕਿ ਆਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਕੀ ਫਤਿਹ ਗਜਾਵੇ, ਔਰ ਇਸ ਨੂੰ ਲੈ ਕੇ ਵੀ ਹਮੇਸ਼ਾ ਰਿਹਾ ਕਿ ਵੀ ਕਿਹੜਾ ਪਹਿਲਾਂ ਫਤਿਹ ਬੁਲਾਉਂਦਾ, ਜਿਹੜਾ ਪਹਿਲਾਂ ਫਤਿਹ ਬੁਲਾਏਗਾ ਉਹਦੀ ਫਤਿਹ ਹੋਏਗੀ। ਔਰ ਇਹਦੇ ਲਈ ਦੋਨਾਂ ਦੇ ਹੀ ਜਦੋਂ ਦੋਨੋਂ ਇੱਕ ਦੂਸਰੇ ਨੂੰ ਸਿੰਘ ਮਿਲਦੇ ਨੇ ਜਾਂ ਸਿੰਘੜੀਆਂ ਮਿਲਦੀਆਂ ਤੇ ਇਹ ਰਵਾਇਤ ਰਹੀ ਹੈ ਕਿ ਵੀ ਇੱਕਦਮ ਤੁਹਾਡੇ ਮੂੰਹ ਭਾਵੇਂ ਤੁਹਾਡਾ ਵਿਰੋਧ ਵੀ ਹੋਏ, ਇਸ ਲਈ ਜਦੋਂ ਕੋਈ ਆਪਸ ਝਗੜੇ ਵੀ ਹੁੰਦੇ ਸੀ ਪਰ ਉਹ ਫਤਿਹ ਤੋਂ ਇਨਕਾਰੀ ਨਹੀਂ ਸੀ ਹੁੰਦੇ, ਕਹਿੰਦੇ ਸੀ ਕਿ ਗੁਰੂ ਜਿਹੜੀ ਫਤਿਹ ਹੈ ਇਹ ਗੁਰੂ ਦੀ ਹੈ ਔਰ ਜਿਹੜਾ ਪਹਿਲਾਂ ਫਤਿਹ ਬੁਲਾਉਂਦਾ ਉਹਦੀ ਹਰ ਮੈਦਾਨ ਦੇ ਵਿੱਚ ਫਤਿਹ ਹੁੰਦੀ ਹੈ। ਕਾਸ਼ ਇਹ ਕੁਆਲਿਟੀ ਜਿਹੜੀ ਕਿ ਅੱਜ ਵੱਡੇ ਪੈਮਾਨੇ ਤੇ ਅਸੀਂ ਮਿਸਿੰਗ ਦੇਖਦੇ ਹਾਂ, ਹੌਸਟਿਲਿਟੀਜ਼ ਕਿਸ ਹੱਦ ਤੱਕ ਜਾ ਕੇ, ਔਰ ਉਹ ਵੀ ਬਹੁਤ ਵਾਰ ਇਹ ਨਹੀਂ ਹੈ ਕਿ ਵੀ ਚਲੋ ਰਾਜ ਭਾਗ ਲੈਣ ਦੇ ਲਈ ਉਸ 18ਵੀਂ ਸਦੀ 'ਚ ਵੀ ਮਿਸਲਾਂ ਸੀ, ਉਹ ਆਪਸ ਟਕਰਾਉਂਦੇ ਵੀ ਸੀ ਪਰ ਗੋਲ ਤਾਂ ਸੀ ਸਾਰੀਆਂ ਹੀ ਮਿਸਲਾਂ ਇਹ ਸੀ ਕਿ ਵੀ ਅਸੀਂ ਆਪਣੀ ਪੋਲੀਟੀਕਲ ਪਾਵਰ ਕਾਇਮ ਕਰਨੀ ਹੈ। ਅੱਜ ਸਾਡੇ ਝਗੜਿਆਂ ਦਾ ਬੇਸ ਕੀ ਬਣਿਆ ਹੋਇਆ, ਗੁਰਦੁਆਰਿਆਂ ਦੇ ਵਿੱਚ ਪ੍ਰਬੰਧ ਪ੍ਰਧਾਨ ਕਿਹਨੇ ਬਣਨਾ ਹੈ, ਸੈਕਟਰੀ ਕਿਹਨੇ ਬਣਨਾ ਹੈ, ਮਾਈਕ ਦੇ ਸਾਹਮਣੇ ਖਲੋ ਕੇ ਕੌਣ ਇੱਧਰ ਉੱਧਰ ਹੋ ਰਿਹਾ, ਤੇ ਜਾਂ ਅਸੀਂ ਅੱਜ ਮਰਿਆਦਾ ਦੇ ਨਾਂ ਥੱਲੇ ਉਹ ਸੋਸ਼ਲ ਮੀਡੀਆ ਐਸਾ ਘਟੀਆ ਟੂਲ ਹੱਥ ਆ ਗਿਆ ਬਹੁਤਿਆਂ ਦੇ, ਉਹ ਸਾਰਾ ਦਿਨ ਕੋਈ ਮੀਮ ਬਣਾਉਣ ਤੇ ਕਿਸੇ ਦੇ ਲੱਗਾ ਹੁੰਦਾ, ਕੋਈ ਕਿਸੇ ਦਾ ਕਾਰਟੂਨ ਬਣਾ ਰਿਹਾ ਹੁੰਦਾ, ਕੋਈ ਫੋਟੋਸ਼ਾਪ ਕਰ ਰਿਹਾ ਹੁੰਦਾ, ਔਰ ਤੁਸੀਂ ਜਿਹੜਾ ਇੱਕ ਦੂਸਰੇ ਵਿਰੋਧੀ ਨੂੰ ਨੀਵਾਂ ਦਿਖਾਉਣ ਦੇ ਲਈ ਕਿਸ ਹੱਦ ਤੱਕ, ਔਰ ਉਹਦੇ ਜੀਵਨ ਬਹੁਤ ਵਾਰ ਪਰਿਵਾਰਾਂ ਦੀਆਂ ਬੀਬੀਆਂ ਜਾਂ ਬੱਚੇ ਉਹਨਾਂ ਨੂੰ ਵੀ ਸਪੇਅਰ ਨਹੀਂ ਕੀਤਾ ਜਾਂਦਾ, ਕਿਸ ਕਿਸਮ ਦੀ ਕਿਸੇ ਦੀ ਆਡੀਓ ਵਾਇਰਲ ਕਰਤੀ, ਕਿਸੇ ਦਾ ਫਲਾਣਾ ਕਰਤਾ, ਢਿਮਕਾ ਕਰਤਾ। ਸੋ ਇਹ ਨਹੀਂ ਹੈ, ਸਿੱਖ ਕਰੈਕਟਰ ਨਹੀਂ ਹੈ। ਔਰ ਮੈਂ ਸਮਝਦਾ ਜਦੋਂ ਮੈਂ ਮੋਖਾ ਪਰਿਵਾਰ ਦੀ ਗੱਲ ਕਰ ਰਿਹਾ, ਸੋ ਇਹ ਉਹ ਨੇ ਜਿਨ੍ਹਾਂ ਨੂੰ ਸਿੱਖੀ ਦੇ ਨਾਲ ਪਿਆਰ ਹੈ ਔਰ ਇਹੀ ਨਹੀਂ ਸਾਡੇ ਨਾਲ ਉਹ ਮੁਹੱਬਤ ਕਰਦੇ ਨੇ
ਜਿਹੜਾ ਵੀ ਸਿੱਖੀ ਦੇ ਲਈ ਕੰਮ ਕਰਨ ਵਾਲਾ ਹੈ, ਕਿਉਂਕਿ ਪੰਥ ਨੂੰ ਪਿਆਰ ਕਰਦੇ ਨੇ ਔਰ ਇਹੀ ਸਾਡਾ ਜਿਹੜਾ ਇਸ਼ਕ ਹੈ ਉਹ ਗੁਰੂ ਪੰਥ ਹੈ। ਔਰ ਇਸੇ ਲਈ ਜਦੋਂ ਅਸੀਂ ਈਵਨ ਇਸ ਕਨਸੈਪਟ ਦੀ ਗੱਲ ਵੀ ਕਰਦੇ ਹਾਂ ਕਿ ਜੇ 10ਵੇਂ ਪਾਤਸ਼ਾਹ ਨੇ ਆਪਣੇ ਚਾਰੋਂ ਪੁੱਤਰ ਆਪਣਾ ਸਰਬੰਸ ਕੁਰਬਾਨ ਕਰਕੇ ਇਹ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੋ ਜਿੱਥੇ ਗੁਰੂ ਆਪ ਪੰਥ ਦੇ ਵਿੱਚ ਵਸਦੇ ਨੇ ਉੱਥੇ ਸਾਡੇ ਲਈ ਜਿਹੜਾ ਇੱਕ ਦੂਸਰੇ ਪ੍ਰਤੀ ਪਿਆਰ, ਖਿਮਾ ਭਾਵ, ਫॉरगिवनेस, ਅਸੀਂ ਆਪਣੀ ਜਿਹੜੇ ਨੇ ਉਹ ਔਗਣ ਹੁੰਦਿਆਂ ਹੋਇਆਂ ਅਸੀਂ ਸਾਰੇ ਹੀ ਭਰੇ ਹੋਏ ਹਾਂ ਔਗਣਾਂ ਦੇ ਨਾਲ, ਪਰ ਅਸੀਂ ਜਿਹਦੇ ਨਾਲ ਫਿਰ ਵਿਰੋਧ ਕਰਦੇ ਹਾਂ ਉਸ ਦੀ ਔਗਣਾਂ ਨੂੰ ਕਿਵੇਂ ਉਛਾਲਦੇ ਹਾਂ। ਹਾਲਾਂ ਅਰਦਾਸ ਸਾਡੀ 2 ਵੇਲੇ ਦੇ ਵਿੱਚ ਜਦੋਂ ਦੇਖ ਕੇ ਅੰਡਿਟ ਕੀਤਾ ਅਸੀਂ ਕਹਿੰਦੇ ਹਾਂ ਇਹ ਲਫ਼ਜ਼ ਕਿ ਭਾਈ ਜੇ ਤੁਸੀਂ ਕੁਝ ਦੇਖ ਵੀ ਲਿਆ, ਕੁਝ ਸੁਣ ਵੀ ਲਿਆ, ਤੁਹਾਨੂੰ ਪਤਾ ਵੀ ਹੈ ਕਿਸੇ ਕਮਜ਼ੋਰੀ ਦਾ, ਔਰ ਜਿਵੇਂ ਪਾਕਿਸਤਾਨ ਦੇ ਬੜੇ ਨਾਮਵਰ ਦਾਨਿਸ਼ਮੰਦ ਔਰ ਜ਼ਿੰਦਗੀ ਦੇ ਅਖੀਰਲੇ ਵਰਿਆਂ 'ਚ ਤੋਂ ਇੱਕ ਵੱਡੇ ਸੂਫੀ ਸੰਤ ਵਾਂਗ ਸਨ, ਪਾਕਿਸਤਾਨ ਟੀਵੀ ਦੇ ਵੀ ਔਰ ਪਾਕਿਸਤਾਨ ਰੇਡੀਓ ਦੇ ਵੀ ਜਿਹੜੇ ਨੇ ਉਹ ਬਾਨੀਆਂ 'ਚੋਂ ਜਿਨ੍ਹਾਂ ਦਾ ਇੱਕ ਵੱਡਾ ਰੋਲ ਹੈ ਅਸ਼ਫਾਕ ਅਹਿਮਦ, ਉਹ ਅਕਸਰ ਇਹ ਕਹਿੰਦੇ ਸਨ ਆਪਣੇ ਉਸ ਡਿਸਕਸ਼ਨ 'ਚ ਜਿਰਗਾ ਜਿਵੇਂ ਉਹ ਬੈਠ ਕੇ ਗੱਲ ਗੁਫ਼ਤਗੂ ਕਰਦੇ ਸੀ, ਉਹ ਕਹਿੰਦੇ ਸੀ ਕਿ ਭਾਈ ਅਸੀਂ ਅੱਲਾ ਤੋਂ ਵੱਡੇ ਥੋੜੀ ਹਾਂ। ਜੇ ਅੱਲਾ ਸਾਡੇ ਔਗਣ ਸਾਰੇ ਜਾਣਦਾ ਹੈ ਤੇ ਉਹ ਅੱਲਾ ਦੱਸਣ ਤਾਂ ਨਹੀਂ ਜਾਂਦਾ ਨਾ ਕਿਸੇ ਨੂੰ ਅਸੀਂ ਕੀ ਹੈ, ਤੇ ਫਿਰ ਸਾਨੂੰ ਇਹ ਹੱਕ ਕਿਹਨੇ ਦਿੱਤਾ ਹੈ ਕਿ ਵੀ ਜੇ ਕਿਸੇ ਦੀਆਂ ਕਮਜ਼ੋਰੀਆਂ ਦਾ ਵੀ ਸਾਨੂੰ ਪਤਾ ਹੈ ਤੇ ਅਸੀਂ ਉਹਨੂੰ ਜਗ ਜ਼ਾਹਰ ਕਰੀਏ। ਮੈਂ ਸਮਝਦਾ ਵੀ ਇਹ ਜਿਹੜੀ ਸਪਿਰਿਟ ਹੈ ਜੇ ਇਹ ਹੋ ਜਾਏ ਤੇ ਫਿਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਰੂਹਾਨੀਅਤ ਦੀ ਦੁਨੀਆ 'ਚ ਵੀ ਜਦੋਂ ਅਸੀਂ ਕਬੀਰ ਸਾਹਿਬ ਦਾ ਕਬੀਰ ਬੀਚਕ ਗ੍ਰੰਥ 'ਚ ਦੋਹਾ ਪੜ੍ਹਦੇ ਤੇ ਕਬੀਰ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਏ ਜਾਂ ਦਿਲ ਖੋਜਾ ਆਪਣਾ ਮੁਝ ਸੇ ਬੁਰਾ ਨਾ ਕੋਏ, ਕਿ ਮੈਂ ਤੁਰਿਆ ਸੀ ਬਾਹਰ ਕਿ ਮੈਂ ਕਿਸੇ ਬੁਰੇ ਨੂੰ ਲੱਭਾਂ ਪਰ ਮੈਨੂੰ ਤਾਂ ਕੋਈ ਬਾਹਰ ਮਿਲਿਆ ਹੀ ਨਹੀਂ, ਪਰ ਜਦੋਂ ਮੈਂ ਆਪਣੇ ਅੰਦਰ ਹੀ ਝਾਤ ਮਾਰ ਕੇ ਦੇਖਿਆ ਤੇ ਵੀ ਮੈਨੂੰ ਇਹ ਨਜ਼ਰ ਆਇਆ ਕਿ ਮੇਰੇ ਤੋਂ ਬੁਰਾ ਤਾਂ ਕੋਈ ਨਹੀਂ ਹੈ। ਸੋ ਇਹ ਹੈ ਜਦੋਂ ਤੁਸੀਂ ਇਸ ਕਨਸੈਪਟ ਦੇ ਉੱਤੇ ਆ ਕੇ ਖਲੋ ਜਾਂਦੇ ਹੋ ਫਿਰ ਤੁਹਾਨੂੰ ਅਸਲ 'ਚ ਪਿਆਰ ਦਾ ਜੇ ਕੋਈ ਨਸ਼ਾ ਜਾਂ ਪਿਆਰ ਦਾ ਆਨੰਦ ਤੁਹਾਨੂੰ ਮਹਿਸੂਸ ਹੁੰਦਾ ਉਦੋਂ ਹੀ ਹੁੰਦਾ ਜਦੋਂ ਤੁਸੀਂ ਇਹਨਾਂ ਸਾਰੀਆਂ ਕਮਜ਼ੋਰੀਆਂ ਦੇ ਉੱਤੇ ਇੱਕ ਇੱਕ ਕਰਕੇ ਕਾਬੂ ਪਾਣਾ ਸ਼ੁਰੂ ਕਰਦੇ ਹੋ। ਜ਼ਾਹਰ ਹੈ ਗੁਰੂ ਦੀ ਬਾਣੀ, ਰੂਹਾਨੀਅਤ ਔਰ ਰੱਬ ਦੇ ਵਿੱਚ ਭਰੋਸਾ, ਈਮਾਨ ਉਹ ਹੈ ਵੀ ਹੌਲੀ ਹੌਲੀ ਜਦੋਂ ਤੁਸੀਂ ਰੱਬ ਦੇ ਗੁਣ ਗਾਉਣ ਲੱਗ ਜਾਂਦੇ ਹੋ ਫਿਰ ਤੁਹਾਨੂੰ ਨਾ ਆਪਣੇ ਗੁਣ ਚੰਗੇ ਲੱਗਦੇ ਨੇ ਗਾਣੇ ਕਿ ਕੋਈ ਤੁਹਾਡੀ ਆ ਕੇ ਫੋਕੀ ਤਾਰੀਫ ਕਰੇ। ਇਸ ਲਈ ਇਹ ਵੀ ਗੁਰੂ ਸਾਹਿਬ ਨੇ ਸਾਨੂੰ ਵਰਜਿਆ ਕਿ ਉਸਤਤ ਨਿੰਦਾ ਦੋ ਬਿਵਰਜਤ, ਕਿ ਦੋਵੇਂ ਚੀਜ਼ਾਂ ਦੇ ਉੱਤੋਂ ਸਾਨੂੰ ਵਰਜਿਆ ਗਿਆ ਕਿ ਨਾ ਕਿਸੇ ਦੀ ਬੇਲੋੜੀ ਉਸਤਤ ਕਰਨੀ ਹੈ। ਇੱਕ ਹੈ ਕਿਸੇ ਦੇ ਗੁਣਾਂ ਨੂੰ ਐਡਮਾਇਰ ਕਰਨਾ, ਐਪਰੀਸ਼ੀਏਟ ਕਰਨਾ, ਉਹ ਬਣਦਾ ਹੈ ਬਿਲਕੁਲ, ਲੇਕਿਨ ਇੱਕ ਹੈ ਕਿਸੇ ਬਾਰੇ ਜਿਹਨੂੰ ਖੁਸ਼ਨੁਦੀ, ਖੁਸ਼ਾਮਦ ਜਾਂ ਸਟਰੀਟ ਛਾਪ ਲੈਂਗੁਏਜ ਦੇ ਵਿੱਚ ਚਮਚਾਗਿਰੀ ਕਹਿੰਦੇ ਨੇ ਕਿ ਵੀ ਅਸੀਂ ਕਿਸੇ ਤੋਂ ਕੋਈ ਮਫਾਦ ਲੈਣਾ ਹੈ ਤਾਂ ਉਹਦੇ ਕਸੀਦੇ ਪੜ੍ਹ ਰਹੇ ਹਾਂ। ਔਰ ਇਸੇ ਤਰ੍ਹਾਂ ਜਦੋਂ ਅਸੀਂ ਨਿੰਦਿਆ ਕਹਿੰਦੇ ਹਾਂ, ਨਿੰਦਿਆ ਦਾ ਮਤਲਬ ਹੁੰਦਾ ਹੈ ਕਿਸੇ ਬਾਰੇ ਉਹ ਕਹਿਣਾ ਜੋ ਉਹਦੇ 'ਚ ਨਹੀਂ ਹੈ। ਸੋ ਗੁਰੂ ਸਾਹਿਬ ਨੇ ਕਿਹਾ ਭਾਈ ਇਸ ਰੂਹਾਨੀਅਤ ਦੀ ਦੁਨੀਆ 'ਚ ਨਾ ਉਸਤਤ ਕਬੂਲ ਹੈ ਨਾ ਨਿੰਦਿਆ ਕਬੂਲ, ਉਸਤਤ ਨਿੰਦਾ ਦੋ ਬਿਵਰਜਤ। ਜੇ ਕਿਸੇ ਦੀ ਉਸਤਤ ਕਰਨੀ ਹੈ, ਕਿਸੇ ਦੇ ਗੁਣ ਗਾਣੇ ਨੇ, ਔਰ ਇਹੀ ਕਰੈਕਟਰ ਕਿ ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ, ਕਿ ਗੁਰੂ ਸਤਿਗੁਰੂ ਅਕਾਲ ਪੁਰਖ ਰੱਬ ਦੀ ਸਿਫਤ ਸਲਾਹੀ ਜਿਹੜੀ ਹੈ ਉਹ ਗੁਰਸਿੱਖਾਂ ਨੂੰ ਚੰਗੀ ਲੱਗਦੀ ਹੈ। ਔਰ ਅਸੀਂ ਇੱਕ ਵਾਰ ਫੇਰ ਸਰ ਜੋਗਿੰਦਰ ਸਿੰਘ ਮੋਖਾ ਐਂਡ ਭੈਣ ਜੀ ਰਜਿੰਦਰ ਕੌਰ ਮੋਖਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਅਸੀਂ ਕੱਲ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਜਿਸ ਸਿੰਘਾਂ ਦੀ ਬੰਦ ਖਲਾਸੀ ਦੇ ਲਈ ਜਿਸ ਮਾਰਚ ਦਾ ਪ੍ਰਬੰਧ ਕਾਫੀ ਹਫ਼ਤਿਆਂ ਤੋਂ ਕੀਤਾ ਜਾ ਰਿਹਾ ਸੀ, ਬਹੁਤ ਸਾਰੀਆਂ ਜਥੇਬੰਦੀਆਂ ਇਸ 'ਚ ਇਨਵੋਲਵ ਸਨ ਕਿ ਉਹਨਾਂ ਨੇ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਜਿੱਥੇ ਗਵਰਨਰ ਦਾ ਦਫ਼ਤਰ ਹੈ, ਕਿਉਂਕਿ ਇਹ ਜੁਆਇੰਟ ਕੈਪੀਟਲ ਹੈ ਅੱਜ ਵੀ ਚੰਡੀਗੜ੍ਹ ਪੰਜਾਬ ਤੇ ਹਰਿਆਣੇ ਦੀ, ਔਰ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਪਹੁੰਚਣ ਲਈ ਜਿਹੜਾ ਰਾਊਟ ਇਹਨਾਂ ਨੇ ਚੁਣਿਆ ਸੀ ਬਡਾਲੀ, ਚੁੰਨੀ, ਲਾਂਡਰਾ, ਮੋਹਾਲੀ, ਔਰ ਇਹ ਇਸ ਦੀ ਬੀਤੇ ਕੱਲ ਜਦੋਂ ਅਸੀਂ ਦੇਖਦੇ
ਉਸ ਨੂੰ ਅਸੀਂ ਮੈਂਸ਼ਨ ਕੀਤਾ ਸੀ ਔਰ ਬਾਈ ਪਾਸਟ ਮਿਡਨਾਈਟ ਉਸ ਦੀ ਸ਼ੁਰੂਆਤ ਹੋਈ ਜੀ। ਅਸੀਂ ਆਪਣੀ ਟੀਵੀ 84 ਦੀ ਟੀਮ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਵੀ ਸਵੇਰੇ ਆਲਮੋਸਟ 4 ਵਜੇ ਤੱਕ ਜਾਗਦਾ ਰਿਹਾ ਕਿਉਂਕਿ ਮੈਂ ਦੇਖ ਵੀ ਰਿਹਾ ਸੀ ਜਿਸ ਸ਼ਾਨੋ ਸ਼ੌਕਤ ਦੇ ਨਾਲ ਔਰ ਜਿੰਨੇ ਉਤਸ਼ਾਹ ਨਾਲ ਉੱਥੋਂ ਉਹ ਮਾਰਚ ਨਿਕਲਿਆ ਔਰ ਵੱਡੀ ਗਿਣਤੀ ਦੇ ਵਿੱਚ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਔਰ ਖਾਸ ਤੌਰ ਤੇ ਸਿੱਖ ਨੌਜਵਾਨ ਸਿੱਖ ਬੀਬੀਆਂ ਔਰ ਜਦੋਂ ਇਹ ਗੱਡੀਆਂ ਦਾ ਕਾਫਲਾ ਤੁਰਦਾ ਹੈ ਚੰਡੀਗੜ੍ਹ ਨੂੰ ਤੇ ਕਈ ਮੀਲਾਂ ਤੱਕ ਔਰ 2-3 ਘੰਟੇ ਦਾ ਜਾਮ ਮੋਹਾਲੀ ਪਹੁੰਚ ਕੇ ਜਿਹੜਾ ਉਹ ਲੱਗਦਾ ਹੈ ਔਰ ਇਹ ਆਪਣੇ ਆਪ ਦੇ ਵਿੱਚ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਮਕਸਦ ਇਸ ਦਾ ਬੜਾ ਸਪਸ਼ਟ ਸੀ ਇਸ ਰੋਸ ਮਾਰਚ ਦਾ ਜਾਂ ਬੰਦ ਖਲਾਸੀ ਦੇ ਲਈ ਰਿਹਾਈ ਮਾਰਚ ਦਾ ਕਿ ਜਿਨ੍ਹਾਂ ਨੂੰ ਤੁਸੀਂ ਆਪਣੇ ਕਾਨੂੰਨ ਦੇ ਮੁਤਾਬਕ ਦੋਸ਼ੀ ਐਲਾਨਿਆ ਉਹਨਾਂ ਨੂੰ ਤੁਹਾਡੇ ਕਾਨੂੰਨ ਤੁਹਾਡੀ ਜੁਡੀਸ਼ਰੀ ਨੇ ਜਿਹੜਾ ਉਹ ਸਜ਼ਾਵਾਂ ਦਿੱਤੀਆਂ ਕਿਸੇ ਨੂੰ 15 ਸਾਲ ਕੈਦ ਕਿਸੇ ਨੂੰ 20 ਸਾਲ ਔਰ ਇਸ ਸਾਰੇ ਦੇ ਬਾਵਜੂਦ ਮੈਕਸਿਮਮ ਤਾਂ ਜਿਹਨੂੰ ਉਮਰ ਕੈਦ ਕਿਹਾ ਜਾਂਦਾ 14 ਸਾਲ ਗਿਣੀ ਜਾਂਦੀ ਸੀ ਇੱਕ ਜ਼ਮਾਨੇ 'ਚ ਕਿਉਂਕਿ ਦਿਨ ਔਰ ਰਾਤ ਦੋਨੋਂ ਕਾਊਂਟ ਹੁੰਦੇ ਸੀ ਔਰ 24 ਘੰਟੇ ਦੇ ਲਿਹਾਜ਼ ਨਾਲ 28 ਸਾਲ ਬਣ ਜਾਂਦੇ ਨੇ ਪਰ ਇੱਥੇ ਉਹ 14 ਸਾਲ ਵਾਲੀ ਲਿਮਿਟ 20 ਤੇ 25 ਸਾਲ ਤੱਕ ਦੀ ਵੀ ਲਿਮਿਟ ਕ੍ਰਾਸ ਵਾਲੇ ਨੇ ਜਿਹੜੇ ਭਰ ਜਵਾਨੀ ਦੇ ਵਿੱਚ ਜੇਲ੍ਹਾਂ ਦੇ ਵਿੱਚ ਡੱਕੇ ਗਏ ਔਰ ਹੁਣ ਉਮਰ ਦੇ ਉਸ ਅਖੀਰਲੇ ਪੜਾਅ ਦੇ ਉੱਤੇ ਕੋਈ ਬਿਮਾਰੀਆਂ ਦਾ ਸ਼ਿਕਾਰ ਨੇ ਪਰਿਵਾਰਾਂ ਨਾਲੋਂ ਵਿਛੜੇ ਹੋਏ ਲੇਕਿਨ ਜਿਸ ਸਿਸਟਮ ਦੇ ਵਿੱਚ ਜਿਹੜੇ ਇੰਦਰਾ ਗਾਂਧੀ ਲਈ ਜਹਾਜ਼ ਹਾਈਜੈਕ ਕਰਨ ਵਾਲੇ ਪਾਂਡੇ ਭਰਾ ਸੀ ਉਹ MLA MP ਬਣ ਜਾਂਦੇ ਨੇ ਜਿਸ ਸਿਸਟਮ ਦੇ ਵਿੱਚ ਪ੍ਰਗਿਆ ਠਾਕਰ ਵਰਗੀ ਕਲਪਰੇਟ ਕ੍ਰਿਮੀਨਲ ਜਿਹੜੀ ਸਜ਼ਾ ਯਾਫਤਾ ਸੀ ਸਾਰੀ ਤੈਅ ਜ਼ਿੰਦਗੀ ਬਾਹਰ ਨਹੀਂ ਆਉਣ ਦਾ ਉਹਨੂੰ ਇਹੀ ਨਹੀਂ ਕਿ ਮੈਡੀਕਲ ਗਰਾਊਂਡ ਤੇ ਬਾਹਰ ਛੱਡਿਆ ਜਾਂਦਾ ਉਹ MP ਵੀ ਬਣਦੀ ਹੈ ਔਰ ਕੋਈ ਉਹਦਾ ਮੈਡੀਕਲ ਕੋਈ ਹੈ ਹੀ ਨਹੀਂ ਸਿੰਪਟਮ ਲੇਕਿਨ ਇਹਦੇ ਬਾਵਜੂਦ ਉਹ ਕਿਤੇ ਕੁਛ ਕਰ ਰਹੀ ਹੁੰਦੀ ਹੈ ਕੋਈ ਬਿਆਨਬਾਜ਼ੀਆਂ ਔਰ ਨਫ਼ਰਤ ਫੈਲਾ ਰਹੀ ਹੁੰਦੀ ਹੈ ਇਹੀ ਹਾਲ ਕਰਨਲ ਪ੍ਰੋਤ ਵਰਗਾ ਇੰਟੈਲੀਜੈਂਸ ਆਪਰੇਟਿਵ ਜਿਹਨੇ ਉਹ ਸਾਰੀ ਟ੍ਰੇਨਿੰਗ ਕੀਤੀ ਅਭਿਨਵ ਭਾਰਤੀ ਗਰੁੱਪ ਨੂੰ ਜਿਹਦਾ ਹਿੱਸਾ ਸੀ ਪ੍ਰਗਿਆ ਭਾਰਤੀ ਅਸੀਮਾਨੰਦ ਉਹਨਾਂ ਨੂੰ ਜਿਹੜਾ ਉਹ ਬੰਬ ਮੈਟੀਰੀਅਲ ਔਰ ਡਾਇਨਾਮਾਈਟ ਔਰ ਦੂਸਰਾ ਦਿੱਤਾ ਉਹਨੂੰ ਜੇਲ੍ਹ ਚੋਂ ਜੋ ਹੀ ਮੋਦੀ ਬਣਦਾ ਉਹਨੂੰ ਜੇਲ੍ਹ ਚੋਂ ਸਿੱਧਾ ਕੱਢ ਕੇ ਵਾਪਸ ਪੂਰੇ ਸ਼ਾਨ ਦੇ ਨਾਲ ਜਿਵੇਂ ਜਲੂਸ ਕੱਢ ਕੇ ਕਿਸੇ ਹੀਰੋ ਨੂੰ ਲਿਜਾਇਆ ਜਾਂਦਾ ਉਸ ਨੂੰ ਆਪਣੇ ਅਹੁਦੇ ਦੇ ਉੱਤੇ ਇੰਸਟਾਲ ਕੀਤਾ ਜਾਂਦਾ ਔਰ ਹੋਰ ਕਿੰਨੀਆਂ ਅਸੀਂ ਉਦਾਹਰਨਾਂ ਦੇਖ ਸਕਦੇ ਹਾਂ ਜਿਸ ਵੀ ਹਕੂਮਤ ਜਿੱਥੇ ਉਹ ਭਾਵੇਂ ਸ਼ਿਵ ਸੈਨਾ ਦੇ ਥੱਲੇ ਹੋਏ ਮਹਾਰਾਸ਼ਟਰ 'ਚ ਔਰ ਦੂਸਰੇ ਉਹਨਾਂ ਨੂੰ ਕੋਈ ਨਹੀਂ ਹੈ ਲੇਕਿਨ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਅਸੀਂ ਹਾਲਾਂਕਿ ਜੂਨ 84 ਤੋਂ ਪਹਿਲਾਂ ਦੀ ਗੱਲ ਕਰ ਰਹੇ ਉਹ ਜਦੋਂ ਵੇਰਵੇ ਨਾਲ ਦੱਸਦੇ ਸੀ ਕਿ ਭਾਈ ਕਿਵੇਂ ਇਸ ਮੁਲਕ ਦੇ ਵਿੱਚ ਸਿੱਖਾਂ ਦੇ ਲਈ ਕਾਨੂੰਨ ਹੋਰ ਹੈ ਘੱਟ ਗਿਣਤੀਆਂ ਦੇ ਲਈ ਹੋਰ ਹੈ ਔਰ ਹਿੰਦੂਆਂ ਦੇ ਲਈ ਜਿਹੜੇ ਵੱਡ ਗਿਣਤੀ 'ਚ ਨੇ ਉਹਨਾਂ ਦੇ ਲਈ ਹੋਰ ਹੈ ਔਰ ਉਹ ਪੂਰਾ ਤੇ ਹੁਣ ਤਾਂ 84 ਤੋਂ ਬਾਅਦ ਜੇ ਹੁਣ ਤੱਕ ਦੇਖੀਏ ਹੁਣ ਤਾਂ ਇੰਨਾ ਕੁ ਪਾਣੀ ਪੰਜਾਬ ਦੇ ਦਰਿਆਵਾਂ ਦੇ ਪੁਲਾਂ ਤੋਂ ਲੰਘ ਚੁੱਕਾ ਕਿ ਹੁਣ ਤਾਂ ਉਹ ਕਾਊਂਟਿੰਗ ਹੀ ਜਿਹੜੀ ਆ ਉਹ ਮੁੱਕ ਜਾਂਦੀ ਹੈ ਕਿ ਕਿਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਔਰ ਕਿਸ ਲੈਵਲ ਦਾ ਪੱਖਪਾਤ ਔਰ ਜੇਲ੍ਹਾਂ ਦੇ ਅੰਦਰ ਕੀ ਸਿਚੁਏਸ਼ਨ ਤਿਹਾੜ ਜੇਲ੍ਹ ਦਾ ਅਸੀਂ ਜ਼ਿਕਰ ਕੀਤਾ ਸੀ ਕੁਝ ਹਫ਼ਤੇ ਪਹਿਲਾਂ ਕਿ ਕਿਵੇਂ ਦੋ ਨੌਜਵਾਨ ਜਿਹੜੇ ਨੇ ਉਹ ਆਲਮੋਸਟ 2 ਹਫ਼ਤੇ ਦੀ ਵਿੱਥ ਦੇ ਉੱਤੇ ਹੀ ਟਾਰਚਰ ਕਰਕੇ ਮਾਰ ਦਿੱਤੇ ਜਾਂਦੇ ਨੇ ਔਰ ਉਹਨਾਂ ਨੂੰ ਖੁਦਕੁਸ਼ੀ ਦਾ ਕੇਸ ਬਣਾ ਦਿੱਤਾ ਜਾਂਦਾ ਔਰ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਬਰਾਬਰ ਜਾਰੀ ਹੈ ਕਿਉਂਕਿ ਉਹਨਾਂ ਨੂੰ ਜੇਲ੍ਹ ਇਸੇ ਲਈ ਕਿਸੇ ਨੂੰ ਭੇਜਿਆ ਜਾਂਦਾ ਸੀ ਜਦੋਂ ਵੀ ਇਹ ਇਸ ਲੈਵਲ ਦੀ ਪਨਿਸ਼ਮੈਂਟ ਖਾਸ ਤੌਰ ਤੇ ਬ੍ਰਿਟਿਸ਼ ਪੀਰੀਅਡ 'ਚ ਜਿਸ ਨੂੰ ਉਹਨਾਂ ਨੇ ਬਣਾਇਆ ਔਰ ਕੱਲੇ ਰੱਖੋ ਜੇ ਬਹੁਤ ਸਜ਼ਾ ਦੇਣੀ ਉਹਨੂੰ ਸੋਲਿਟਰੀ ਕਨਫਾਈਨਮੈਂਟ ਕਹਿੰਦੇ ਸੀ ਉਸ ਤੋਂ ਵੀ ਅੱਗੇ ਕਰਨਾ ਕਿ ਇਹਨੂੰ ਚੱਕੀ ਪੀਣ ਤੇ ਲਾ ਦਿਓ ਉਹਨੂੰ ਕਹਿੰਦਾ ਚੱਕੀ ਬੰਦ ਕਰਤਾ ਬਹੁਤ ਤੰਗ 19 ਕੁ ਥਾਂ ਜਿਹਦੇ 'ਚ ਕੋਈ ਲੰਮਾ ਵੀ ਨਾ ਪੈ ਸਕੇ ਚੱਜ ਨਾਲ ਉਹਨਾਂ 'ਚ ਕੋਠੜੀ ਬੰਦ ਕਰ ਹੁਣ ਹੁੰਦਾ ਤੇ ਇਹ ਸਾਰਾ ਹੀ ਸਜ਼ਾਵਾਂ ਦਾ ਸਿਲਸਿਲਾ ਜਿਹੜਾ ਹੈ ਉਹ ਤੁਹਾਡੀ ਵਿਲ ਪਾਵਰ ਤੋੜਨ ਲਈ ਹੁੰਦਾ ਸੀ ਲੇਕਿਨ ਇਹ ਅੰਗਰੇਜ਼ ਹਕੂਮਤ ਹੋਏ ਅੱਜ ਦੇ ਹਿੰਦੂਤਵੀ ਹਾਕਮ ਹੋਣ ਇਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਿੱਖ ਕਿਸ ਮਿੱਟੀ ਦੇ ਬਣੇ ਹੋਏ ਨੇ ਕਿ 20 25 ਸਾਲ ਜੇ ਤਾਂ ਉਹਨਾਂ ਨੂੰ ਇਹ ਲੱਗੇ ਕਿ ਵੀ ਇਹਨਾਂ ਦੀ ਤਾਂ ਹੁਣ ਵਿਲ ਹੀ ਟੁੱਟੀ ਹੋਈ ਹੈ ਐਵੇਂ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ ਫਿਰ ਤਾਂ ਉਹ ਕਹਿਣ ਬਜਾਏ ਇਹਨਾਂ ਨੂੰ ਇੱਥੇ ਰੱਖ ਕੇ ਖਵਾਣ ਦੇ ਤੇ ਇੱਥੇ ਭੁੱਖੇ
ਮਰਨ ਇੱਥੇ ਸਾਡੇ ਸਿਰ ਤੇ ਚੜ ਕੇ ਮਰਨ, ਇਹਨਾਂ ਨੂੰ ਛੱਡੋ। ਹੁਣ ਉਹ ਇਹ ਦੇਖਦੇ ਨੇ ਕਿ ਇਹਨਾਂ 20-25 ਸਾਲਾਂ 'ਚ ਉਹਨਾਂ ਦੇ ਚਿਹਰੇ ਵੀ ਦਗਦਗ ਕਰਦੇ ਨੇ, ਨੋ ਮੈਟਰ ਉਹਨਾਂ ਨੂੰ ਕਿਸ ਲੈਵਲ ਦੀ ਘਟੀਆ ਖੁਰਾਕ ਦਿੱਤੀ ਜਾਂਦੀ ਹੈ। ਉਹਨਾਂ ਨੂੰ ਜਦੋਂ ਅੱਜ ਵੀ ਕਿਤੇ ਪੇਸ਼ੀਆਂ ਦੇ ਲਈ ਜਿੱਥੇ ਮੁੱਕ ਵੀ ਚੁੱਕੀਆਂ ਸਜ਼ਾਵਾਂ ਹੋ ਚੁੱਕੀਆਂ, ਕੋਈ ਵੀ ਜੇਲ੍ਹ ਸੁਪਰਡੈਂਟ ਤੋਂ ਲੈ ਕੇ ਕੋਈ ਆਂਦਾ ਤੇ ਅੱਗੋਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਰਿਆਂ ਦੇ ਨਾਲ ਗ੍ਰੀਟ ਕਰਦੇ ਨੇ ਉਹਨੂੰ, ਔਰ ਉਹਨਾਂ ਦੀ ਵਿਲਾ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਉਦਾਹਰਨ ਸਾਡੇ ਸਾਹਮਣੇ। ਹੁਣ ਇਹ ਸਾਰਾ ਪਾਰਟ ਹੈ ਜਿਹਦੇ ਕਰਕੇ ਉਹ ਉਹਨਾਂ ਨੂੰ ਛੱਡਣ ਤੋਂ ਇਨਕਾਰੀ ਹੁੰਦੇ ਨੇ ਕਿ ਭਾਈ ਇਹ ਤਾਂ ਇੰਨੀ ਵੱਡੀ ਮੋਟੀਵੇਸ਼ਨ ਨੇ ਜਿਨ੍ਹਾਂ ਨੇ 20-20 25-25 ਸਾਲ ਜੇਲ੍ਹਾਂ 'ਚ ਗੁਜ਼ਾਰੇ ਨੇ ਕਿ ਭਾਈ ਇਹ ਤਾਂ ਸ਼ੈ ਹੀ ਹੋਰ ਨੇ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਅਲਟੀਮੇਟਲੀ ਜਦੋਂ ਪ੍ਰੈਸ਼ਰ ਬਿਲਟ ਹੁੰਦਾ ਹੈ ਕੌਮਾਂ ਦਾ, ਔਰ ਕਿਸਾਨ ਲਹਿਰ ਇੱਕ ਨਮੂਨਾ ਸੀ ਇਸ ਦਾ ਕਿ ਭਾਈ ਜਿਹੜੀ ਹਕੂਮਤ, ਜਿਹੜਾ ਮੋਦੀ ਜਿਹਦੀ ਧੌਣ 'ਚ ਸਰੀਆ ਫਸਿਆ ਹੋਇਆ ਹੈ, ਮੋਦੀ ਹੈ ਤਾਂ ਮੁਮਕਿਨ ਹੈ ਔਰ ਆਪਦਾ ਮੇਂ ਅਫਸਰ ਢੂੰਢੋ, ਉਹਨੇ ਸਮਝਿਆ ਕੋਰੋਨਾ ਆਇਆ ਹੈ ਸਾਰੇ ਡਾਊਨ ਨੇ, ਸਿੱਖਾਂ ਨੂੰ ਵੀ ਜਿਹੜਾ ਹੈ ਉਹ ਬਿਲਕੁਲ ਲੋ ਲਾਈ ਡਰਗੀ ਤੇ ਦੂਜੇ ਬਣਾਏ ਹੋਏ ਨੇ ਲਿਆਂਦੇ। ਲੇਕਿਨ ਉਦੋਂ ਵੀ ਦਿੱਲੀ ਦੀਆਂ ਬਰੂਹਾਂ ਤੇ ਬੈਠੀਆਂ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਵੀਰ ਇਹ ਕਹਿ ਰਹੇ ਸੀ ਕਿ ਨਹੀਂ, ਰੱਬ ਦੇ ਘਰ 'ਚ ਇੰਨਾ ਅਨਿਆਂ ਨਹੀਂ ਹੈ, ਇਹ ਜਾਬਰ ਮੋਦੀ ਇਹ ਨਾ ਸਮਝੇ ਕਿ ਇਹ ਇੱਥੋਂ ਸਾਨੂੰ ਜਿਹੜਾ ਉਹ ਅਸੀਂ ਬਿਨਾਂ ਆਪਣਾ ਹੱਕ ਲਏ ਵਾਪਸ ਜਾਵਾਂਗੇ। ਔਰ ਇਹੀ ਗੱਲ ਬਹੁਤ ਸਾਰਿਆਂ ਦਾ ਸੀ, ਔਰ ਕਈ ਇਹ ਨੇ ਕਿ ਜਿਹੜੇ ਉੱਥੋਂ ਆਉਣ ਲੱਗੇ ਪਿੰਡਾਂ 'ਚੋਂ ਆਪਣੇ ਬੱਚਿਆਂ ਨੂੰ ਜਾਂ ਦੂਜਿਆਂ ਨੂੰ ਹਾਰ ਫੜਾਏ ਸੀ ਕਿ ਇਹ ਉਦੋਂ ਪਾਇਓ ਜੇ ਜਿੱਤ ਕੇ ਆਏ, ਤੇ ਜਾਂ ਫਿਰ ਸਾਡੀ ਲਾਸ਼ ਤੇ ਪਾਇਓ ਉੱਥੇ ਬੈਠਿਆਂ ਦੇ। ਹੁਣ ਇਹ ਜਿਹੜੀ ਸਪਿਰਿਟ ਸੀ ਉਸ ਨੇ ਇੱਕ ਵਾਰ ਫੇਰ ਦੱਸਿਆ ਕਿ ਭਾਈ ਤੁਹਾਡੇ ਇਹਨਾਂ ਸਾਰੇ ਜ਼ੁਲਮਾਂ ਦੇ ਚਲਦਿਆਂ ਵੀ ਜਿਹੜਾ ਉਹ ਸਿੱਖ ਸਪਿਰਿਟ ਕਾਇਮ ਹੈ। ਔਰ ਅਨਫੋਰਚੂਨੇਟਲੀ ਉਸ ਮੂਵਮੈਂਟ ਦੀ ਲੀਡਰਸ਼ਿਪ, ਹਾਲਾਂਕਿ ਇਹਦੇ 'ਚ ਵੀ ਡਰਾਈਵਿੰਗ ਸਪਿਰਿਟ ਸਿੱਖੀ ਸੀ। ਕੇਸਰੀ ਨਿਸ਼ਾਨ ਸਾਹਿਬ ਕਿਵੇਂ ਸ਼ੰਭੂ ਤੋਂ ਸਿੰਘੂ ਤੱਕ ਗਏ ਔਰ ਵਾਪਸ ਜਦੋਂ ਆਏ, ਕਿਉਂਕਿ ਉਹ ਕਾਮਰੇਡੀ ਬ੍ਰਾਂਡ, ਕੁਝ ਜਿਹੜੇ ਲੋਕ ਜਿਨ੍ਹਾਂ ਨੂੰ ਅਦਰਵਾਈਜ਼ ਤਾਂ ਜਿਨ੍ਹਾਂ ਦੇ ਗਲੇ ਦੀ ਘੰਟੀ ਬਾਹਰ ਨਿਕਲੀ ਹੁੰਦੀ ਹੈ, ਇਨਕਲਾਬ ਜਿੰਦਾਬਾਦ ਕਰਦਿਆਂ ਉਮਰਾਂ ਲੰਘ ਗਈਆਂ, ਭੁੱਖ ਦੇ ਮਾਰੇ ਕਬਜ਼ ਹੋਈ ਹੁੰਦੀ ਹੈ ਹੀ ਨਹੀਂ ਕੁਝ ਵੀ ਉਹਨਾਂ ਕੋਲ ਖਾਣ ਨੂੰ, ਉੱਥੇ ਸਾਲ 1.5 ਸਾਲ ਸਿੱਖਾਂ ਨੇ ਔਰ ਬਾਹਰਲੇ ਸਿੱਖਾਂ ਔਰ ਸਿੱਖ ਕੌਮ ਨੇ ਉਹਨਾਂ ਨੂੰ ਰਜਾਇਆ, ਪੈਸੇ ਵੀ ਵਾਧੂ ਦੇ ਇਕੱਠੇ ਹੋ ਗਏ ਤਾਂ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਸਾਡੀ ਜਿੱਤ ਹੈ। ਔਰ ਪੰਜਾਬ 'ਚ ਆਉਂਦੇ ਆ ਇਸ ਕਿਸਮ ਦਾ ਉਹਨਾਂ 'ਚੋਂ ਇੱਕ ਉਗਰਾਹਾਂ ਨਾਂ ਦਾ ਹੈਗਾ ਬੰਦਾ ਜਿਸ ਨੇ ਇਹ ਤਾਨਾ ਵੀ ਮਾਰਿਆ, ਲਓ ਜੀ ਇਹ ਤਾਂ ਕਿਸਾਨਾਂ ਦਾ ਸੀ, ਵਿੱਚ ਵੱਧ ਅਧਿਕਾਰ ਵਾੜ ਦੇਣੇ ਜਾਂ ਦੂਜਾ ਆ ਲਓ ਹੁਣ ਤੁਸੀਂ ਸਾਂਭ ਲਓ, ਦੇਖ ਲਓ ਇਕੱਠ ਕਰਕੇ ਦੇਖ ਲਓ ਤੁਸੀਂ ਆਪਣੇ ਵੱਧ ਅਧਿਕਾਰਾਂ ਦਾ ਤੇ ਫਲਾਣਾ। ਹੁਣ ਇਹ ਇੱਕ ਜਿਵੇਂ ਪੰਜਾਬੀ ਤਹਿਜ਼ੀਬ ਦੇ ਵਿੱਚ ਜਿਹੜਾ ਬੋਲੀ ਮਾਰਨਾ ਇਹ ਬੜੀ ਖਤਰਨਾਕ ਗੱਲ ਹੁੰਦੀ ਹੈ। ਸ਼ਰੀਕਾਂ 'ਚ ਵੀ ਬਹੁਤ ਵਾਰ ਸ਼ਰੀਕ ਬਣਾ ਹੁੰਦਾ ਹੀ ਇਸ ਲਈ ਹੈ ਕਿ ਕੋਈ ਬੋਲੀ ਮਾਰਦੇ ਨੇ, ਤੇ ਇਹ ਸਿਆਸੀ ਈਡੀਅਮ 'ਚ ਔਰ ਅੱਜ ਤੱਕ ਕਿਉਂਕਿ ਸੋਸ਼ਲ ਮੀਡੀਆ ਤੇ ਔਰ ਦੂਸਰੇ ਮੀਡੀਆ ਤੇ ਜਦੋਂ ਤੁਸੀਂ ਇਸ ਕਿਸਮ ਦੀ ਗੱਲ ਕਰਦੇ ਹੋ, ਔਰ ਦੂਸਰੇ ਪਾਸੇ ਹਕੂਮਤ ਵੀ ਜਿਸ ਕਿਸਮ ਦਾ ਉਹਨਾਂ ਦਾ ਜ਼ਾਬਰ ਨਿਜ਼ਾਮ ਹੈ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੇ ਸਾਰੇ ਟੌਂਟ ਪਟੌਂਟ ਖੜੇ ਕੀਤੇ ਹੋਏ ਨੇ, ਉਹ ਕੋਈ ਇਸ ਸਿੱਖ ਸਿਆਸੀ ਕੈਦੀਆਂ ਜਾਂ ਪੰਥਕ ਮੁੱਦੇ ਜਾਂ ਕੌਮੀ ਅਣਖ ਜਾਂ ਗੈਰਤ ਜਾਂ ਸੰਤ ਭਿੰਡਰਾਂ ਵਾਲੇ ਜਾਂ ਜਿਹੜੇ ਆਜ਼ਾਦੀ, ਉਹਨਾਂ ਦਾ ਤਾਂ ਕੋਈ ਨਾਂ ਲੈ ਕੇ ਰਾਜੀ ਨਹੀਂ ਹੈ। ਉਹਨਾਂ ਨੂੰ ਲੱਗਦਾ ਕਿ ਇਹ ਤਾਂ ਜਿਹੜਾ ਅਸੀਂ ਇਹਨਾਂ ਦੇ ਸਿਰ ਤੇ ਤਾਂ ਜੀਣਾ ਹਿੰਦੂ ਤਵੀਆਂ ਦੇ, ਉਹ ਤਾਂ ਉਹਨਾਂ ਦੀਆਂ ਹੀ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਉਹਨਾਂ ਦੀਆਂ ABCD ਟੀਮਾਂ ਬਣੀਆਂ ਹੋਈਆਂ ਨੇ। ਲੇਕਿਨ ਇਹਦੇ ਬਾਵਜੂਦ ਕੁਝ ਮੂਵਮੈਂਟਸ ਜਿਹੜੀਆਂ ਨੇ ਉਹ ਆਪਣੇ ਲਈ ਵੀ ਸਾਡੇ ਲਈ ਵੀ ਇੱਕ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਵੀ ਉਹ ਟਰਾਇਲ ਬੈਲੂਨ ਹੁੰਦਾ ਹੈ। ਔਰ ਜਦੋਂ ਇਸ ਰਿਹਾਈ ਮਾਰਚ ਦਾ ਪ੍ਰੋਗਰਾਮ ਲਿਖਿਆ ਗਿਆ, ਇਹ ਜਿਹੜਾ ਕੁਝ ਹਲਕਿਆਂ ਵੱਲੋਂ ਵਿਰੋਧੀ ਉਹਨਾਂ ਨੂੰ ਸੀ ਕਿ ਠੀਕ ਹੈ ਅੱਗੇ ਵੀ ਕਿਹੜਾ ਉਹਨੇ ਇੱਕ ਹੁੰਦੇ ਨੇ 2.5 ਟੋਟਰੂ ਹੋਣਗੇ ਆ ਜਾਣਗੇ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਮਾਰਚ ਨਿਕਲਿਆ ਔਰ ਦਰਸ਼ਕ ਦੇਖ ਸਕਦੇ ਨੇ, ਔਰ ਇਹਦਾ ਲਾਈਵ ਪ੍ਰਸਾਰਣ ਜਦੋਂ 4-5 ਘੰਟੇ ਚੱਲਦਾ ਰਿਹਾ, ਔਰ ਜਿਸ ਲੈਵਲ ਦੇ ਉੱਤੇ ਜਿੰਨਾ ਉਤਸ਼ਾਹ, ਜਿੰਨੀ ਜਿਹੜੀ ਹੈ ਇਸ ਦੇ ਵਿੱਚੋਂ ਤੁਸੀਂ ਐਂਥੂਜ਼ੀਆਜ਼ਮ ਜਿਹੜਾ ਤੁਸੀਂ ਹਵਾ ਦੇ ਵਿੱਚ, ਜਿਹਨੂੰ ਫਜ਼ਾ ਦੇ ਵਿੱਚ ਉਸ ਉਤਸ਼ਾਹ ਨੂੰ ਦੇਖ ਸਕਦੇ ਹੋ। ਔਰ ਇਸ ਨੇ ਦੱਸ ਦਿੱਤਾ ਹੈ ਜਿਵੇਂ ਤੁਸੀਂ ਕਿਹਾ ਕਿ ਅੱਜ ਵੀ ਪੰਜਾਬ ਦੀ ਧਰਤੀ ਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਜਿਹੜੇ ਸਾਡੇ ਜੁਝਾਰੂ ਸਿੰਘ ਸਿੰਘਣੀਆਂ ਨੇ, ਉਹਨਾਂ ਦੀ ਕੀਤੀ ਕਮਾਈ ਅੱਜ ਵੀ ਉਸ ਦੀ ਫਸਲ ਹਰੀ ਭਰੀ ਹੈ। ਔਰ ਇਹੀ ਗੱਲ ਮੈਂ ਜਦੋਂ ਅਕਸਰ ਕੋਈ ਇਹ ਕਹਿੰਦਾ ਹੈ ਕਿ ਜੀ ਸਿੱਖਾਂ 'ਚ ਗਦਾਰ ਬੜੇ ਨੇ, ਤੇ ਮੇਰਾ ਉਹਨਾਂ ਨੂੰ ਹੁੰਦਾ ਜੀ ਨਹੀਂ, ਤੁਹਾਡੀ ਨਜ਼ਰ ਦੂਜੇ ਪਾਸੇ ਹੈ,
इधर भी जरा नज़र मारो, सिखां 'ਚ सरदार भी बड़े बड़े गद्दारां ਦੀ ਲੋੜ ਹੀ ਤਾਂ ਪੈਂਦੀ ਹੈ ਕਿ ਉਹ ਸਰਦਾਰਾਂ ਨੂੰ ਕਾਊਂਟਰ ਕਰਨ ਦੇ ਲਈ ਜਾਂ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਗਦਾਰ ਖੜੇ ਕੀਤੇ ਜਾਂਦੇ ਨੇ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਸਾਰੇ। ਔਰ ਚੰਗੀ ਗੱਲ ਇਹ ਸੀ ਕਿ ਆਲਮੋਸਟ ਇਸ ਮਾਰਚ ਜਿਹੜੀ ਪਾਰਟਿਸਿਪੇਸ਼ਨ ਸੀ ਉਹਨੇ ਇਹ ਵੀ ਦੱਸ ਦਿੱਤਾ ਕਿ ਪੰਥਕ ਧਿਰਾਂ ਕਿਹੜੀਆਂ ਨੇ। ਬੇਸ਼ੱਕ ਇਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਹਵਾਰਾ ਕਮੇਟੀ ਜਿਹੜੀ ਜਥੇਦਾਰ ਜਗਤਾਰ ਸਿੰਘ ਹਵਾਰਾ ਅਕਾਲ ਤਖਤ ਜਥੇਦਾਰ ਉਹਨਾਂ ਦੀ ਜਿਹੜੀ ਹੈ ਸਰਪ੍ਰਸਤੀ ਥੱਲੇ ਬਣੀ ਹੋਈ ਹੈ, ਔਰ ਭਾਈ ਧਰਮ ਸਿੰਘ ਖਾਲਸਾ ਟਰਸਟ ਚੈਰੀਟੇਬਲ ਟਰਸਟ ਔਰ ਸਿੱਖ ਯੂਥ ਫੈਡਰੇਸ਼ਨ, ਔਰ ਇਹ ਖਾਸ ਤੌਰ ਤੇ ਇਸ ਸਾਰੇ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਯੰਗਸਟਰਸ ਦੀ ਜਿਹੜੀ ਅਕਾਲ ਯੂਥ, ਇਹਨਾਂ ਨੇ ਵੀ ਅਕਾਲ ਤਖਤ ਤੇ ਪ੍ਰਣ ਕਰਕੇ ਇਹ ਹੋਇਆ। ਇਸ ਵੇਲੇ ਅਕਾਲ ਯੂਥ ਨੌਜਵਾਨਾਂ ਦੇ ਵਿੱਚ ਬਹੁਤ ਪਪੂਲਰ ਜਥੇਬੰਦੀ ਹੈ। ਇਹ ਸਾਰੇ ਜਿਹੜੇ ਨੇ ਉਹ ਇਹ ਸਾਰੇ ਦਾ ਹਿੱਸਾ ਸੀ ਆਰਗੇਨਾਈਜ਼ ਕਰਨ ਵਾਲਿਆਂ 'ਚ। ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਕਿਉਂਕਿ ਸਰ ਇਮਾਨ ਸਿੰਘ ਮਾਨ ਔਰ ਪ੍ਰੋਫੈਸਰ ਮਹਿੰਦਰਪਾਲ ਸਿੰਘ ਔਰ ਸਰ ਬਹਾਦਰ ਸਿੰਘ, ਇਹ ਸਾਰੀ ਲੀਡਰਸ਼ਿਪ ਜਿਨ੍ਹਾਂ ਨੇ ਲਾਈਵ ਦੇਖਿਆ ਉਹ ਦੇਖ ਸਕਦੇ ਨੇ ਕਿ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਹੀ ਜਦੋਂ ਸ਼ੁਰੂਆਤ ਹੋਈ। ਔਰ ਚੰਗੀ ਗੱਲ ਇਹ ਹੈ ਕਿ ਈਵਨ ਦੀਪ ਸਿੱਧੂ, ਕੰਵਰ ਗਰੇਵਾਲ, ਅਮਿਤੋਜ ਮਾਨ ਜਿਹੜੇ ਬੇਸ਼ੱਕ ਇਹਨਾਂ ਚੋਂ ਜਿਹੜੇ ਨੇ ਉਹ ਐਂਟਰਟੇਨਮੈਂਟ ਇੰਡਸਟਰੀ ਚੋਂ ਆਏ, ਦੀਪ ਸਿੱਧੂ ਨੂੰ ਅਦਰਵਾਈਜ਼ ਨੈਗੇਟ ਕਰਨ ਦੀ ਕੋਸ਼ਿਸ਼ ਵੀ ਇਸੇ ਹੀ ਕਾਮਰੇਡੀ ਲਾਣੇ ਨੇ ਵੀ ਕੀਤੀ, ਸਰਕਾਰੀ ਤੰਤਰ ਨੇ ਵੀ ਕੀਤੀ, ਪਰ ਇਹਨਾਂ ਸਾਰਿਆਂ ਨੇ ਵੀ ਆਪਣੀ ਹਮਾਇਤ ਥਰੋ ਕੀਤੀ ਸੀ। ਔਰ ਫਾਈਨਲੀ ਐਕਚੁਅਲੀ ਜਦੋਂ ਚੰਡੀਗੜ੍ਹ ਪਹੁੰਚਦੇ ਨੇ ਔਰ ਇੱਕ ਪੂਰਾ ਡੈਲੀਗੇਸ਼ਨ 6-7 ਜਿਹੜੇ ਨੁਮਾਇੰਦੇ ਨੇ ਉਹ ਗਵਰਨਰ ਨੂੰ ਮਿਲਣ ਜਾਂਦਾ ਹੈ ਤੇ ਗਵਰਨਰ ਨਾਲ ਜਿਹੜੀ 1 to 1 ਫਿਰ ਗੁਫ਼ਤਗੂ ਦੇ ਵਿੱਚ ਦੀਪ ਸਿੱਧੂ ਔਰ ਸਰ ਅਮਰ ਸਿੰਘ ਚਾਲ ਜਿਹੜੇ ਕਿ ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ, ਔਰ ਜ਼ਾਹਰ ਹੈ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਉਹ ਪਹਿਲੇ ਦਿਨ ਤੋਂ 1995 ਤੋਂ ਹੀ ਬਾਅਦ ਇੱਕਦਮ ਜਿਹੜੇ ਉਹਨਾਂ ਦੀ ਸਾਰਿਆਂ ਦੇ ਉਹ ਵਕੀਲ ਵੀ ਨੇ, ਔਰ ਉਹਨਾਂ ਨੇ ਗੱਲਬਾਤ ਕੀਤੀ। ਔਰ ਜਿਹੜਾ ਪੋਜ਼ਿਟਿਵ ਨੋਟ ਵੀ ਹੈ, ਹਾਲਾਂਕਿ ਇਹ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ ਕਿ ਵੀ ਇਹ ਕਿੰਨਾ ਕੁ ਸਰਕਾਰ ਇਹਨੂੰ ਫੁੱਲਫਿਲ ਕਰੇਗੀ। ਇਹ ਉਸ ਸਿੱਖਾਂ ਦੀ ਇੱਕ ਮੁੱਦੇ ਤੇ ਰੈਲਿੰਗ ਹੋਣ ਦਾ ਰਿਜ਼ਲਟ ਹੈ ਜਾਂ ਜਿਹੜੀ ਹੈ ਉਹ ਉਹਨਾਂ ਦੀ ਆਪਣੀ ਕੋਈ ਹੋਰ ਨੀਤੀ ਹੈ। ਪਰ ਗਵਰਨਰ ਨੇ ਇਹ ਭਰੋਸਾ ਦਿੱਤਾ ਹੈ ਕਿ ਵੀ ਜਿਨ੍ਹਾਂ ਨੇ 20 ਸਾਲ ਤੋਂ ਜ਼ਿਆਦਾ ਆਪਣੀਆਂ ਸਜ਼ਾਵਾਂ ਕਰ ਲਈਆਂ ਉਹਨਾਂ ਦੀ ਮੈਨੂੰ ਲਿਸਟ ਜਿਹੜੇ ਚੰਡੀਗੜ੍ਹ 'ਚ ਨੇ ਉਹ ਦਿਓ, ਮੈਂ ਫੌਰਨ ਉਹਨਾਂ ਨੂੰ ਰਿਲੀਜ਼ ਕਰਾਂਗਾ, ਉਹਨਾਂ ਦੀ ਟੈਕਨੀਕਲ ਡਿਟੇਲਸ ਉਹਨਾਂ ਨੂੰ ਪ੍ਰੋਵਾਈਡ ਕਰਨਗੇ, ਔਰ ਬਾਕੀਆਂ ਦੇ ਕੇਸਾਂ ਬਾਰੇ ਵੀ ਕਿ ਭਾਈ ਕਿਹਦੀ ਕਿੰਨੀ ਸਜ਼ਾ ਹੈ। ਹਾਲਾਂਕਿ ਬਹੁਤ ਵਾਰ ਇਕਰਾਰ ਵੀ ਹੁੰਦੇ ਨੇ। ਹੁਣ 550 ਸਾਲਾ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ 2019 ਦੇ ਵਿੱਚ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਜੀ ਅਸੀਂ ਜਿਨ੍ਹਾਂ ਦੀ ਇੰਨੀ ਸਜ਼ਾ ਹੋ ਚੁੱਕੀ ਆ ਉਹਨਾਂ ਨੂੰ ਛੱਡਾਂਗੇ। ਉਹਦੇ ਥੱਲੇ ਜਿਹੜਾ ਹੈ ਗੁਰਦੀਪ ਸਿੰਘ ਖੇੜਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਬਲਵੰਤ ਸਿੰਘ ਰਾਜੋਆਣਾ, ਇਹਨਾਂ ਦੀ ਰਿਲੀਜ਼ ਹੋਣੀ ਚਾਹੀਦੀ ਸੀ, ਲੇਕਿਨ ਕਿਸੇ ਦੀ ਰਿਲੀਜ਼ ਨਹੀਂ ਹੋਈ। ਉਹ 2019 ਤੋਂ ਲੈ ਕੇ ਹੁਣ ਅਸੀਂ 2022 ਦੇ ਵਿੱਚ ਆ ਗਏ। ਸੋ ਹੋਪਫੁਲੀ ਜਿਹੜਾ ਹੈ ਇੱਕ ਤਾਂ ਇਹ ਉਤਸ਼ਾਹ, ਦੂਸਰਾ ਜਿਹੜੀ ਕਾਲ ਵੀ ਉੱਥੇ ਹਰ ਇੱਕ ਨੇ ਗਵਰਨਰ ਦੇ ਉਸ ਭਾਵੇਂ ਕਹਿਣ ਨੂੰ ਵੈਲਕਮ ਕੀਤਾ, ਪਰ ਜਿਹੜੀ ਹੈ ਨੋਟ ਆਫ ਕਾਸ਼ਨ ਵੀ ਦਿੱਤਾ ਕਿ ਭਾਈ ਇਹ ਗੱਲੀ ਬਾਤੀ ਇਤਬਾਰ ਨਾ ਕਰੋ, ਇਹ ਸਾਰੇ ਨੂੰ ਜਿਹੜਾ ਹੈ ਜਦੋਂ ਤੱਕ ਇੰਪਲੀਮੈਂਟ ਨਹੀਂ ਹੁੰਦਾ ਉਦੋਂ ਤੱਕ, ਔਰ ਇਸ ਨੂੰ ਬਰਾਬਰ ਜਿਹੜਾ ਇਹ ਇੱਕ ਮੂਵਮੈਂਟ ਫਾਰਮ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਅੱਗੇ ਤੁਰੇਗੀ। ਇਸੇ ਤਰ੍ਹਾਂ ਭਾਈ ਸਤਨਾਮ ਸਿੰਘ ਜਿਹੜੇ 5 ਪਿਆਰੇ ਜਿਹੜੇ ਅਕਾਲ ਤਖਤ ਸਾਹਿਬ ਦੇ ਜਿਨ੍ਹਾਂ ਨੇ ਬਾਦਲ ਦੀਆਂ ਨੀਤੀਆਂ ਦੇ ਖਿਲਾਫ ਰਿਜ਼ਾਈਨ ਕੀਤਾ ਸੀ, ਅੱਜ ਵੀ ਉਹਨਾਂ ਦੇ ਵੀ ਨੁਮਾਇੰਦੇ ਸ਼ਾਮਲ ਸੀ। ਅਕਾਲ ਯੂਥ ਸੁਪਰੀਮ ਕੌਂਸਲ ਔਰ ਬਲਬੀਰ ਸਿੰਘ ਤਰਨਾ ਦਲ, ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ, ਔਰ ਇਸੇ ਤਰ੍ਹਾਂ ਦਲ ਖਾਲਸਾ, ਉਹਨਾਂ ਦੇ ਸਾਰੇ ਪ੍ਰਮੁੱਖ ਆਗੂ ਜਿਹੜੇ ਨੇ ਕਮਰਪਾਲ ਸਿੰਘ ਔਰ ਭਾਈ ਮਨਤੀਰ ਸਿੰਘ, ਭਾਈ ਦੂਸਰੇ ਜਿਹੜੇ ਸਿੱਖ ਸਿਆਸਤ ਦੇ ਨਾਲ ਜੁੜੇ ਹੋਏ ਭਾਈ ਦਲਜੀਤ ਸਿੰਘ ਬਿੱਟੂ ਦੇ ਕਲੋਜ਼ ਸਹਿਯੋਗੀ ਨੇ, ਭਾਈ ਜਸਪਾਲ ਸਿੰਘ ਮੰਝਪੁਰ, ਭਾਈ ਪਰਮਜੀਤ ਸਿੰਘ ਗਾਜ਼ੀ, ਇਹ ਸਾਰੇ ਵੀ ਉੱਥੇ ਮੌਜੂਦ ਸਨ। ਔਰ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ, ਔਰ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਵੀ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਭਾਈ ਮਨਪ੍ਰੀਤ ਸਿੰਘ ਹਰਦਿਆਲ ਸਿੰਘ, ਉਹਨਾਂ ਵੱਲੋਂ ਸਟੇਟਮੈਂਟ ਜਾਰੀ ਹੋਈ ਹੈ। ਉਹਨਾਂ ਨੇ ਸਮੂਹ ਪੰਥਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਸਿੱਖ ਸਿਆਸੀ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਤੇ ਹਜ਼ਾਰਾਂ ਦੀ ਗਿਣਤੀ 'ਚ ਪਹੁੰਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ। ਨਿਹੰਗ ਸਿੰਘਾਂ ਦੇ ਆਗੂ ਭਾਈ ਰਾਜਾ ਸਿੰਘ ਜਿਹੜੇ ਕਿਸਾਨ ਮੋਰਚੇ ਦੇ ਵੇਲੇ ਵੀ ਜਿਹੜੇ ਨੇ ਜਿਹੜਾ ਵੱਡਾ ਜਥਾ ਨਿਹੰਗ ਸਿੰਘਾਂ ਦਾ ਉਹਦੇ ਆਗੂ ਸੀ,
ਉਹ ਵੀ ਉੱਥੇ ਮੌਜੂਦ ਸਨ। ਉਹਨਾਂ ਨੇ ਨਿਹੰਗ ਸਿੰਘਾਂ ਨੇ ਵੀ ਪੂਰੀ ਜਿਹੜੀ ਹੈ ਪਾਰਟਿਸਿਪੇਸ਼ਨ ਕੀਤੀ ਔਰ ਇਸ ਵਰਲਡ ਸਿੱਖ ਪਾਰਲੀਮੈਂਟ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਸ ਗੱਲ ਦਾ ਧਿਆਨ ਰਹੇ ਕਿ ਵੀ ਇਹ ਮੁੱਦੇ ਨੇ ਸਮੁੱਚੀ ਸਿੱਖ ਕੌਮ ਨਾਲ ਸੰਬੰਧਿਤ ਨੇ, ਇਹਨਾਂ ਦਾ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ਔਰ ਇਹ ਇਸੇ ਤਰ੍ਹਾਂ ਹੀ ਜੇ ਅਸੀਂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਾਂਗੇ ਤੇ ਇਹ ਅਸਲ 'ਚ ਸਾਡੀ ਤਾਕਤ ਦਾ ਇਜ਼ਹਾਰ ਵੀ ਹੈ ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਬੜੀ ਮੁਬਾਰਕ ਡਿਵੈਲਪਮੈਂਟ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੋਂ ਇਹ ਆਵਾਜ਼ ਜਿਹੜੀ ਹਜ਼ਾਰਾਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਨੇ ਦਿੱਤੀ ਹੈ ਹੱਕਾਂ ਦੇ ਰਾਖਿਆਂ ਦੇ ਹੱਕ ਦੇ ਵਿੱਚ, ਇਹ ਅਸਲ 'ਚ ਸਾਡੀ ਫਿਊਚਰ ਦੇ ਕੋਰਸ ਨੂੰ ਵੀ ਤੈਅ ਕਰ ਰਿਹਾ ਹੈ ਔਰ ਇਹ ਇਸ ਗੱਲ ਵੱਲ ਜਿਹੜਾ ਸਾਡਾ ਫੋਕਸ ਵੀ ਹੋ ਰਿਹਾ ਹੈ ਕਿ ਅਲਟੀਮੇਟਲੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਹੈ ਖਾਲਿਸਤਾਨ, ਜਿਸ ਨੂੰ ਇਹ ਜਿੰਨਾ ਮਰਜ਼ੀ ਇਹਨਾਂ ਨੇ ਜਿਹੜਾ ਉਹ ਜ਼ਲੀਲ ਕੀਤਾ ਹੈ, ਖਵਾਰ ਕੀਤਾ ਹੈ, ਜੈਨੋਸਾਈਡ ਕੀਤੇ ਨੇ, ਵਿਲ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਪਰ ਇਹਨਾਂ ਨੂੰ ਸ਼ਾਇਦ ਇਹ ਪਤਾ ਨਹੀਂ ਹੈ ਕਿ ਅਸੀਂ ਉਸ ਮਿੱਟੀ ਦੇ ਬਣੇ ਹੋਏ ਹਾਂ ਜਿਹੜੀ 18ਵੀਂ ਸਦੀ ਦੇ ਵਿੱਚ ਜਿਹੜੇ ਸਾਡੇ ਬਜ਼ੁਰਗ ਵੰਗਾਰਦੇ ਸੀ ਜ਼ਾਲਮ ਨੂੰ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਸੋ ਖਾਲਸਾ ਜ਼ੁਲਮਾਂ ਦੀ ਹਨੇਰੀ ਦੇ ਸਾਹਮਣੇ ਵੈਲੀ ਆਫ ਡੈਥ ਚੋਂ ਗੁਜ਼ਰਦੇ ਆ, ਘੱਲੂਘਾਰਿਆਂ ਚੋਂ ਗੁਜ਼ਰਦੇ ਆ, ਇਹ ਉਸ ਦੇ ਅੰਦਰ ਹੋਰ ਵੀ ਚਮਕ ਆਉਂਦੀ ਹੈ, ਹੋਰ ਵੀ ਚਾਅ ਆਉਂਦਾ ਹੈ ਔਰ ਜਿਵੇਂ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਲਾਸਟ ਸਪੀਚ ਜਿਹੜੀ ਬੜੀ ਅੱਜ ਵੀ ਕੋਟ ਹੁੰਦੀ ਹੈ, ਉਹਨਾਂ ਨੇ ਕਿਹਾ ਸੀ ਕਿ ਵੀ 10ਵੇਂ ਪਾਤਸ਼ਾਹ ਨੇ ਜਾਣ ਲੱਗੇ ਇਸ ਪਲੈਨਟ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਬਖਸ਼ ਦਿੱਤੀ, ਪਰ ਗੁਰੂ ਦੇ ਕੋਲ ਜੇ ਕੁਝ ਹੈ ਬਚਿਆ ਦੇਣ ਨੂੰ, ਜਿਹੜੀ ਅੱਜ ਵੀ ਸਭ ਤੋਂ ਗੁਰਗੱਦੀ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਹੈ, ਉਹ ਦਾਤ ਹੈ, ਉਹ ਹਰ ਇੱਕ ਨੂੰ ਨਹੀਂ ਮਿਲਦੀ। ਜੇ ਮੰਗਣਾ ਹੀ ਹੈ ਗੁਰੂ ਤੋਂ ਤੇ ਇਹ ਦਾਤ ਮੰਗੀਏ। ਹੁਣ ਸਾਰੇ ਬੈਠੇ ਸੋਚ ਰਹੇ ਹੋਣਗੇ ਵੀ ਉਹਨਾਂ ਨੇ ਕਿਹਾ ਉਹ ਸ਼ਹੀਦੀ, ਇਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਹਨੂੰ ਗੁਰੂ ਸ਼ਹੀਦੀ ਦੇ ਔਰ ਇਹ ਜਿਹੜਾ ਸ਼ਹੀਦੀ ਜਿਸ ਨੂੰ ਬਖਸ਼ੀ ਜਾਂਦੀ ਹੈ ਉਸ ਨੂੰ ਫਿਰ ਗੁਰੂ ਦੀ ਗੋਦ ਹਾਸਲ ਹੁੰਦੀ ਹੈ। ਹੁਣ ਜਦੋਂ ਤੁਹਾਡੀ ਪ੍ਰੋਗਰਾਮਿੰਗ ਇਸ ਰਸਤੇ ਦੀ ਹੋਏ ਔਰ ਅਸੀਂ ਸਿੱਖ ਕੌਮ ਸਿੱਖ ਧਰਮ ਸਾਡੀ ਅਰਦਾਸ ਗੁਰੂ ਸਾਹਿਬਾਨ ਤੋਂ ਬਾਅਦ ਜੇ ਸਭ ਤੋਂ ਵੱਡਾ ਰੁਤਬਾ ਕਿਸੇ ਦਾ ਹੈ ਤਾਂ ਉਹ ਸ਼ਹੀਦ ਦਾ, ਤੇ ਜਦੋਂ ਖੰਡੇ ਦੀ ਧਾਰ ਤੋਂ ਪਰਖ ਕੇ ਇਸ ਸਕੂਲ 'ਚ ਦਾਖਲ ਹੋਈ ਹੈ ਜਿਹੜਾ ਮੌਤ ਤੋਂ ਬੇਖੌਫ ਹੈ, ਉਹਨੂੰ ਜੇਲਾਂ ਜਾਂ ਉਹਨੂੰ ਹੋਰ ਇਸ ਕਿਸਮ ਦੇ ਜਿਹੜੇ ਇਹਨਾਂ ਦੇ ਢੰਗ ਤਰੀਕੇ ਨੇ ਉਹ ਕੀ ਡਰਾ ਸਕਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਦੁਸ਼ਮਣ ਨੂੰ ਚੰਗੀ ਗੱਲ ਹੈ ਇਹਨਾਂ ਨੂੰ ਸਮਝ ਆ ਜਾਏ, ਨਹੀਂ ਤਾਂ ਫਿਰ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਖਾਲਸਾ ਕਿਵੇਂ ਸਮਝਾਉਂਦਾ ਹੈ, ਤੇ ਫਿਰ ਇਹ ਵੀ ਯਾਦ ਰੱਖਣ ਕਿ ਖੁਆਰ ਹੋਏ ਸਭ ਮਿਲਣਗੇ, ਕਿ ਅਲਟੀਮੇਟਲੀ ਇਹਨਾਂ ਨੂੰ ਖੁਆਰੀ ਖਾਲਸਾ ਦੇਗਾ ਤੇ ਫਿਰ ਸਰਵਾਈਵ ਉਹੀ ਕਰਨਗੇ ਜਿਹੜਾ ਖਾਲਸੇ ਦੀ ਸ਼ਰਨ ਚ ਆਏਗਾ, ਕਿਉਂਕਿ ਰਾਜ ਕਰੇਗਾ ਖਾਲਸਾ। ਇਹ ਸਾਨੂੰ ਸੋਵਰਨਿਟੀ ਗੁਰੂ ਨੇ ਦਿੱਤੀ ਹੋਈ ਹੈ, ਖਾਲਸਾ ਸ਼ੈਲ ਰੂਲ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੱਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ।
ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ ਵੇਅਰਸਕੇਪ ਵਰਜੀਨੀਆ 24486। ਦਰਸ਼ਕੋ, ਬ੍ਰੇਕ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀਆਂ ਵੱਲੋਂ ਸੋਸ਼ਲ ਮੀਡੀਆ ਦੇ ਸਹਾਰੇ ਨਫ਼ਰਤ ਦਾ ਭਰਪੂਰ ਤੂਫਾਨ ਲਗਾਤਾਰਤਾ ਨਾਲ ਖੜਾ ਕੀਤਾ ਜਾਂਦਾ ਹੈ। ਸੋ ਹਾਲ ਹੀ ਵਿੱਚ ਇੰਕਸ਼ਾਫ ਹੋਇਆ ਹੈ ਕਿ ਇਸ ਨਫ਼ਰਤ ਲਈ ਅਤੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਇੱਕ ਟੈਕ ਫੋਗ ਐਪ ਦੀ ਵਰਤੋਂ ਕੀਤੀ ਜਾ ਰਹੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਐਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? देखो, वैसे तो अक्सर ये साडी कोट हुंदी है कि दुश्मन बात करे अनहोनी जी। असी नाजियां दी तर्ज दे उत्ते जां नाजियां ने 1930 च की कीता है वो तो इतिहास च पढ़िया सी और उस तो असी अंदाजा लांदे सी कि भी की कीता होएगा। पर अज जो कुछ असी अपनियां अखां सामने इन्हां हिंदू तवियां दे तौर तरीके वर्तारा और प्रोपेगेंडा लफ्ज़ जिहड़ा जर्मन जबान चों निकलिया नाजियां ने इस्तेमाल किया। उन्होंने मिनिस्ट्री बनाई प्रोपेगेंडा मिनिस्ट्री, पर उन्होंने तो एक मिनिस्ट्री होएगी डॉक्टर गॉयबल्स की अगवाई थले, बाकी अपने कामां च लगे हुए सी। वाइट सुप्रैमेसिज्म दा उन्हां दा एजेंडा सी। पर जिवें अज मोदी की सरकार पिछले 2014 तो लैके पिछले लगभग 8 साल तो उन्हां दीयां सारियां ही मिनिस्ट्रीज इस काम ते लगियां हुई हैं। उन्हां दा हैडकुआर्टर RSS दा नागपुर इस वेले नाजियां दा जो सैटअप जां उन्हां दा नैटवर्क सी वो तां इन्हां दे सामने पेतला पै जांदा है। और एक पासे जिथे ये लोकां नूं उस पत्थर युग दे विच लिजा रहे ने, गोहा खवा रहे ने, गां दा मूत्र पिया रहे ने और हर तरह का वहम भरम झूठ जंतर मंतर तंत्र जिहदा वो कर रहे ने। लेकिन इस सब नूं वेचण दे लई वो जिहड़ा मॉडर्न IT इंडस्ट्री होए जां आर्टिफिशियल इंटैलीजेंस तक पहुँच के असी जे देखिए जिहड़ियां लेटेस्ट काढां ने इस दुनिया दीयां उन्हां नूं इस्तेमाल कर रहे ने। अपना कल्ला यही नहीं कि उन्हां दा करंट अपने असल मुद्दों तो भटकाउण लई जां अपनी औकात जिहड़ी उन्हां दी टोटल कलैप्स है सिस्टम उहनूं छुपाउण दे लई, पर अपने उही जिहड़ा गोबर कल्चर है इन्हां दा गोहा कल्चर है उन्होंने वेचण दे लई। पर सब तो खतरनाक हथियार जिहड़ा लेटेस्ट टैक्नोलॉजी नूं इस्तेमाल करके नफरत और जिहड़ा कोई विरोध करने वाला है उस नूं किवें टारगेट किया जाता है, किवें इन्हां दे कोल एक्सैस है सारे पासे कि डेटा तक किवें पहुंचना है। और फिर वो भावें जर्नलिस्ट ने भावें वो माइनॉरिटीज़ दे आगू ने कोई होर ने उन्हां दे परिवारां दीयां डिटेल्स कढ के भी फिर हुण तक तो सी कि भाई ट्रॉलर बिठाए हुए ने। हुण ट्रॉलर सी कि भी 2-2 रुपये उन्होंने पर ट्वीट मिलते हैं, वो तुसीं 8-10 हज़ार बंदा बिठाया हुआ है। वो ट्रॉलर ने वो ट्वीट एक ने जिहड़ा वो ड्राफ्ट किया उन्हें उन्होंने दिता है, उन्होंने चारे पासे फैला दिता है। हुण वो भी पहुँचते हैं जदों तक एक तो एक अगे जाते हैं वक्त लगता सी। और फिर इन्हां ने असी पैगैसस स्कैंडल देखिया कि किवें एक प्राइवेट इजराइल की कंपनी उन्हां तो भारतीय हुकूमत ने खरीद के पैगैसस ये सी कि भी तुसीं हर एक दे और उहदे जिहड़ी पहली लिस्ट और वाशिंगटन पोस्ट और वड्डे नैटवर्क ने उसनूं जिहड़ा बेनकाब किया उस स्कैंडल नूं कि भी तुसीं फोन राहीं जिहदे मर्जी घर च वड़ जाओ जी, उन्हां दे बैडरूम तो लैके उन्हां दे बाथरूम तक उन्हां दियां बाहर बैठे ही उन्हां दे कैमरे भी ऑन हो जाते हैं। सारा तुसीं उन्हां दा डाटा चोरी भी कर लिया और उन्हां तक तुसीं जिहड़ा वो जो मर्जी
ਉਹਨਾਂ ਦੀ ਇਨਫੋਰਮੇਸ਼ਨ ਕੱਢ ਕੇ ਉਹਨੂੰ ਫਿਰ ਕਿਸੇ ਹੋਰ ਥਾਂ ਤੇ ਤੁਸੀਂ ਇਸਤੇਮਾਲ ਕਰੋ। ਜੀ ਹੁਣ ਜਿਹੜੀ ਔਰ ਪੈਗਾਸਸ ਪਹਿਲਾਂ ਇਹ ਬਿਲਕੁਲ ਡਿਨਾਇਲ 'ਚ ਸੀ, ਪਰ ਜਦੋਂ ਇਸ ਦੀਆਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਗੱਲ ਸਾਹਮਣੇ ਆਈ, ਕੁਝ ਥਾਵਾਂ ਤੇ ਹੀਅਰਿੰਗ ਸ਼ੁਰੂ ਹੋਈਆਂ, ਸੁਪਰੀਮ ਕੋਰਟ ਨੇ ਹੁਣ ਉਸ ਦੇ ਉੱਤੇ ਇੱਕ ਜੱਜ ਕੇ ਕੀ ਬਿਠਾਇਆ ਹੋ, ਨਿਕਲਣਾ ਤਾਂ ਕੁਝ ਨਹੀਂ ਹੈ, ਸੁਪਰੀਮ ਕੋਰਟ ਵੀ ਇਹਨਾਂ ਦੇ ਕੋਲ ਹੀ ਹੈ। ਪਰ ਹੁਣ ਅਸੀਂ ਪਿਛਲੇ ਦਿਨਾਂ 'ਚ ਇਹ ਫਿਰ ਇੱਕ ਵੱਡਾ ਪਾਰਟ ਦੇਖਿਆ ਕਿ ਕਿਵੇਂ ਜੁਲਾਈ 2021 ਦੇ ਵਿੱਚ ਮੁਸਲਮਾਨ ਬੀਬੀਆਂ ਨੂੰ, ਜਿਨ੍ਹਾਂ ਦੇ ਵਿੱਚ ਪ੍ਰੋਮੀਨੈਂਟ ਜਰਨਲਿਸਟ, ਫਿਲਮੀ ਐਕਟਰਸ, ਸੋਸ਼ਲ ਐਕਟਿਵਿਸਟ ਜਾਂ ਜਿਹੜੇ ਇਹਨਾਂ ਦੀਆਂ ਅੱਖਾਂ 'ਚ ਰੜਕਦੀਆਂ ਨੇ, ਚੈਲੰਜ ਕਰਨ ਵਾਲੀਆਂ, ਉਹ ਉਹਨਾਂ ਨੇ ਸੁਲੀ ਬਾਈ ਐਪ ਦੇ ਨਾਂ ਥੱਲੇ ਉਹਨਾਂ ਦਾ ਪਰਸਨਲ ਡਾਟਾ ਔਰ ਉਹਨਾਂ ਦੀ ਨਿਲਾਮੀ ਬੋਲੀ ਲਾਉਣ ਦੀ ਗੱਲ ਕੀਤੀ। ਔਰ ਫਿਰ ਉਸ ਤੋਂ ਬਾਅਦ ਹੁਣ ਅਸੀਂ ਦੇਖਿਆ ਵੀ ਕਿਵੇਂ ਉਹਨਾਂ ਨੇ ਗੁਰਮੁਖੀ ਲੈਂਗੁਏਜ ਪੰਜਾਬੀ ਇਸਤੇਮਾਲ ਕਰਕੇ ਬੁਲੀ ਆਕਸ਼ਨ ਦੇ ਨਾਂ ਥੱਲੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਕਿਉਂਕਿ ਮਹਾਰਾਸ਼ਟਰ 'ਚ ਸ਼ਿਵ ਸੈਨਾ ਦੀ ਸਰਕਾਰ ਹੈ, ਉਹਨਾਂ ਨੇ ਕਾਰਵਾਈ ਕੀਤੀ ਔਰ ਉਹਨਾਂ ਨੇ ਕਿਸੇ ਨੂੰ ਉੱਥੋਂ ਅਸਾਮ 'ਚੋਂ ਚੁੱਕਿਆ, ਕਿਸੇ ਨੂੰ ਉੱਤਰਾਖੰਡ 'ਚੋਂ ਚੁੱਕਿਆ। ਫਿਰ ਦਿੱਲੀ ਪੁਲਿਸ ਜਿਹੜੀ ਜੁਲਾਈ ਦੀ ਉਸ ਕਾਰਵਾਈ ਤੋਂ ਬਾਅਦ, ਹਾਲਾਂ FIRs ਲਿਖਾਈਆਂ ਗਈਆਂ, ਕੋਈ ਕਾਰਵਾਈ ਨਹੀਂ ਸੀ ਹੋਈ, ਫਿਰ ਉਹਨਾਂ ਨੇ ਵੀ ਜਾ ਕੇ ਕੀਤਾ ਜੀ ਅਸੀਂ ਵੀ ਕਰ ਲਿਆ, ਅਸੀਂ 24 ਘੰਟੇ ਸੋਲਵ ਕਰਤਾ। ਹੁਣ ਅਜੇ ਇਹ ਜਿਹੜਾ ਸੁਲੀ ਔਰ ਬੁਲੀ ਜਿਹੜੀਆਂ ਆਕਸ਼ਨਸ ਵਾਲੇ ਦੀ ਅਜੇ ਸਿਆਹੀ ਜਿਹੜੀ ਹੈ ਸੁੱਕੀ ਨਹੀਂ ਸੀ ਇਹ ਸਾਰੇ ਦੀ, ਕਿਉਂਕਿ ਇਹ ਸਾਰੇ ਤੋਂ ਸਾਹਮਣੇ ਆਇਆ ਕਿ ਕਿਵੇਂ ਇਹ ਇੱਕ ਸਿਸਟਮੈਟਿਕ ਕੈਂਪੇਨ ਹਿੰਦੂ ਤਵੀਆਂ ਨੇ ਕੀਤਾ ਉਹਨਾਂ ਦੇ ਬਿਹਾਈਂਡ, ਔਰ ਕਿਵੇਂ ਸਿੱਖਾਂ ਔਰ ਮੁਸਲਮਾਨਾਂ ਨੂੰ ਪੜ੍ਹਾਉਣ ਦੇ ਲਈ ਸਿੱਖ ਆਈਡੀਜ਼, ਫੇਕ ਆਈਡੀਜ਼ ਕ੍ਰੀਏਟ ਕੀਤੀਆਂ ਗਈਆਂ ਔਰ ਇਸਤੇਮਾਲ ਹੋਇਆ। ਹੁਣ ਇੱਕ ਜਿਹੜਾ ਟੈਕ ਫੌਗ ਐਪ ਦਾ ਜ਼ਿਕਰ ਆਇਆ, ਇੱਕ ਤਾਂ ਹੈ ਕਿ ਵੀ ਤੁਸੀਂ ਟਰੋਲਰ ਬਿਠਾਇਆ ਜਾਂ ਜਿਹਨੇ ਟਵੀਟ ਤੁਹਾਡਾ ਚੁੱਕ ਕੇ ਅੱਗੇ ਕਰਨਾ। ਹੁਣ ਐਪ ਐਸੀ ਹੈ ਕਿ ਵੀ ਜਿਹਦੇ 'ਚ ਤੁਹਾਨੂੰ ਉਹ ਕ੍ਰੀਏਟ ਕੀਤੀ ਹੋਈ ਹੈ, ਉਸ ਦੇ ਉੱਤੇ ਵਾਂਸ ਤੁਸੀਂ ਉਹਨੂੰ ਓਪਨ ਕਰਦੇ ਹੋ, ਆਟੋਮੈਟਿਕਲੀ ਉਸ ਦੇ ਵਿੱਚੋਂ ਹਜ਼ਾਰਾਂ ਤੱਕ ਉਹ ਪਹੁੰਚ ਜਾਂਦਾ ਹੈ ਔਰ ਉਹਨੂੰ ਐਸਾ ਕਲਾਊਡ ਕ੍ਰੀਏਟ ਕੀਤਾ ਹੁੰਦਾ ਵੀ ਪਤਾ ਹੀ ਨਹੀਂ ਹੁੰਦਾ ਕਿੱਥੋਂ ਆਇਆ। ਆਟੋਮੈਟਿਕਲੀ ਜਾਲੀ ਅਕਾਊਂਟ ਕ੍ਰੀਏਟ ਹੋਇਆ, ਉਹ ਗਈ ਔਰ ਉਹ ਅਕਾਊਂਟ ਆਟੋਮੈਟਿਕਲੀ ਬੰਦ ਹੋ ਜਾਂਦਾ ਹੈ। ਔਰ ਇਸ ਐਪ ਦਾ ਹੀ ਇਸਤੇਮਾਲ ਜਿਹੜਾ ਜਿਹਨੂੰ ਜਿਹੜੇ ਪਹਿਲੇ ਅਸੀਂ ਡਿਸਕਸ ਕੀਤਾ ਉਹਦੇ 'ਚ ਵੀ ਰਿਹਾ, ਪਰ ਇਹ ਗੱਲ ਸਾਹਮਣੇ ਆਈ ਕਿ ਵੀ ਇਹ ਜਿਹੜੀ ਟੈਕ ਫੌਗ ਐਪ ਹੈ, ਇਸ ਨੂੰ ਜਿਹੜੀ ਕੰਪਨੀ ਦੇ ਰਾਹੀਂ ਇਹ ਸਾਹਮਣੇ ਆਈ ਹੈ, ਉਹ ਕੰਪਨੀ ਹੈ ਜਿਹਨੂੰ ਸਰਕਾਰ ਦੀ ਚਹੇਤੀ ਕੰਪਨੀ ਹੈ। ਸੋ ਜ਼ਾਹਰ ਹੈ ਵੀ RSS BJP ਨੇ ਇਸ ਸਾਰੇ ਨੂੰ ਕ੍ਰੀਏਟ ਕੀਤਾ ਔਰ ਇਹ ਜਿਹੜੇ ਨੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਯੂਥ ਵਿੰਗ ਨਾਲ ਸੰਬੰਧਿਤ ਨੇ ਇਸ ਐਪ ਨੂੰ ਬਣਾਉਣ ਵਾਲਿਆਂ 'ਚ। ਇਹ ਸ਼੍ਰੀਨੇਟ cited media reports to allege that tech fog promotes hate speeches, targets women, is abusive and helps propagate lies and hatred. ਇਹ ਈਵਨ ਕਾਂਗਰਸ ਨੇ ਅੱਜ ਮੰਗ ਕੀਤੀ ਹੈ। Congress accuses BJP of using tech fog app to propagate its agenda on social media and seeks Supreme Court's intervention. ਕਾਂਗਰਸ ਨੇ ਕਿਹਾ ਕਿ ਵੀ ਔਰ ਇਹਦੇ ਤੋਂ ਹੀ ਸਾਹਮਣੇ ਆਇਆ ਕਿ ਇਹ ਟੈਕ ਫੌਗ ਹੀ ਸੀ ਜਿਹਦੇ ਰਾਹੀਂ ਉਹਨਾਂ ਨੇ ਸਭ ਤੋਂ ਪਹਿਲਾਂ ਇਹਦਾ ਇਸਤੇਮਾਲ ਜਦੋਂ ਕੋਰੋਨਾ ਦਾ ਜੇ ਸਪਰੈਡ ਸ਼ੁਰੂ ਨਹੀਂ ਸੀ ਹੋਇਆ, ਲੇਕਿਨ ਇਹਨਾਂ ਨੇ ਤਬਲੀਗੀ ਜਮਾਤ ਦੇ ਨਾਲ ਜੋੜ ਕੇ ਦਿੱਲੀ ਦੇ ਵਿੱਚ ਕਿ ਜੀ ਇਹ ਕੋਰੋਨਾ ਜਿਹਾਦ ਦਾ ਨਾਂ ਦਿੱਤਾ ਹੈ, ਹਜ਼ਾਰਾਂ ਤੱਕ ਉਹ ਮੈਸੇਜ ਲੱਖਾਂ ਤੱਕ ਪਹੁੰਚਾਇਆ, ਫਿਰ ਉਹਨਾਂ ਦੇ ਖਿਲਾਫ ਹੇਟਰਡ ਫੈਲਾਈ। ਇਹ ਸਾਰੀ ਜਿਹੜੀ ਇਸਤੇਮਾਲ ਕੀਤਾ ਗਿਆ ਸੀ ਤਬਲੀਗੀ ਜਮਾਤ ਨੂੰ ਹੇਟਰਡ ਦੇ ਲਈ ਮੁਸਲਮਾਨਾਂ ਦੇ ਖਿਲਾਫ, ਇਹ ਟੈਕ ਫੌਗ ਦੇ ਰਾਹੀਂ ਜਿਹੜਾ ਇਹ ਕੀਤਾ ਗਿਆ ਸੀ। ਔਰ ਇਸ ਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਕਿ ਹੁਣ ਈਵਨ ਇਹ ਟੈਕ ਫੌਗ ਦੀ ਗੱਲ ਇੰਨੀ ਕੁ ਅੱਗੇ ਵਧੀ ਹੈ ਕਿ ਈਵਨ ਐਡੀਟਰਸ ਗਿਲਡ ਜਿਹੜੀ ਮੀਡੀਆ ਵਾਲਿਆਂ ਦੀ ਹਾਈਐਸਟ ਬਾਡੀ ਹੈ, ਉਹਨਾਂ ਨੇ ਮੰਗ ਕੀਤੀ ਹੈ, ਐਡੀਟਰਸ ਗਿਲਡ ਡਿਮਾਂਡ ਸੁਪਰੀਮ ਕੋਰਟ ਪ੍ਰੋਬ ਇਨ ਟੈਕ ਫੌਗ ਐਪ ਰੋ। ਔਰ ਗਿਲਡ ਨੇ ਉਹਨਾਂ ਨੂੰ ਕਿਹਾ ਕਿ ਵੀ ਇਹਨੂੰ ਜਿਹੜਾ ਸੁਪਰੀਮ ਕੋਰਟ ਇਸ ਗੱਲ ਦਾ ਸੰਗਿਆਨ ਲਏ ਕਿ ਉਹ ਦੈਟ ਸ਼ੁੱਡ ਡਿਸਮੈਂਟਲ ਮਿਸੋਜਿਨਿਸਟਿਕ ਐਬਿਊਸਿਵ ਡਿਜੀਟਲ ਐਕੋਸਿਸਟਮ। ਇਹ ਸਾਰੇ ਤਾਂ ਕੰਟਰੋਲ ਹੀ ਇਹਨਾਂ ਦਾ ਹੈ, ਹਿੰਦੂ ਤਵੀਆਂ ਦਾ। ਔਰ ਇਹਦੇ 'ਚ ਵਾਇਰ ਨੇ ਇਸ ਦੇ ਉੱਤੇ ਟੈਕ ਫੌਗ ਦੇ ਉੱਤੇ ਕਾਫੀ ਡੀਟੇਲਡ ਸਟੋਰੀ ਕੀਤੀ ਹੈ ਔਰ ਉਹਦੇ ਤੇ ਹੀ ਬੇਸਡ ਐਡੀਟਰ ਗਿਲਡ ਨੇ ਕਿਹਾ ਕਿ ਸੁਪਰੀਮ ਕੋਰਟ ਸ਼ੁੱਡ ਟੇਕ ਕੋਗਨੀਸੈਂਸ ਆਫ ਦਾ ਮੈਟਰ ਐਂਡ ਆਰਡਰ ਅ ਪ੍ਰੋਬ। ਔਰ ਇਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜਾ ਇਹ ਡਿਜੀਟਲ ਸਿਸਟਮ ਐਕੋਸਿਸਟਮ ਹੈ ਇਹਨੂੰ ਡਿਸਮੈਂਟਲ ਕੀਤਾ ਜਾਏ। ਉਹਨਾਂ ਦੀ ਜਿਹੜੀ ਸਟੇਟਮੈਂਟ ਹੈ
कि they should Supreme Court should thoroughly investigate and identify and punish all the people working for the app. It was disturbing to note the statement said that most of attacks were targeted at journalists who had been outspokenly critical of the current government and the ruling party. This is travesty of all democratic norms and in violation of law. और उन्होंने कहा the purpose of this app, Guild said, was to instill fear and prevent journalists from doing their job. In a separate incident, instances of online auction of Muslim women by at least 2 open source apps on the GitHub platform. पहला GitHub platform यूज होया और हुण ये जिहड़ा जे महाराष्ट्र पुलिस जिहड़ी है वो कार्रवाई ना करदी तो जिवें जुलाई च सुली ऐप वाला जिहड़ा वो गम मुक गया सी ये भी किसी पासे नहीं सी जाना और कला ये नहीं है कि हुण यही जिहियां ऐप ने जिहड़ियां उन्होंने इस्तेमाल कीतियां जे मोदी दा सो कॉल्ड सिक्योरिटी ड्रामे दे नां थल्ले और पंजाब चों मुड़ जांदा है जुमला बोल के कि जी मैं जिंदा वापस आ गया हूं और किवें अगले 24 घंटे 48 घंटे दे विच नफरत फैलाई गई और सिखां च फीयर परपा किया गया कि उन्हां दी नस्लकुशी की जाएगी उन्हें दुनिया भर दे विच असीं भी इत्थे ਜਿਹੜੀਆਂ ਕੰਸਰਨਡ ਸਟੇਟ ਡਿਪਾਰਟਮੈਂਟ ਔਰ ਦੂਸਰੇ ਨੇ ਉਹਨਾਂ ਤੱਕ ਆਪਣੀਆਂ ਰਿਪਰੈਜ਼ੈਂਟੇਸ਼ਨਸ ਭੇਜੀਆਂ ਨੇ ਔਰ ਇਸ ਮੁੱਦੇ ਦੇ ਉੱਤੇ ਈਵਨ ਕਿ ਇਹ ਹਿੱਟ ਦੇ ਥੱਲੇ ਕਿਵੇਂ ਸਿੱਖ ਜੈਨੋਸਾਈਡ ਦੇ ਲਈ ਵੀ ਉੱਥੇ ਇੱਕ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਕੈਨੇਡਾ ਚ ਨੇ ਸਰ ਸੁਖਵਿੰਦਰ ਸਿੰਘ ਹੰਸਰਾ ਜਿਹੜੇ ਵੈਟਰਨ ਜਰਨਲਿਸਟ ਵੀ ਨੇ ਔਰ ਰੇਡੀਓ ਨੈਟਵਰਕ ਅਣਖੀਲਾ ਪੰਜਾਬ जिन्हों के फंक्शन शमूलीयत के लिए सर जसवंत सिंह खालड़ा आए सन ये फादर ने इस रेडियो और टीवी भी अणखीला पंजाब टीवी भी उदों सी और उन्होंने इस दे उत्ते एक स्टेटमेंट भी जारी की है और उन्होंने कैनेडा के फॉरन मिनिस्टर मैलेनी जॉली उन्होंने लिखा कि भी ये जो इस वेले भारत दे विच माहौल बनाया जा रहा है फीयर है कि जैनोसाइडल अटैक अगेंस्ट सिक्स ये होणगे क्योंकि नरेंद्र मोदी और उन्होंने हिंदू नैशनलिस्ट नैरेटिव हिंदुत्ववाद का बिल्ड किया और उन्होंने कहा कि भी हुण दे पीरीयड दे विच फिरोजपुर की रैली कैंसल होने नूं लैके एक नैरेटिव सिरजिया गया और इस सारे दे विच जिहड़ा हालांकि कोई उन्होंने सिक्योरिटी थ्रैट नहीं सी लेकिन इस सारे नूं सिखां दे खिलाफ नफरत दे लई और फिर राइट विंग मीडिया इज प्रमोटिंग द इनकरैक्ट नैरेटिव दैट प्राइम मिनिस्टर मोदी's लाइफ was in danger following the claimed disruption of prime minister visit to Punjab. The right wing Hindu nationalist agencies or there are widespread threats on media and on official social media pages of repeating 1984 genocide against Sikhs when over 30,000 Sikhs were murdered in cold blood in streets of New Delhi and many other cities कि भाई 30,000 तो ज़्यादा नवंबर 84 च इन्होंने और सिखा नूं ये धमकियां दित्तियां जा रही हैं कि भाई असीं वो दोहरा देंगे और असीं एप्रीशिएट करते हैं जिवें उन्होंने टाइमली लैटर लिखा है और इहदे च जिहड़ा ईवन श्रोमणी अकाली दल अमृतसर कैनेडा दा लैटर हैड है उहदे थल्ले मिस्टर निकोलस डी क्रिस्टोफ दी कोट है यू विल बी जज्ड इन ईयर्स टू कम by how you responded to genocide on your watch कि आने वालियां जनरेशनां आने वाले वरे आने वालियां पीढ़ियां तुहानू इस पैमाने दे नाल जज करनगियां कि भाई जदों तुहाडे सामने जेनोसाइड हो रहा सी जां उस दे लई जिहड़ी तैयारी हो रही सी ते तुसीं उदों की कर रहे सी सो ये रिमाइंडर है कैनेडा दी गवर्नमेंट नूं कि भाई इंडिया दे विच जो माहौल सिरजिया जा रहा है सिख जैनोसाइड का इस दे उत्ते जिहड़ा वो इंटरवीन करो और इस तरह हालां हुण जदों हरिद्वार दे विच धर्म संसद के नां थल्ले गुंडे इन्हां दे साधु इकट्ठे होए और उन्होंने मुसलमानां दे सफाए की काल हथियार चुकण की काल दित्ती कि जो रोहिंग्या मुसलमानां दे नाल म्यांमार दे फौज ने कीता उवें इन्हां दा सफाया कर दिओ ਤੇ ਸੁਪਰੀਮ ਕੋਰਟ ਵੀ ਸੁੱਤਾ ਰਿਹਾ ਔਰ ਹੁਣ ਜਿਹੜਾ ਇੱਕ ਪੈਟੀਸ਼ਨਰ ਜਿਹੜੇ ਨੇ ਉਹ ਸੁਪਰੀਮ ਕੋਰਟ ਤੱਕ ਗਏ ਨੇ ਔਰ ਸੁਪਰੀਮ ਕੋਰਟ ਟੂ ਹੀਅਰ ਪਲੀ ਔਨ ਹਰਦੁਆਰ ਹੇਟ ਸਪੀਚ ਇਵੈਂਟ ਔਨ ਜਨਵਰੀ 12th ਕੱਲ ਇਹ ਹੋਏਗਾ ਉਹਦੇ ਚ ਸੁਣਨਾ ਸੁਣਾਉਣਾ ਤਾਂ ਕੀ ਹੈ ਹਾਲਾਂ ਇੱਕ ਪਾਸੇ ਇਹ ਚੱਲ ਰਿਹਾ ਪਰ ਦੂਸਰੇ ਪਾਸੇ
ਹਿੰਦੂਤਵਾ ਦੀਆਂ ਜਿਹੜੀਆਂ ਸਟੋਨ ਏਜ ਪ੍ਰੈਕਟਿਸਿਸ ਨੇ ਉਹ ਬਰਾਬਰ ਪ੍ਰਮੋਟ ਹੋ ਰਹੀਆਂ ਨੇ। ਸੇਵੀਅਰਡ ਹੈਡ ਫਾਊਂਡ ਐਟ ਮਹਾਕਾਲੀ ਟੈਂਪਲ, ਹੁਣ ਹੈਦਰਾਬਾਦ ਦੇ ਹਵਾਲੇ ਨਾਲ ਹੈ ਕਿ ਉੱਥੇ ਮਹਾਕਾਲੀ ਦੇ ਮੰਦਿਰ 'ਚ ਇੱਕ ਆਲਮੋਸਟ ਜਿਹੜਾ 30ਵਿਆਂ 'ਚ ਉਹਦਾ ਕੱਟਿਆ ਹੋਇਆ ਸਿਰ ਉਹ ਮੰਦਿਰ ਦੇ ਵਿੱਚ ਮਿਲਿਆ। ਔਰ ਕੋਈ ਕਿਉਂਕਿ ਇਹ ਉਸ ਜ਼ਮਾਨੇ ਜਿਹੜਾ ਹਿੰਦੂ ਜਿਹੜਾ ਬਲੀਦਾਨ ਲਫ਼ਜ਼ ਵੀ ਹੈ ਅਸੀਂ ਵੀ ਕਈ ਵਾਰੀ ਇਸਤੇਮਾਲ ਕਰਦੇ ਹਾਂ ਸਿੱਖਾਂ ਦੀਆਂ ਜਿਹੜੇ ਸਮਾਗਮਾਂ ਦੇ ਹਵਾਲੇ ਨਾਲ ਅਸੀਂ ਦੇਖਦੇ ਇਹ ਨਹੀਂ ਇਸਤੇਮਾਲ ਕਰਨਾ ਚਾਹੀਦਾ। ਬਲੀਦਾਨ ਦਾ ਹੁੰਦਾ ਹੀ ਸੀ ਕਿ ਬਲੀ ਤੋਂ ਆਇਆ, ਪਸ਼ੂ ਬਲੀ ਔਰ ਇਨਸਾਨ ਦੀ ਬਲੀ। ਇਹ ਇਹਨਾਂ ਦੀ ਕਾਲੀ ਮਾਤਾ ਔਰ ਇਹਨਾਂ ਦੀਆਂ ਦੇਵੀਆਂ ਜਿਹੜੀਆਂ ਨੇ ਉਹ ਦੇਵੀਆਂ ਉਹ ਇਨਸਾਨੀ ਬਲੀ ਵੀ ਲੈਂਦੀਆਂ ਸੀ। ਸੋ ਇਹ ਕਿਸੇ ਨੇ ਕਿਸੇ ਤਾਂਤਰਿਕ ਦੇ ਕਹਿਣ ਤੇ ਕਿਸੇ ਦਾ ਸਿਰ ਵੱਢ ਕੇ ਉੱਥੇ ਮਹਾਕਾਲੀ ਦੇ ਮੰਦਿਰ 'ਚ ਭੇਟ ਕੀਤਾ ਕਿ ਆਹ ਲੋ ਜੀ ਅਸੀਂ ਇਨਸਾਨੀ ਬਲੀ ਦੇ ਰਹੇ। ਔਰ ਇਹ ਇਕੱਲਾ ਇਹ ਨਹੀਂ ਕਿਉਂਕਿ ਯੂਪੀ ਦੀਆਂ ਚੋਣਾਂ ਨੇ ਧਰਮ ਦੇ ਮੁੱਦੇ ਨੂੰ ਸੈਂਟਰ ਸਟੇਜ ਤੇ ਲੈ ਆਉਂਦਾ ਹੈ। ਰਿਲੀਜਨ ਟੇਕ ਸੈਂਟਰ ਸਟੇਜ ਇਨ ਯੂਪੀ ਪੋਲੀਟੀਕਲ ਅਰੀਨਾ ਔਰ ਥਾਂ ਥਾਂ ਤੇ ਮੰਦਿਰ ਔਰ ਦੂਸਰੇ ਤਾਂ ਬਣਾ ਹੀ ਰਹੇ ਨੇ। ਬੀਜੇਪੀ ਲੀਡਰਸ ਅਨਵੇ ਲਾਰਡ ਪਰਸ਼ੂਰਾਮ ਸਟੈਚੂ ਟੂ ਕਾਊਂਟਰ ਅਖਿਲੇਖ ਬ੍ਰਾਹਮਨਸ ਆਊਟਰੀਚ ਬਿਡ। ਹੁਣ ਪਰਸ਼ੂਰਾਮ ਇਹਨਾਂ ਦਾ ਬ੍ਰਾਹਮਣਾਂ ਦਾ ਜਿਸ ਬਾਰੇ ਅੱਜ ਉਹਨੇ ਕੁਹਾੜੀ ਲੈ ਕੇ ਸਾਰੇ ਖੱਤਰੀ ਮਾਰਤੇ ਕਿਉਂਕਿ ਉਹਨੇ ਉਹਨੂੰ ਅਫੈਂਡ ਕੀਤਾ। ਸੋ ਮਤਲਬ ਇੱਕ ਪਾਸੇ ਇਹ ਸਟੋਨ ਏਜ ਵਾਲੀਆਂ ਇਹ ਮਹਾਕਾਲੀ ਮੰਦਿਰ ਇਨਸਾਨੀ ਬਲੀ ਔਰ ਇਹ ਜਿਹੜੇ ਨੇ ਪਰਸ਼ੂਰਾਮ ਦੇ ਬਣਾ ਦੇਣੇ ਇਹ ਕਰ ਰਹੇ ਨੇ। ਪਰ ਦੂਸਰੇ ਪਾਸੇ ਲੇਟੈਸਟ ਇਹ ਜਿਹੜਾ ਜਿਸ ਅਸੀਂ ਐਪ ਦਾ ਜ਼ਿਕਰ ਕੀਤਾ ਹੈ ਫੌਗ ਦੇ ਵਿੱਚ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕ੍ਰੀਏਟ ਕੀਤੀ ਹੋਈ ਹੈ। ਸੋ ਤੁਸੀਂ ਅੰਦਾਜ਼ਾ ਲਾਓ ਵੀ ਟੈਕਨੋਲੋਜੀ ਲੇਟੈਸਟ ਪਰ ਨਫ਼ਰਤ ਔਰ ਜਿਹੜਾ ਹਿੰਦੂਤਵਾ ਇਹਨਾਂ ਦਾ ਸਟੋਨ ਏਜ ਪੱਥਰ ਯੁੱਗ ਜਦੋਂ ਲੋਕ ਪੱਥਰਾਂ ਦੇ ਯੁੱਗ 'ਚ ਰਹਿੰਦੇ ਸੀ ਉਹਦੇ ਥੱਲੇ ਵਾਸਟ ਪੋਪੂਲੇਸ਼ਨ ਨੂੰ ਇਹ ਧੱਕ ਰਹੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਹੈ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਮੋਦੀ ਸਰਕਾਰ ਵੱਲੋਂ ਵਿਕਾਊ ਮਾਲ ਲੋਕਾਂ ਨੂੰ ਧੜਾਧੜ ਬੀਜੇਪੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਪਰ ਇਸ ਗੱਲ ਦਾ ਧਿਆਨ ਰਹੇ ਕਿ ਕੇਜਰੀਵਾਲ ਦੀ ਆਮ ਆਦਮੀ ਪਾਰਟੀ, ਬਾਦਲ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਢੀਂਡਸਾ ਟੋਲਾ ਵਿੱਚ ਇਹ ਜਿਹੜੀਆਂ ਆਰਐਸ ਦੀਆਂ ਹੀ BCD ਟੀਮਾਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਹਾਲਾਂ ਸਾਡੇ ਇੱਕ ਦੋ ਜਿਹੜੇ ਵਿਊਅਰ ਨੇ ਉਹ ਕਈ ਵਾਰ ਕਹਿਣਗੇ ਕਿ ਜੀ ਇਸ ਤਰ੍ਹਾਂ ਤਾਂ ਨਹੀਂ ਹੈ ਵੀ ਜਿਵੇਂ ਇੰਡੀਆ ਨੇ ISI ਪਾਕਿਸਤਾਨ ਨੂੰ ਹਰ ਚੀਜ਼ ਲਈ ਬਲੇਮ ਦੇ ਕੇ ਉਹਨਾਂ ਨੂੰ ਲਾਰਜਰ ਦੈਨ ਲਾਈਫ ਬਣਾ ਦਿੱਤਾ ਹੈ। ਇਸੇ ਤਰ੍ਹਾਂ ਤਾਂ ਨਹੀਂ ਹੈ ਕਿ ਵੀ ਹਰ ਚੀਜ਼ ਨੂੰ ਅਸੀਂ RSS ਦੇ ਖਾਤੇ 'ਚ ਪਾ ਕੇ ਜੋ RSS ਨਹੀਂ ਹੈ ਜਾਂ ਜਿੰਨਾ ਹੈ ਉਹਦੇ ਨਾਲ ਉਹਨੂੰ ਦਿਓ ਕਦ ਬਣਾ ਦਿੱਤਾ ਹੈ। ਤੇ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਵੀ ਇੰਡੀਆ ਤਾਂ ਕਿਉਂਕਿ ਪਾਕਿਸਤਾਨ ਦੀ ਹੋਂਦ ਨੂੰ ਉਹਨਾਂ ਨੇ ਐਕਸੈਪਟ ਨਹੀਂ ਕੀਤਾ ਔਰ ਉਹਨਾਂ ਨੇ ਹਰ ਗੱਲ ਦੇ ਲਈ ਜਿਹੜਾ ਬਲੇਮ ਕਰਨ ਦੀ ਲਾਈਨ ਜੇ ਮੀਂਹ ਪੈ ਗਿਆ ਤਾਂ ਵੀ ISI ਜ਼ਿੰਮੇਵਾਰ ਹੈ, ਜੇ ਜ਼ਿਆਦਾ ਪੈ ਗਿਆ ਤਾਂ ਵੀ ਹੈ, ਨਾ ਪਿਆ ਤਾਂ ਵੀ ਹੈ।
ਸੋ ਉਹਨਾਂ ਦਾ ਤਾਂ ਉਹ ਤਕੀਆ ਕਲਾਮ ਬਣ ਗਿਆ, ਕਿਉਂਕਿ ਉਹਨਾਂ ਨੇ ਹਰ ਹਾਲਤ 'ਚ ਪਾਕਿਸਤਾਨ ਨੂੰ ਬਦਨਾਮ ਕਰਨਾ ਹੈ। ਔਰ ਜਿਹੜੀ ਕਰਾਊਡ ਉਹਨਾਂ ਨੇ ਨਫ਼ਰਤ ਦੇ ਉੱਤੇ ਲਾਈ ਹੋਈ ਹੈ ਮੁਸਲਮਾਨਾਂ ਦੇ ਖਿਲਾਫ ਔਰ ਪਾਕਿਸਤਾਨ ਦੀ ਹੋਂਦ ਨੂੰ ਐਕਸੈਪਟ ਨਹੀਂ ਕੀਤਾ ਹੋਇਆ, ਉਹਨਾਂ ਨੇ ਉਸ ਲਾਈਨ ਨੂੰ ਹੀ ਰੱਖਣਾ ਹੈ। ਹਾਲਾਂਕਿ ਹਕੀਕਤ ਇਹ ਹੈ ਕਿ ਭਾਰਤ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ 1971 'ਚ 2 ਹਿੱਸਿਆਂ 'ਚ ਤੋੜਿਆ। ਪਾਕਿਸਤਾਨ ਦੀਆਂ ਬਰੂਹਾਂ ਤੇ ਹੀ ਨਹੀਂ, ਉਹਦੇ ਅੰਦਰ ਦਹਿਸ਼ਤਗਰਦੀ ਦੇ ਲਈ ਕੁਲਭੂਸ਼ਣ ਯਾਦਵ ਬੈਠਾ ਦੱਸ ਰਿਹਾ ਕਿ ਕਿਸ ਕਿਸਮ ਦਾ ਦਹਿਸ਼ਤਗਰਦੀ ਦਾ ਮਾਹੌਲ ਉਹਨਾਂ ਨੇ ਉੱਥੇ ਸਿਰਜਿਆ। ਔਰ ਜੇ ਅਸੀਂ ਈਵਨ ਅੱਤਵਾਦ ਦੇ ਹਵਾਲੇ ਨਾਲ ਦੇਖੀਏ ਤੇ ਸੁਸਾਈਡ ਬੰਬਰਸ ਦਾ ਵੀ ਜਿਹੜਾ ਕਨਸੈਪਟ ਲਿਟੇ ਲਿਬਰੇਸ਼ਨ ਟਾਈਗਰਸ ਆਫ ਤਾਬਿਲ ਆਲਮ ਸ੍ਰੀਲੰਕਾ ਦੇ ਵਿੱਚ ਦੁਨੀਆ ਦੇ ਵਿੱਚ ਪੋਲੀਟੀਕਲ ਮਕਸਦ ਦੇ ਲਈ ਇਸ ਲੈਵਲ ਦੇ ਉੱਤੇ ਗਰਾਊਂਡ ਤੇ, ਹਾਲਾਂਕਿ ਕਾਮਾਕਾਜ਼ੀ ਸੁਸਾਈਡਰ ਉਹ ਜਾਪਾਨੀਆਂ ਦਾ ਇੱਕ ਡਿਫਰੈਂਟ ਕਨਸੈਪਟ ਸੀ, ਉਹ ਵੀ ਇੰਡੀਆ ਨੇ ਇਸਤੇਮਾਲ ਕੀਤਾ। ਔਰ ਟੈਰਰਿਜ਼ਮ ਚ ਸਟੇਟ ਇੱਥੋਂ ਤੱਕ ਪਹੁੰਚ ਗਈ ਕਿ ਆਪਣੇ ਸ਼ਹਿਰੀਆਂ ਦੇ ਉੱਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਉਹਨਾਂ ਦੇ ਸਭ ਤੋਂ ਮੁਕੱਦਸ ਸਥਾਨ ਨੂੰ ਡਿਸਟਰੋਏ ਕੀਤਾ। ਸੋ ਭਾਰਤ ਤੋਂ ਵੱਧ ਕੇ ਕੋਈ ਫਾਸ਼ਿਸਟ ਨਾਜ਼ੀ ਤਰਜ਼ ਦੀ ਟੈਰਰਿਸਟ ਅੱਤਵਾਦੀ ਸਟੇਟ ਕੋਈ ਹੋਰ ਨਹੀਂ। ਔਰ ਜਦੋਂ ਅਸੀਂ 2014 ਚ ਜਦੋਂ ਕਿ ਮੋਦੀ ਪਾਵਰ ਦੇ ਵਿੱਚ ਆਂਦਾ ਹੈ ਔਰ ਆਰਐਸਐਸ ਦੀ ਉਹ ਆਈਡੀਓਲੋਜੀ ਜਿਹੜੀ 1920 ਚ ਹੈਡਗਵੇਅਰ ਨੇ ਦਿੱਤੀ, ਜਿਹਦਾ ਪਿਓ ਸਾਵਰਕਰ ਸੀ, ਜਿਸ ਆਈਡੀਓਲੋਜੀ ਦਾ ਹਿੰਦੂਤਵਾਦ ਹੈ, ਉਹਨੂੰ ਜਿਸ ਹੱਦ ਤੱਕ ਜਾ ਕੇ ਇੰਪਲੀਮੈਂਟ ਕਰ ਰਹੇ ਨੇ, ਕਿਉਂਕਿ ਇਹ ਕੋਈ ਓਵਰਨਾਈਟ ਆਇਆ ਕੋਈ ਐਮੋਸ਼ਨਲ ਹਿਚਕੋਲਾ ਨਹੀਂ ਹੈ ਕਿ ਜਿਹਦੇ ਥੱਲੇ ਇੱਕ ਪਾਰਟੀ ਆਏ, ਜਿਵੇਂ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ ਟੋਟਲ ਰੈਵੋਲੂਸ਼ਨ ਦਾ ਆਇਆ ਔਰ ਇੱਕ ਜਨਤਾ ਪਾਰਟੀ ਬਣੀ, ਮੁਰਾਰਜੀ ਦੇਸਾਈ ਉਹਦਾ ਪ੍ਰਾਈਮ ਮਿਨਿਸਟਰ ਬਣ ਗਿਆ। ਉਹ ਜਿੰਨੀ ਤੇਜ਼ੀ ਨਾਲ ਕੋਈ ਆਂਦਾ ਹੈ ਇਸ ਕਿਸਮ ਦਾ ਹਿਚਕੋਲਾ ਅੱਗੇ ਲੈ ਜਾਂਦਾ, ਉਨੀ ਤੇਜ਼ੀ ਨਾਲ ਹੀ ਉਹ ਪਿੱਛੇ ਸੁੱਟ ਜਾਂਦਾ। ਜਾਂ ਜਿਵੇਂ ਅਸੀਂ ਬਾਹਰਲੀ ਦੁਨੀਆ ਦੇ ਵਿੱਚ ਅਰਬ ਸਪਰਿੰਗ ਦੇਖਦੇ ਹਾਂ, ਜਾਂ ਕੋਈ ਹੋਰ ਲਫ਼ਜ਼ ਕਈ ਵਾਰ ਇਸਤੇਮਾਲ ਹੁੰਦਾ ਹੈ ਜੀ ਇਹ ਕਿਸੇ ਜ਼ਮਾਨੇ 'ਚ ਮਾਰਕਸਿਜ਼ਮ ਕਮਿਊਨਿਜ਼ਮ ਦਾ, ਉਹ ਸਾਰੇ ਆਏ ਨਿਕਲ ਗਏ। ਪਰ ਇਹਨਾਂ ਦੇ ਪਿੱਛੇ 100 ਸਾਲ ਦੀ ਉਹ ਟ੍ਰੇਨਿੰਗ, ਬਿਲਕੁਲ 47 ਤੋਂ ਬਾਅਦ 3 ਵਾਰ ਆਰਐਸਐਸ ਬੈਨ ਹੁੰਦਾ ਔਰ ਪੋਲੀਟੀਕਲ ਪਾਵਰ ਤੱਕ ਪਹੁੰਚ ਕੇ, ਔਰ ਇਹਨਾਂ ਕੋਲ ਹਰ ਸ਼ੋਬੇ ਦੇ ਵਿੱਚ ਵੱਡੇ ਥਿੰਕਰ ਔਰ ਪੈਸੇ ਦੀ ਤਾਂ ਕੋਈ ਕਮੀ ਨਹੀਂ ਹੈ, ਕਿਉਂਕਿ ਇਹਨਾਂ ਨੇ ਐਸੇ ਆਪਣਾ ਇੱਕ ਨੈਟਵਰਕ ਬਣਾਇਆ ਹੋਇਆ। ਹੁਣ ਤਾਂ ਹਕੂਮਤ ਇਹਨਾਂ ਦੇ ਕੋਲ ਹੈ ਔਰ ਸਾਰੇ ਹੀ ਅੰਬਾਨੀ, ਅਡਾਨੀ, ਪਤੰਜਲੀ ਇਹ ਸਿਰਫ ਆਪਣੇ ਕਾਰੋਬਾਰ ਹੀ ਨਹੀਂ ਵਧਾਉਂਦੇ ਜਾਂ ਸਰਕਾਰ ਦਾ ਲੈ ਕੇ ਫਾਇਦਾ ਚੱਕ ਕੇ ਉਹ ਜਿਹੜੇ ਨੇ ਬਿਲੀਅਨਰ ਹੀ ਨਹੀਂ ਬਣੇ ਹੋਏ, ਉਹ ਬਰਾਬਰ ਇਹਨਾਂ ਦੀ ਇਸ ਆਰਐਸਐਸ ਆਈਡੀਓਲੋਜੀ ਨੂੰ ਅੱਗੇ ਪ੍ਰਮੋਟ ਕਰਨ ਦੇ ਲਈ ਜਿਹੜਾ ਉਹ ਯਤਨਸ਼ੀਲ ਰਹਿੰਦੇ ਨੇ ਔਰ ਪੂਰੀ ਮਦਦ ਕਰਦੇ ਨੇ। ਬਿਲਕੁਲ ਹੁਣ ਜਿਵੇਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ 3 ਸੂਬੇ ਭਾਰਤ ਦੇ ਵਿੱਚ ਐਸੇ ਨੇ ਜਿਨ੍ਹਾਂ ਦੇ ਵਿੱਚ ਮਾਈਨੋਰਿਟੀ ਕਮਿਊਨਿਟੀ ਇਨ ਮੈਜੋਰਿਟੀ ਹੈ। ਪੰਜਾਬ 'ਚ ਸਿੱਖ ਨੇ, ਜੰਮੂ ਕਸ਼ਮੀਰ ਦੇ ਵਿੱਚ ਮੁਸਲਮਾਨ ਔਰ ਨਾਗਾਲੈਂਡ ਦੇ ਵਿੱਚ ਈਸਾਈ। ਕਿਵੇਂ ਇਹਨਾਂ ਨੇ ਨਾਗਾਲੈਂਡ ਨੂੰ ਵੀ ਜਿਹੜਾ ਉਹ ਪਿਛਲੇ ਸਾਰੇ 74 ਸਾਲਾਂ 'ਚ ਜ਼ੁਲਮ ਵੀ ਕੀਤੇ, ਫਿਰ ਪਿਛਲੇ 20-21 ਸਾਲ ਤੋਂ ਗੱਲਬਾਤ ਵੀ ਸ਼ੁਰੂ ਕੀਤੀ। ਹੁਣ ਅਗੇਨ ਨਾਗਾਲੈਂਡ ਡਿਸਟਰਬਡ ਏਰੀਆ ਬਣਾ ਕੇ ਔਰ ਕਿਵੇਂ ਫੌਜ ਨੇ ਉਹਨਾਂ ਦੇ 14-15 ਇਨੋਸੈਂਟ ਲੋਕ ਮਾਰੇ ਸਾਡੇ ਸਾਹਮਣੇ ਨੇ। ਜੰਮੂ ਕਸ਼ਮੀਰ ਦਾ ਜ਼ਿਕਰ ਕਰਦੇ ਹਾਂ, ਅਸੀਂ ਦੇਖਦੇ ਹਾਂ ਕਿ ਕਿਵੇਂ 5 ਅਗਸਤ 2019 ਨੂੰ ਉਹਨਾਂ ਦਾ ਸੰਵਿਧਾਨਕ ਸਟੇਟਸ, ਆਈਨੀ ਸਟੇਟਸ ਹੀ ਖਤਮ ਕਰ ਦਿੱਤਾ ਗਿਆ। ਆਰਟੀਕਲ 370, 35 ਸੂਬੇ ਦਾ ਵਜੂਦ ਵੀ। ਹੁਣ ਸਿੱਖਾਂ ਨੂੰ ਉਹਨਾਂ ਨੇ ਮਾਰ ਤਾਂ 47 ਤੋਂ ਬਾਅਦ ਹੀ ਕੀਤੀ, ਸਾਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ। 1966 ਚ ਜਦੋਂ ਪੰਜਾਬ ਤੋੜਿਆ, ਪੰਜਾਬ ਤੋਂ ਵੱਡਾ ਹਰਿਆਣਾ ਤੇ ਹਿਮਾਚਲ ਬਣਾ ਦਿੱਤਾ। ਲੇਕਿਨ ਇਹਦੇ ਬਾਵਜੂਦ ਇਹ ਛੋਟੇ ਜਿਹੇ ਪੰਜਾਬ 'ਚ 50,300 ਸਕੁਅਰ ਕਿਲੋਮੀਟਰ, ਜਿਹਦੇ 'ਚ ਉਹਨਾਂ ਨੇ ਜਿਹੜਾ ਉਹ ਉਹਨਾਂ ਨੂੰ ਕਾਬੂ ਕਰਨ ਦੀ ਸਿੱਖਾਂ ਨੂੰ ਕੋਸ਼ਿਸ਼ ਕੀਤੀ, ਪਰ ਸਿੱਖ ਇਹਨਾਂ ਦੇ ਕਾਬੂ 'ਚ ਨਹੀਂ ਆਏ। ਔਰ ਇਹੀ ਕਾਰਨ ਸੀ ਕਿ 37 ਸਾਲ ਬਾਅਦ ਉਹਨਾਂ ਨੇ 47 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜੂਨ 84 'ਚ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ। ਫਿਰ ਇੱਕ ਪੂਰੀ ਨਸਲ ਮੁਕਾ ਦਿੱਤੀ, 94-95 ਤੱਕ ਪਹੁੰਚਦੇ ਆ। ਫਿਰ ਡਰੱਗਸ ਲਿਆ ਕੇ ਪੰਜਾਬ ਦੇ ਵਿੱਚ ਸੁੱਟੀਆਂ। ਫਿਰ ਉਹਨਾਂ ਨੇ ਜਿਹੜੀ ਮੇਨ 2 ਵੱਡੀਆਂ ਧਿਰਾਂ ਪੰਥਕ ਪਿੜ ਦੇ ਵਿੱਚ ਅਸੀਂ ਦੇਖਦੇ ਹਾਂ, ਅਕਾਲੀ ਦਲ ਮੇਨ ਜਾਂ ਸਿੱਖ ਸੰਸਥਾਵਾਂ, ਸ਼੍ਰੋਮਣੀ ਕਮੇਟੀ, ਅਕਾਲ ਤਖਤ, ਕਿਵੇਂ ਉਹਦੇ 'ਚ ਇਨਫਿਲਟਰੇਟ ਕੀਤਾ, ਕਿਵੇਂ ਬਾਦਲਾਂ ਦਾ ਰੋਲ, ਜੇ ਤੁਸੀਂ ਅਕਾਲੀ ਦਲ ਦਾ ਜੂਨ 84 ਦੇ ਘੱਲੂਘਾਰੇ 'ਚ ਦੇਖੋ ਜਾਂ ਉਸ ਤੋਂ ਬਾਅਦ, ਉਸ ਤੋਂ ਪਹਿਲਾਂ, ਤਾਂ ਫਿਰ ਤੁਹਾਨੂੰ ਨਜ਼ਰ ਆਏਗਾ ਵੀ ਆਲਰੇਡੀ ਜਿਵੇਂ ਇਨ ਕਾਹੂਟਸ, ਕਿਉਂਕਿ ਪਹਿਲੀ ਭਾਰਤੀ ਜਨਸੰਘ ਜਿਹਦੇ ਨਾਲ ਸਮਝੌਤਾ ਬਾਦਲਾਂ ਨੇ ਕੀਤਾ ਸੀ ਅਕਾਲੀ ਦਲ ਨੇ, ਫਿਰ ਭਾਰਤੀ ਜਨਤਾ ਪਾਰਟੀ,
ਤੇ ਜੇ ਇਹਨਾਂ ਦੇ ਹੀ ਬਿਆਨ ਲੈਣੇ ਨੇ ਤੇ ਪਤੀ ਪਤਨੀ ਦਾ ਰਿਸ਼ਤਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਦੋਂ ਅਸੀਂ ਇਹ ਦੇਖਦੇ ਆ ਕਿ ਵੀ ਕਿਵੇਂ ਆਰਐਸਐਸ ਨੇ, ਹੁਣ ਤਾਂ ਉਹਨਾਂ ਨੇ ਬੀਜੇਪੀ ਇੰਡੀਪੈਂਡੈਂਟਲੀ ਪੰਜਾਬ 'ਚ ਰਨ ਕਰਨ ਦੇ ਲਈ ਭੇਜ ਦਿੱਤੀ, ਔਰ ਕਿਵੇਂ ਜਿਹੜੀਆਂ ਨੇ ਦਲ ਬਦਲੀਆਂ ਕਰਵਾਈਆਂ ਜਾ ਰਹੀਆਂ ਨੇ ਬੀਜੇਪੀ 'ਚ। ਕਿਸੇ ਜ਼ਮਾਨੇ 'ਚ 20-21 ਸਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਿਹਾ ਗੁਰਚਰਨ ਸਿੰਘ ਟੌੜਾ, ਉਹਦੇ ਮੁੰਡਾ ਤਾਂ ਕੋਈ ਨਹੀਂ ਸੀ, ਉਹਦੀ ਡਾਟਰ, ਉਹਦਾ ਸਨ ਇਨ ਲਾ ਵਜ਼ੀਰ ਵੀ ਰਿਹਾ, ਉਹਦਾ ਪੋਤਾ ਜਿਹੜਾ ਕੱਲ ਬੀਜੇਪੀ ਜੁਆਇਨ ਕਰ ਰਿਹਾ। ਉਹਦੇ ਨਾਲ ਹੋਰ ਵੀ ਅਮਰਿੰਦਰ ਦਾ ਇੱਕ ਰਿਸ਼ਤੇਦਾਰ ਅਸ਼ਵਨੀ, ਕੀ ਨਾਂ ਉਹਦਾ, ਅਸ਼ਵਨੀ ਕੁਮਾਰ ਕੇ ਕੀ ਸੀਗਾ, ਅਰਵਿੰਦ ਕੁਮਾਰ, ਜਿਹੜਾ ਉੱਥੋਂ MP ਵੀ ਰਿਹਾ ਸੰਗਰੂਰ ਤੋਂ, MLA ਵੀ ਰਿਹਾ, ਉਹਨੇ ਵੀ ਬੀਜੇਪੀ ਜੁਆਇਨ ਕੀਤੀ। ਸੋ ਉਹਨਾਂ ਨੇ ਹੁਣ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਉਹ ਫੇਜ਼ ਆ ਗਿਆ। ਹਾਲਾਂਕਿ ਠੀਕ ਹੈ ਵੀ ਫਿਰੋਜ਼ਪੁਰ ਰੈਲੀ ਨੇ ਇੱਕ ਚਪੇੜ ਇਹਨਾਂ ਦੇ ਮੂੰਹ ਤੇ ਮਾਰ ਦਿੱਤੀ, ਔਰ ਲਾਲ ਰੰਗ ਦੀਆਂ ਕੁਰਸੀਆਂ ਨੇ ਉਹਨੂੰ ਦੱਸ ਦਿੱਤਾ ਵੀ ਤੁਸੀਂ ਵੈਲਕਮ ਨਹੀਂ ਹੋ। ਪਰ ਦੋ ਤਿੰਨ ਕਿਸਮ ਦੇ ਲੋਕ ਹੁੰਦੇ ਨੇ, ਇੱਕ ਤਾਂ ਅਪਰਚੂਨਿਸਟ ਹੁੰਦੇ ਨੇ, ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਇਹਦਾ ਫੌਰੀ ਕੋਈ ਫਾਇਦਾ ਚੁੱਕੋ ਜੋ ਵੀ ਉਹਨਾਂ ਨੂੰ। ਇੱਕ ਕਰਪਟ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਉਹ ED ਜਾਂ ਇਨਕਮ ਟੈਕਸ ਜਾਂ ਦੂਜਿਆਂ ਦਾ ਦਿਖਾ ਦਿੰਦੇ ਨੇ ਵੀ ਲੱਗੇ ਆਉਣ, ਉਹਨਾਂ ਨੂੰ ਵੀ ਹੁੰਦਾ ਹੈ ਉਹ ਰਾਣਾ ਗੁਰਮੀਤ ਸੋਢੀ ਹੋਏ ਜਾਂ ਕੱਲ ਨੂੰ ਕੋਈ ਹੋਰ ਹੋਏ ਜਾਂ ਅਮਰਿੰਦਰ, ਕਰਪਟ ਲੋਕ, ਮੋਰਲੀ ਕਰਪਟ, ਫਾਈਨੈਂਸ਼ੀਅਲੀ ਕਰਪਟ, ਉਹ ਜੁਆਇਨ ਕਰਦੇ ਨੇ। ਤੀਸਰੇ ਉਹ ਜਿਹੜੇ ਦੇਖਦੇ ਨੇ ਵੀ ਇੰਡੀਆ 'ਚ ਹੁਣ ਕੋਈ ਆਪੋਜੀਸ਼ਨ ਵਾਲਾ ਕੰਮ ਤਾਂ ਰਿਹਾ ਨਹੀਂ, ਅਲਟੀਮੇਟਲੀ ਅਗਲੇ ਹੁਣ ਕੁਝ ਸਾਲ ਹਿੰਦੂਤਵਾ ਦਾ ਏਜੰਡਾ ਵਿਕਣਾ ਤੇ ਆਪਣੀ ਅਗਲੀ ਜਨਰੇਸ਼ਨ ਨੂੰ ਇਹਨਾਂ 'ਚ ਜੁਆਇਨ ਕਰਵਾਓ ਤਾਂ ਕਿ ਜਦੋਂ ਤੱਕ ਉਹ ਅੱਗੋਂ ਪਰਪੱਕ ਹੋਣਗੇ ਖੁਦ ਇਹਨਾਂ ਦਾ ਫਲ ਖਾਣਗੇ। ਉਹ ਵੀ ਲੋਕ ਨੇ ਜਿਹੜੇ ਅੱਗੋਂ ਆਪਣਿਆਂ ਨੂੰ ਭੇਜ ਰਹੇ ਨੇ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਪੰਜਾਬ ਦੇ ਵਿੱਚ ਅੱਜ ਤੁਸੀਂ ਸਿਨੈਰੀਓ ਦੇਖੋ, ਕਿਉਂਕਿ 14 ਫਰਵਰੀ ਨੂੰ ਵੋਟਾਂ ਪੈਣੀਆਂ ਨੇ, ਔਰ ਪੰਜਾਬ ਦੀਆਂ ਜਿਹੜੀਆਂ ਧਿਰਾਂ ਹੁਣ ਜਿਵੇਂ ਜਿਹੜਾ ਰਿਹਾਈ ਮਾਰਚ ਬੰਦੀ ਸਿੱਖਾਂ ਦੇ ਲਈ ਹੋਇਆ, ਇੱਕ ਹੋਪ ਬਣ ਕੇ ਆਇਆ ਕਿ ਪੰਜਾਬ 'ਚ ਵਾਰਸ ਨੇ ਇਸ ਥਾਟ ਦੇ। ਲੇਕਿਨ ਪੰਜਾਬ 'ਚ ਤੁਸੀਂ ਦੇਖੋਗੇ ਜਿੰਨੇ ਇਹਨਾਂ ਦੇ ਸਰਵੇ ਦੂਜੇ ਆ ਰਹੇ ਨੇ ਉਹ ਬੜਤ, ਕੋਈ ਆਮ ਆਦਮੀ ਪਾਰਟੀ, ਫਿਰ ਕਾਂਗਰਸ, ਫਿਰ ਬਾਦਲ ਦਲ, ਇਹਨਾਂ ਦੇ ਨਾਲ ਉਹ ਦੱਸ ਰਹੇ ਨੇ ਜੀ ਇੰਨੀਆਂ ਸੀਟਾਂ ਉਹਦੀਆਂ ਹੀ ਨਹੀਂ। ਹੁਣ ਆਮ ਆਦਮੀ ਪਾਰਟੀ ਕੇਜਰੀਵਾਲ, ਕਿੰਨਿਆਂ ਕੁ ਨੂੰ ਪਤਾ ਹੈ ਕਿ ਕੇਜਰੀਵਾਲ ਤਾਂ ਸਿੱਧਾ ਹੀ RSS ਦੇ ਨਾਲ ਸੰਬੰਧਿਤ ਹੈ। ਹੁਣ ਜਦੋਂ ਉਹਦਾ RSS ਕਨੈਕਸ਼ਨ ਬਾਹਰ ਆਉਂਦਾ ਹੈ, ਇਹਨੂੰ ਇੰਟਰੋਡਿਊਸ ਕਰਵਾਇਆ ਗਿਆ। ਅੰਨਾ ਹਜ਼ਾਰੇ ਨੇ ਜਦੋਂ ਸ਼ੁਰੂ, ਅੰਨਾ ਹਜ਼ਾਰੇ ਵੀ ਇਹਨਾਂ ਦਾ ਬੰਦਾ, 24/7 ਜਿਹੜੀ ਮੀਡੀਆ ਕਵਰੇਜ ਉਹ ਕਿਹਨਾਂ ਨੇ ਫਾਈਨੈਂਸ ਕੀਤੀ, ਉੱਥੇ ਜਿਹੜਾ ਫੂਡ ਔਰ ਦੂਜਾ ਸਹੂਲਤਾਂ ਕੌਣ ਦੇ ਰਿਹਾ ਸੀ, ਵਿਵੇਕਾਨੰਦ ਫਾਊਂਡੇਸ਼ਨ। ਵਿਵੇਕਾਨੰਦ ਫਾਊਂਡੇਸ਼ਨ ਕੌਣ ਹੈ, ਅਜੀਤ ਡੋਵਲ ਦੀ ਬਣਾਈ ਹੋਈ। ਅਜੀਤ ਡੋਵਲ ਕੌਣ ਹੈ, ਇੰਟੈਲੀਜੈਂਸ ਬਿਊਰੋ ਦਾ ਚੀਫ ਸੀ, ਹੁਣ ਕਰਤਾ ਧਰਤਾ ਸਾਰੀਆਂ ਏਜੰਸੀਆਂ ਦਾ। ਹੁਣ ਅਰਵਿੰਦ ਕੇਜਰੀਵਾਲ ਨੂੰ ਲੱਭ ਕੇ ਅਜੀਤ ਡੋਵਲ ਲਿਆਇਆ ਸੀ, ਔਰ ਇਹ ਇੱਕ ਪੂਰੀ ਇੱਕ ਲਿਖਤ ਹੈ, ਮੈਂ ਵਕਤ ਕਰਕੇ ਉਹਨੂੰ ਸ਼ੇਅਰ ਤਾਂ ਨਹੀਂ ਕਰ ਸਕਾਂਗਾ, ਕਿ ਭਾਈ ਇਹ 2009 ਦੇ ਵਿੱਚ ਅਜੀਤ ਡੋਵਲ ਇੰਟੈਲੀਜੈਂਸ ਬਿਊਰੋ ਚੋਂ ਰਿਟਾਇਰ ਹੋਇਆ ਤਾਂ ਉਹਨੇ ਫਿਰ ਵਿਵੇਕਾਨੰਦ ਇੰਟਰਨੈਸ਼ਨਲ ਫਾਊਂਡੇਸ਼ਨ ਬਣਾਈ, ਉਹਦਾ ਉਹ ਇੱਕ ਫਾਊਂਡਿੰਗ ਡਾਇਰੈਕਟਰ ਸੀ। ਔਰ ਇਹਨਾਂ ਦੇ ਇੱਕ ਵਿੰਗ ਵਿਵੇਕਾਨੰਦ ਕੇਂਦਰ ਵੱਲੋਂ ਜਿਹੜਾ RSS ਦੇ ਉਹ 15 ਇੰਪੋਰਟੈਂਟ ਜਿਹੜੇ ਵਿੰਗ ਨੇ ਉਹਨਾਂ ਚੋਂ ਇੱਕ ਵਿੰਗ ਹੈ ਇਹ ਵਿਵੇਕਾਨੰਦ ਫਾਊਂਡੇਸ਼ਨ ਅਜੀਤ ਡੋਵਲ ਦੀ। ਔਰ ਇਹਨੂੰ 1972 ਚ RSS ਦੇ ਸੀਨੀਅਰ ਪ੍ਰਚਾਰਕ ਰਨਾਡੇ ਨੇ ਐਸਟੈਬਲਿਸ਼ ਕੀਤਾ ਸੀ। ਹੁਣ ਇੱਕ ਸਵਾਲ ਆ ਸਕਦਾ ਕਿ ਜੇ BJP ਨੇ ਖੁਦ ਪਾਵਰ ਲੈਣੀ ਹੈ ਤੇ ਉਹ ਕਿਉਂ ਪ੍ਰਮੋਟ ਕਰੇਗੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਨੂੰ, ਜਾਂ ਕਿਉਂ ਕਿਹਾ ਜਾ ਰਿਹਾ ਕਿ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਵੀ ਇੱਕ ਪਾਰਟੀ ਜਦੋਂ ਲੰਬਾ ਵਕਤ ਇਕਤਦਾਰ 'ਚ ਰਹਿੰਦੀ ਹੈ ਉਹਦਾ ਵਿਰੋਧ ਸ਼ੁਰੂ ਹੁੰਦਾ ਹੈ ਜਦੋਂ ਲੋਕਾਂ ਨੇ ਉਹਦਾ ਬਦਲ ਲੱਭਣਾ ਹੈ। ਅੱਛਾ, ਜਿਹਦੇ ਵੱਲ ਉਹ ਜਾਣ, ਜਿਹਨੂੰ ਕਹਿੰਦੇ ਨੇ ਵੀ ਹਰ ਟੋਕਰੀ 'ਚ ਆਪਣੇ ਆਂਡੇ ਰੱਖੋ, ਜਿਹਦੇ ਵੱਲ ਜਾਣ ਉਹ ਵੀ ਤੁਹਾਡਾ। ਹੁਣ ਲੋਕਾਂ ਨੂੰ ਪੰਜਾਬ 'ਚ ਲੱਗਦਾ ਹੈ ਵੀ ਚਲੋ ਘੱਟੋ ਘੱਟ ਕੇਜਰੀਵਾਲ ਇਮਾਨਦਾਰ, ਤੇ ਇਹ ਵੀ ਮੀਡੀਆ ਇੱਕ ਜਿਹੜੀਆਂ ਹੁਣ ਐਪ ਇਹਨਾਂ ਦੀਆਂ ਔਰ ਦੂਜੀਆਂ ਨੇ ਇਹ ਬਿਲਟ ਕੀਤਾ ਜਾਂਦਾ ਕਿ ਕੌਣ ਇਮਾਨਦਾਰ ਕੌਣ ਬੇਈਮਾਨ, ਕਿਹਨੂੰ ਡੀਗ੍ਰੇਡ ਕਰਨਾ। ਸੋ ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੋ ਹੁਣ ਇਹਦੀਆਂ ਸਾਰੀਆਂ ਨੀਤੀਆਂ ਨੇ ਕੇਜਰੀਵਾਲ ਦੀਆਂ। ਹੁਣ ਪ੍ਰੋਫੈਸਰ ਭੁੱਲਰ ਦੀ ਰਿਹਾਈ ਇਸ ਗੱਲ ਤੇ ਅਟਕੀ ਹੋਈ ਹੈ ਕਿ ਜਿਹੜਾ ਕੇਜਰੀਵਾਲ ਉਸ ਫਾਈਲ ਤੇ ਦਸਤਖਤ ਕਰੇ, ਕਿਉਂਕਿ ਤਿਹਾੜ ਜੇਲ੍ਹ ਦਿੱਲੀ ਦੀ ਜੁਰਿਸਡਿਕਸ਼ਨ 'ਚ ਆਉਂਦਾ ਹੈ ਔਰ ਉਹ ਪੂਰੀ ਤਰ੍ਹਾਂ ਇਨਕਾਰੀ ਹੈ ਅਜੇ ਤੱਕ। ਔਰ ਇਹੀ ਨਹੀਂ, ਹੁਣ ਅੱਜ ਉਹ ਐਲਾਨ ਕਰਦਾ ਹੈ ਕਿ ਜੀ ਦਿੱਲੀ ਦੇ, ਕਿਉਂਕਿ ਸਕੂਲ ਹੁਣ ਬੰਦ ਹੋ ਰਹੇ ਨੇ, ਘਰ 'ਚ ਬੈਠੇ ਜਿਹੜੇ ਬੱਚੇ ਨੇ ਉਹਨਾਂ ਦੇ ਲਈ ਜਿਹੜਾ ਹੈ ਉਹ ਘਰ ਬੈਠਿਆਂ ਯੋਗਾ ਕਲਾਸਾਂ ਹੋਣਗੀਆਂ। ਹੁਣ ਹਨੂਮਾਨ ਚਾਲੀਸਾ ਉਹ ਪੜ੍ਹਦਾ TV ਦੇ ਐਂਕਰ ਦੇ ਸਾਹਮਣੇ। ਨਿਰੰਕਾਰੀ, ਨਕਲੀ ਨਿਰੰਕਾਰੀ ਆਪਣੀ ਸਾਰੀ ਮਿਨਿਸਟਰੀ ਲੈ ਕੇ ਦਿੱਲੀ, ਜਿਹੜਾ ਇੱਥੇ ਮਰ ਗਿਆ ਸ਼ਰਾਬ ਪੀ ਕੇ ਕੈਨੇਡਾ 'ਚ ਇੱਕ ਐਕਸੀਡੈਂਟ 'ਚ, ਉਹਦੇ ਦਰਬਾਰ 'ਚ ਸੀ ਕਿ ਜੀ ਹੱਥ ਜੋੜ ਕੇ ਖੜਾ ਹੈ। ਹੁਣ ਜੇ ਤੁਸੀਂ ਸਮਝਣਾ ਹੋਏ ਵੀ ਜੇ ਕੇਜਰੀਵਾਲ ਦੀ ਸਾਰੀ ਕੈਬਨਿਟ
ਨਿਰੰਕਾਰੀ ਦਰਬਾਰ 'ਚ ਖੜੀ ਹੈ ਤੇ ਅੱਜ ਪੰਜਾਬ ਚੋਣਾਂ ਤੋਂ ਠੀਕ ਪਹਿਲਾਂ ਕ੍ਰਿਮੀਨਲ ਰਾਮ ਰਹੀਮ ਦੇ ਸਲਾਬਤਪੁਰ ਡੇਰੇ ਦੇ ਵਿੱਚ ਸੁਰਜੀਤ ਜਿਆਣੀ ਜਿਹੜਾ ਇਸ ਵੇਲੇ ਵੱਡਾ ਲੀਡਰ ਹੈ ਬੀਜੇਪੀ ਦਾ ਪੰਜਾਬ 'ਚ, ਆਪਣੇ ਨਾਲ ਉਹ ਹਰਜੀਤ ਗਰੇਵਾਲ, ਉਹ ਸਾਰਾ ਵਿਕਾਊ ਪੱਪੀ ਜਿਹੜੇ ਨੇ ਉਹਨਾਂ ਨੂੰ ਲੈ ਕੇ ਬੈਠਾ। ਜਦੋਂ ਉਹਨਾਂ ਨੂੰ ਕਿਹਾ ਜੀ ਤੁਸੀਂ ਇੱਥੇ, ਔਰ ਉਹ ਕਹਿੰਦਾ ਡੇਰੇ ਤੇ ਜਾਣਾ ਕੋਈ ਗੁਨਾਹ ਨਹੀਂ, ਉੱਥੇ ਰੱਬ ਨਾਲ ਜੋੜਿਆ ਜਾਂਦਾ। ਉਹ ਕਹਿੰਦਾ ਜੀ ਮੈਂ ਤਾਂ ਖੁਦ ਸੱਚੇ ਸੌਦੇ ਵਾਲੇ ਦਾ ਹੈਗਾ, ਔਰ ਇਹ ਤਾਂ ਉਹਨੂੰ ਐਵੇਂ ਝੂਠਾ ਕੈਦ-ਕੂਚ ਭੇਜਿਆ ਹੋਇਆ। ਅਸੀਂ ਹੁਣ ਉਧਰ ਨਿਰੰਕਾਰੀਆਂ ਨੂੰ ਬਿਲਡ ਕਰਵਾਇਆ ਕੇਜਰੀਵਾਲ ਤੋਂ ਦਿੱਲੀ ਦੇ ਲਈ, ਜਦੋਂ ਇਸ ਲੈਵਲ ਤੇ ਗਵਰਨਮੈਂਟਾਂ, ਇਧਰ ਬੀਜੇਪੀ ਜਿਹੜੀ ਆ ਉਹ ਕਾਊਂਟ ਕਰ ਰਹੀ ਹੈ ਕਿ ਜਿਹੜੀਆਂ 18-19% ਹਿੰਦੂ ਵੋਟਾਂ ਨੇ ਜੇ ਉਹ ਕੰਸੋਲੀਡੇਟ ਹੁੰਦੀਆਂ ਨੇ ਮਾਲਵਾ ਬੈਲਟ ਦੇ ਵਿੱਚ, ਜੇ ਸੌਦਾ ਸਾਧ ਦੇ ਜਿਹੜੇ ਨੇ, ਔਰ ਉਹਦੇ ਸਲਾਬਤਪੁਰ ਡੇਰੇ 'ਚ ਕਾਂਗਰਸ ਵਾਲੇ ਵੀ ਪਹੁੰਚੇ ਹੋਏ ਨੇ, ਪਰ ਬੀਜੇਪੀ ਜਿਸ ਤਾਮ ਝਾਮ ਦੇ ਨਾਲ ਇਹਨਾਂ ਦੇ ਸਾਰੇ ਲੀਡਰ ਗਏ ਔਰ ਉਹ ਪਬਲਿਕਲੀ ਡਿਫੈਂਡ ਕਰ ਰਹੇ ਨੇ। ਹੁਣ ਤੀਜੀ ਧਿਰ ਬਾਦਲ ਦਲ ਕੱਲਾ ਇਹੀ ਨਹੀਂ, ਹੁਣ ਤਾਂ ਹੋਏਗਾ ਨਾ ਜੀ ਉਹਨਾਂ ਨੇ ਤੋੜ ਵਿਛੋੜ ਹੋ ਗਿਆ। ਦੂਜਾ ਹੁਣ ਵਿਕਰਮ ਮਜੀਠੀਆ ਡਰੱਗ ਦੇ ਥੱਲੇ ਜਿਹੜਾ ਕੇਸ ਬਣਦਾ ਭੱਜ ਜਾਂਦਾ ਹੈ, ਐਂਟੀਸਪੇਟਰੀ ਬੇਲ ਹਾਈ ਕੋਰਟ 'ਚ ਹੋ ਜਾਂਦੀ ਹੈ, ਬਾਹਰ ਨਿਕਲਦਿਆਂ ਉਹ ਬਿਆਨ ਦਿੰਦਾ ਹੈ ਕਿ ਜੀ ਇਹ ਤਾਂ ਵਾਕਿਆ ਹੀ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਹੋ ਰਹੀ ਸੀ ਫਿਰੋਜ਼ਪੁਰ ਦੇ ਵਿੱਚ, ਇਹ ਤਾਂ ਬਚ ਗਏ ਔਰ ਇਹਦੇ ਲਈ ਪੰਜਾਬ ਗਵਰਨਮੈਂਟ ਨੂੰ ਜਵਾਬਦੇਹ ਠਹਿਰਾਇਆ ਜਾਏ। ਹੁਣ ਵਿਕਰਮ ਮਜੀਠੀਆ ਜਿਸ ਦਾ ਖਾਸਮ ਖਾਸ ਰਾਈਟ ਹੈਂਡ ਮੈਨ ਮਨਜਿੰਦਰ ਸਰਸਾ ਕੁਝ ਅਰਸਾ ਪਹਿਲਾਂ ਬੀਜੇਪੀ 'ਚ ਜਾਂਦਾ, ਔਰ ਉਦੋਂ ਵੀ ਅਸੀਂ ਕਿਹਾ ਸੀ ਕਿ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਇਹਨਾਂ ਨੇ ਭੇਜਿਆ ਹੋਏ, ਕਿਉਂਕਿ ਉਹਦੇ ਬਾਅਦ ਉਹਦੇ ਖਿਲਾਫ ਕੋਈ ਪਰਸਨਲ ਅਟੈਕ ਅਕਾਲੀਆਂ ਨੇ ਨਹੀਂ ਕੀਤਾ। ਸਗੋਂ ਸੁਖਬੀਰ ਨੇ ਤਾਂ ਕਿਹਾ ਜੀ ਉਹਨੂੰ ਡਰਾ ਲਿਆ ਸੀ ਤੇ ਡਰ ਕੇ ਚਲਾ ਗਿਆ। ਹੁਣ ਇਹ ਨੈਰੇਟਿਵ ਕਿ ਜੀ ਮੋਦੀ ਨੂੰ ਮਾਰ ਦੇਣਾ ਸੀ ਜੇ ਉਹ ਉੱਥੇ ਚਲੇ ਜਾਂਦਾ ਪੁਲ ਦੇ ਉੱਤੇ, ਇਹ ਤਾਂ ਸਾਰੇ ਉਹਨਾਂ ਦੇ ਹਿੰਦੂਤਵੀ ਨੈਰੇਟਿਵ ਵਾਲੇ ਦੇ ਰਹੇ ਨੇ ਬੈਠੇ। ਹੁਣ ਖੁਦ ਜਿਹੜਾ ਉਹਨਾਂ ਦੀ ਛਤਰ ਛਾਇਆ ਥੱਲੇ ਡਰੱਗ ਵੇਚਦਾ ਰਿਹਾ ਹੈ ਔਰ ਡਰੱਗ ਦਾ ਮਾਸਟਰ ਜਿਹੜਾ ਉਹ ਉਸ ਇਲਾਕੇ ਦਾ ਡਾਨ ਹੈ, ਉਹ ਬਾਹਰ ਨਿਕਲਦੇ ਆ ਹਿੰਦੂਤਵੀਆਂ ਦੇ। ਸੋ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਇਹ ਜਦੋਂ ਅਸੀਂ ABCD ਟੀਮਾਂ ਕਹਿੰਦੇ ਆ, ਕੇਜਰੀਵਾਲ ਜੇ ਨੈਕਸਟ ਇਨ ਲਾਈਨ ਹੈ ਉਹ ਵੀ RSS, ਜੇ ਉਸ ਦੇ ਨਾਲ ਇਹ ਬਾਦਲਾਈਟ ਨੇ ਇਹ ਵੀ ਉਸੇ ਦੀ ਲਾਈਨ, ਬੀਜੇਪੀ ਤਾਂ ਹੈ ਹੀ ਹੈ, ਲੇਕਿਨ ਇਸ ਦੇ ਨਾਲ ਫਿਰ ਅਸੀਂ ਜਦੋਂ ਐਂਡ ਅਦਰ ਪੱਪੀਜ਼ ਕਹਿੰਦੇ ਆ, ਫਿਰ ਅਮਰਿੰਦਰ ਢੀਂਡਸਾ, ਕੱਲ ਨੂੰ ਕੋਈ ਹੋਰ ਜਿਹੜੇ ਇਸ ਕਿਸਮ ਦੇ ਚੱਕਵੇਂ ਚੁੱਲ੍ਹੇ ਜਿਹੜੇ ਨੇ ਉਹ ਜਾਣਗੇ। ਸੋ ਇਹ ਤੁਸੀਂ ਜਿੱਧਰ ਨਜ਼ਰ ਮਾਰੋਗੇ ਤੁਹਾਨੂੰ ਇਹੀ ਆਏਗਾ ਵੀ ਉਹਨਾਂ ਨੇ ਚੱਕਰ ਵੀ ਉਹ ਆਪਣਾ ਬਣਾਇਆ ਹੋਇਆ ਔਰ ਉਹਦੇ 'ਚ ਫਸਾਇਆ ਹੋਇਆ, ਔਰ ਬਹੁਤੇ ਫਸਣਗੇ ਵੀ। ਪਰ ਜਿਵੇਂ ਅਸੀਂ ਕਿਹਾ ਕਿ ਹਜ਼ਾਰਾਂ ਸਿੰਘਾਂ ਸਿੰਘਣੀਆਂ ਨੇ ਕੱਲ ਫਤਿਹਗੜ੍ਹ ਸਾਹਿਬ ਤੋਂ ਚੰਡੀਗੜ੍ਹ ਤੱਕ ਹੱਕਾਂ ਦਾ ਮਾਰਚ ਕਰਕੇ ਦੱਸ ਦਿੱਤਾ ਕਿ ਅਲਟੀਮੇਟਲੀ ਇਹ ਸਾਰੇ ਟੌਂਟ ਬਟੌਂਟ, ਇਹ RSS ਨੋ ਮੈਟਰ ਇਹ ਕੀ ਵੈਬ ਬੁਣ, ਇਹਨਾਂ ਨੂੰ ਅਲਟੀਮੇਟਲੀ ਲੌਕ ਸਟਾਕ ਐਂਡ ਬੈਰਲ ਗੁਰੂ ਕਾ ਖਾਲਸਾ ਡਿਸਟਰੋਏ ਕਰੇਗਾ। ਇਹ ਗੁਰੂਆਂ ਦੀ, ਪੀਰਾਂ ਦੀ, ਫਕੀਰਾਂ ਦੀ ਧਰਤੀ ਹੈ। ਇੱਥੇ ਹਿੰਦੂ ਤਵੀਆਂ ਨੂੰ ਉਹੀ ਗੰਗਾ ਤੇ ਜਮਨਾ ਦੇ ਵਿਚਕਾਰ ਜਿਹੜੀ ਇਹਨਾਂ ਦੀ ਉਹ ਕਾਊ ਬੈਲਟ ਹੈ ਉੱਥੇ ਹੀ ਧੱਕ ਕੇ ਖਾਲਸਾ ਪਹੁੰਚਾਏਗਾ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਐਸਟੈਬਲਿਸ਼ ਹੋਏਗਾ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ,
ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਤਾਲਿਬਾਨ ਦੇ ਹਵਾਲੇ ਨਾਲ ਕਿ ਮੀਡੀਆ ਰਿਪੋਰਟਾਂ ਤੋਂ ਇਹ ਸਾਹਮਣੇ ਆਇਆ ਹੈ ਕਿ ਅਫਗਾਨਿਸਤਾਨ ਦੀਆਂ ਬਾਹਰਲੇ ਮੁਲਕਾਂ ਵਿੱਚ 45 ਅੰਬੈਸੀਆਂ ਅਤੇ 20 ਕੌਂਸੂਲੇਟਾਂ ਵੱਲੋਂ ਤਾਲਿਬਾਨ ਸਰਕਾਰ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ। ਸੋ ਇਹਨਾਂ ਦੀ ਤਾਲਿਬਾਨ ਦੇ ਖਿਲਾਫ ਬਾਗੀ ਸੁਰ ਹੈ। ਇਹਨਾਂ ਦੀ ਇਸ ਸੀਨਾ ਜ਼ੋਰੀ ਦੇ ਪਿੱਛੇ ਕੌਣ ਤਾਕਤਾਂ ਹਨ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣ। ਦੇਖਣ ਸੁਣ ਲਈ ਅਤੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਇਸ ਵੇਲੇ ਅਫਗਾਨਿਸਤਾਨ ਕੋਈ ਬਹੁਤਾ ਖਬਰਾਂ 'ਚ ਨਹੀਂ ਹੈ। ਹਾਲਾਂਕਿ ਹੈ ਕਿ US announces $308 million in aid for Afghans as crisis grows। Associated Press ਦੀ ਖਬਰ ਹੈ ਕਿ $308 million ਅਮਰੀਕਾ ਨੇ ਹਿਊਮੈਨਿਟੇਰੀਅਨ ਏਡ ਦੇ ਲਈ ਦਿੱਤੇ ਨੇ। ਕ੍ਰਾਈਸਿਸ ਤਾਂ ਉੱਥੇ ਬਹੁਤ ਜ਼ਿਆਦਾ ਹੈ, ਲੇਕਿਨ ਅਦਰਵਾਈਜ਼ ਤਾਂ ਕਾਮ ਲੱਗਦਾ ਹੈ। ਹਾਲਾਂਕਿ ਇਹ ਗੱਲ ਮੈਨੂੰ ਵੀ ਥੋੜੀ ਜਿਹੀ ਆ ਰਹੀ ਸੀ ਮੇਰੇ ਮਾਈਂਡ 'ਚ ਕਿ ਵੀ ਇਹ ਤਾਂ UN ਦੇ ਵਿੱਚ ਇਹ ਗੱਲ ਤਾਂ ਸਾਹਮਣੇ ਆਈ ਕਿ ਵੀ ਜਿਹੜਾ ਐਗਜ਼ਿਸਟਿੰਗ UN ਐਂਬੈਸਡਰ ਹੈ ਅਫਗਾਨਿਸਤਾਨ ਦਾ, ਜਿਹੜਾ ਅਸ਼ਰਫ ਗਨੀ ਸਰਕਾਰ ਨੇ ਅਪਾਇੰਟ ਕੀਤਾ ਸੀ, ਉਹਨੂੰ ਜਿਹੜਾ ਉਹ UN ਸੈਸ਼ਨ ਦੇ ਵਿੱਚ ਨਹੀਂ ਸੀ ਬੋਲਣ ਦਿੱਤਾ ਗਿਆ। ਤੇ ਜਿਹੜਾ ਤਾਲਿਬਾਨ ਨੇ ਸੁਹੇਲ ਸ਼ਾਹੀਨ ਸ਼ਾਇਦ ਨੇ ਉਹਨੂੰ ਰਿਕਮੈਂਡ ਕੀਤਾ ਸੀ, ਉਹ ਵੀ ਨਹੀਂ ਸੀ ਮੰਨਿਆ। ਉਹਨਾਂ ਨੇ ਕਿਹਾ ਜੀ ਬਹੁਤ ਲੇਟ ਐਂਟਰੀ ਆਈ ਹੈ, ਨਵਿਆਂ ਦੇ ਨਹੀਂ ਕਰ ਰਹੇ। ਪਰ ਮੈਨੂੰ ਸੀ ਕਿ ਵੀ ਇਹ ਜਿੰਨੇ ਅਫਗਾਨਿਸਤਾਨ ਦੇ ਦੁਨੀਆ ਭਰ ਦੇ ਵਿੱਚ ਐਂਬੈਸਡਰ ਜਾਂ ਕੌਂਸੂਲੇਟ ਸੀ, ਉਹਨਾਂ ਨੇ ਆਟੋਮੈਟਿਕਲੀ ਆਪਣੀ ਲਾਇਲਟੀ ਤਾਲਿਬਾਨ ਦੇ ਨਾਲ ਸ਼ਿਫਟ ਕਰ ਲਈ ਹੈ। ਹੁਣ ਅੱਜ ਜਿਹੜੀ ਖਬਰ ਅਚਾਨਕ, ਕਿਉਂਕਿ ਸਾਰੇ ਪੀਰੀਅਡ 'ਚ ਕਿਸੇ ਡਿਪਲੋਮੈਟ ਦਾ ਜਾਂ ਕਿਸੇ ਦਾ ਬਿਆਨ ਆਇਆ ਹੀ ਨਹੀਂ, ਹੁਣ ਇਹਨੂੰ ਦੇ ਵੀ ਜਿਹੜਾ ਪ੍ਰੋਮੀਨੈਂਟਲੀ ਇੰਡੀਅਨ ਮੀਡੀਆ ਰਿਹਾ, ਇਸ ਲਈ ਮੈਂ ਇਸ ਤੇ ਸਵਾਲੀਆ ਨਿਸ਼ਾਨ ਲਾਇਆ ਕਿ ਵੀ ਕੀ ਇਹ ਹਕੀਕਤ ਹੈ। ਪਰ ਇਹ ਖਬਰ ਉਹਨਾਂ ਨੇ ਲਾਈ ਜਿਹੜਾ ਅਫਗਾਨਿਸਤਾਨ ਦਾ ਇੰਡੀਆ ਦੇ ਵਿੱਚ ਐਂਬੈਸਡਰ ਹੈ ਉਹਦੇ ਹਵਾਲੇ ਦੇ ਨਾਲ, ਔਰ ਉਹਦਾ ਨਾਮ ਹੈ ਫਰੀਦ ਮੈਮੁੰਡਜ਼ੇ। ਔਰ ਉਹਨੇ ਇਹ ਕਿਹਾ ਵੀ ਆਰ ਨਾਟ ਆਨਸਰੇਬਲ ਟੂ ਤਾਲਿਬਾਨ ਸੇਜ਼ ਅਫਗਾਨ ਐਂਡ ਬॉय। ਔਰ ਇਸ ਖਬਰ ਦੇ ਵਿੱਚ ਮੈਂ ਇਸ ਤੋਂ ਪਹਿਲਾਂ ਕਿ ਇਸ ਫਰੀਦ ਨੇ ਕੀ ਕਿਹਾ ਔਰ ਕਿਵੇਂ ਇੰਡੀਆ ਦੇ ਹੱਥਾਂ 'ਚ ਖੇਲ ਰਿਹਾ, ਔਰ ਇਹ ਖੇਡ ਸਾਰੀ ਕੋਈ ਹੋਰ ਬਾਹਰਲੀਆਂ ਏਜੰਸੀਆਂ ਦੀ ਇੰਡੀਆ ਫੋਰਫਰੰਟ 'ਚ ਰੱਖ ਕੇ ਹੋਏਗੀ, ਪਰ ਇਸ ਖਬਰ ਦੇ ਵਿੱਚ ਹੀ ਆਇਆ ਕਿ ਵੀ 5 ਮਹੀਨੇ ਹੋ ਗਏ ਨੇ ਤਾਲਿਬਾਨ ਨੇ ਅਫਗਾਨਿਸਤਾਨ ਦਾ ਕੰਟਰੋਲ ਲਿਆ, ਲੇਕਿਨ 45 ਅਫਗਾਨ ਐਮਬੈਸੀਆਂ ਔਰ 20 ਕੌਂਸੂਲੇਟ ਅਰਾਊਂਡ ਦਾ ਵਰਲਡ ਹੈਵ steadfastly refused to kowtow to Taliban despite being deprived of funds and pushed to the brink। ਕਿ ਭਾਵੇਂ ਉਹਨਾਂ ਦੇ ਕੋਲ ਫੰਡ ਨਹੀਂ ਨੇ, ਪਰ ਦੁਨੀਆ ਭਰ 'ਚ 45 ਅਫਗਾਨ ਐਮਬੈਸੀਆਂ ਤਾਲਿਬਾਨ ਹਕੂਮਤ ਨੂੰ ਰੈਕਗਨਾਈਜ਼ ਨਹੀਂ ਕਰਦੀਆਂ ਤੇ 20 ਕੌਂਸੂਲੇਟ, ਮੇਰਾ ਖਿਆਲ ਹੈ ਇਹ ਆਲਮੋਸਟ ਸਾਰੀਆਂ ਆ ਜਾਂਦੀਆਂ ਹੋਣੀਆਂ, ਕਿਉਂਕਿ ਇੰਨੀਆਂ ਕੀ ਅਫਗਾਨਿਸਤਾਨ ਦੀਆਂ ਹੋਣੀਆਂ ਨੇ ਐਮਬੈਸੀਆਂ ਔਰ ਕੌਂਸੂਲੇਟ, ਕੁੱਲ ਮਿਲਾ ਕੇ ਜਿਹੜਾ 65 ਬਣ ਜਾਂਦੇ ਨੇ। ਹੁਣ ਇਹ ਬਹੁਤ ਵੱਡੀ ਖਬਰ ਹੈ ਕਿ ਵੀ ਕੀ ਇੱਥੋਂ ਜਿਹੜੇ ਬੈਠੇ ਨੇ ਐਮਬੈਸੀਆਂ ਜਾਂ ਜਿਹੜੇ ਨਹੀਂ ਮਾਨਤਾ ਦੇ ਰਹੇ, ਉਹਨਾਂ ਨੂੰ ਇਹ ਲੱਗਦਾ ਵੀ ਉੱਥੇ ਹਕੂਮਤ ਉਹ ਬਦਲੀ ਜਾਏਗੀ ਜਾਂ ਉਹਨਾਂ ਨੂੰ ਕੋਈ ਫੀਡ ਅਦਰਵਾਈਜ਼ ਤਾਂ ਬਿਨਾਂ ਤਨਖਾਹ ਤੋਂ ਤੁਸੀਂ ਗੁਜ਼ਾਰਾ ਨਹੀਂ ਕਰ ਸਕਦੇ। ਜੇ ਐਮਬੈਸੀਆਂ ਨੇ, ਉਹਨਾਂ ਦੇ ਅੱਗੋਂ ਸਟਾਫ ਨੇ, ਉਹਨਾਂ ਦੇ ਟੱਬਰ ਨੇ, ਉਹਨਾਂ ਦੇ ਪਿੱਛੇ ਵੀ ਲੋਕ ਹੋਣਗੇ ਜਿਨ੍ਹਾਂ ਦੇ ਜਿਹੜੇ ਫਾਈਨੈਂਸ਼ੀਅਲ ਰਿਸੋਰਸਿਸ ਤੇ, ਸੋ ਇਹਨਾਂ ਨੂੰ ਫੀਡ ਕੌਣ ਕਰ ਰਿਹਾ? ਪਰ ਜੇ ਤੁਸੀਂ ਇਸੇ ਦੀ ਜਿਹੜਾ ਇੰਡੀਆ ਦਾ ਐਂਬੈਸਡਰ ਹੈ ਫਰੀਦ ਮੈਮੁੰਡਜ਼ੇ, ਉਹ ਇਹ ਕਹਿ ਰਿਹਾ, ਉਹ ਪੰਜਾਬ ਅੱਜ ਕੱਲ੍ਹ ਆਇਆ ਹੋਇਆ ਹੈ, ਇੰਡੀਅਨ ਆਕੂਪਾਈਡ ਪੰਜਾਬ, ਇੱਕ ਹਫ਼ਤੇ ਦੇ ਟ੍ਰਿਪ ਦੇ ਉੱਤੇ, ਔਰ ਉਹਨਾਂ ਨੇ ਕਿਹਾ ਕਿ ਵੀ ਤਾਲਿਬਾਨ would have to respect democratic values and mend their ways to stand any chance of being part of a representative government which holds the key to peace and stability in Afghanistan। ਉਹ ਉਹਨਾਂ ਨੂੰ ਦੇ ਰਿਹਾ ਕਿ ਜੀ ਜਦੋਂ ਤੱਕ ਤੁਸੀਂ ਸਾਰਿਆਂ ਨੂੰ ਨਹੀਂ ਲੈਂਦੇ, ਕੋਈ ਪੀਸ ਔਰ ਦੂਜਾ ਨਹੀਂ ਹੋਣੇ, ਤਾਂ ਤਾਲਿਬਾਨ should realize that it's only legitimacy at home that can pave the way for legitimacy in the global arena। ਕਿ ਉੱਥੇ ਪਹਿਲਾਂ ਸਾਰਿਆਂ ਨੂੰ ਲਓ, ਫਿਰ ਹੀ ਗਲੋਬਲੀ ਤੁਹਾਨੂੰ ਜਿਹੜਾ
ਉਹ ਕਰ ਸਕਦੇ। ਪਰ ਇਹਦੇ ਨਾਲ ਹੀ ਜਿੱਥੇ ਉਹ ਆਪਣੀ ਹਕੂਮਤ ਨੂੰ ਜਿਹੜਾ ਤਾਲਿਬਾਨ ਉਹ ਨੈਗੇਟ ਕਰ ਰਿਹਾ, ਜਿਵੇਂ ਪਾਕਿਸਤਾਨ ਦੇ ਖਿਲਾਫ ਉਹਨੇ ਬਿਆਨ ਦਿੱਤਾ ਹੈ, ਇਸ ਤੋਂ ਲੱਗਦਾ ਵੀ ਇਹ ਸਾਰੀ ਖੇਡ ਜਿਹੜੀ ਇੰਟਰਨੈਸ਼ਨਲੀ ਹੋ ਰਹੀ ਹੈ ਇਹਨੂੰ ਇੰਡੀਆ ਹੈਡ ਕਰ ਰਿਹਾ। ਉਹਦੇ 'ਚੋਂ ਕਹਿ ਰਿਹਾ ਹੈ ਅਫਗਾਨ ਐਂਬੈਸਡਰ ਇੰਡੀਆ ਦਾ, ਦਾ ਪਾਕਿਸਤਾਨੀ ਐਸਟੈਬਲਿਸ਼ਮੈਂਟ ਹੈਜ਼ ਬੀਨ ਐਕਟਿੰਗ ਐਜ਼ ਐਨ ਈਵਲ ਫੋਰਸ। ਜਦੋਂ ਐਸਟੈਬਲਿਸ਼ਮੈਂਟ ਕਿਹਾ ਜਾਂਦਾ ਇਹਦਾ ਮਤਲਬ ਪਾਕਿਸਤਾਨੀ ਫੌਜ ਇਹ ਈਵਲ ਹੈ, ਈਵਲ ਫੋਰਸ। ਇਟਸ ਲੀਡਰਸ਼ਿਪ ਹੈਜ਼ ਫੇਲਡ ਟੂ ਬਿਹੇਵ ਰੀਜ਼ਨੇਬਲੀ ਐਂਡ ਰਿਸਪੌਂਸਿਬਲੀ ਇੰਪੈਰਲਿੰਗ ਪੀਸ ਇਨ ਦਾ ਸਬ ਕੰਟੀਨੈਂਟ, ਕਿ ਜੋ ਵੀ ਜਿਹੜਾ ਉਹ ਅਮਨ ਨੂੰ ਖਤਰਾ ਹੈ ਸਬ ਕੰਟੀਨੈਂਟ ਦੇ ਵਿੱਚ, ਇਹਦੇ ਲਈ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਜ਼ਿੰਮੇਵਾਰ ਹੈ, ਕਿਉਂਕਿ ਉਹ ਗੈਰ ਜ਼ਿੰਮੇਦਾਰਾਨਾ ਅੰਦਾਜ਼ ਦੇ ਵਿੱਚ ਆਪਰੇਟ ਕਰ ਰਹੀ ਹੈ ਸਬ ਕੰਟੀਨੈਂਟ ਐਂਡ ਬਿਯੋਂਡ, ਕਿ ਹੋਰ ਵੀ ਜਿੱਥੇ ਹਿੰਸਾ ਹੈ ਉਹਦੇ ਲਈ ਇਹ ਜਿਹੜੇ ਨੇ ਇਹੀ ਜ਼ਿੰਮੇਵਾਰ ਨੇ। ਔਰ ਇਸ ਸਾਰੇ ਚੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ। ਹੁਣ ਇੱਕ ਪਾਸੇ ਹੁਣ ਇਹ ਖਬਰ ਇਸ ਹਵਾਲੇ ਨਾਲ ਹੈ, ਪਰ ਹੁਣ ਤਾਲਿਬਾਨ ਕਿਸ ਹੱਦ ਤੱਕ ਆਪਣੀ, ਹੁਣ ਮੈਂ ਲਫ਼ਜ਼ ਤਾਂ ਨਹੀਂ ਕਹਿਣਾ ਚਾਹੁੰਦਾ, ਪਰ ਅਕਲ ਦਾ ਜਨਾਜ਼ਾ ਕੱਢ ਰਹੇ ਨੇ। ਤਾਲਿਬਾਨ ਥੈਂਕਸ ਇੰਡੀਆ ਫॉर ਮੈਡੀਕਲ ਏਡ, ਇੰਡੀਆ ਇੰਟੈਂਡਸ ਸਪਲਾਈਂਗ ਮੋਰ ਬੈਚਸ ਆਫ ਹਿਊਮੈਨਿਟੇਰੀਅਨ ਅਸਿਸਟੈਂਸ ਇਨ ਕਮਿੰਗ ਵੀਕ। ਜਿਹੜੇ ਉੱਥੇ ਤਾਲਿਬਾਨ ਨੇ ਉਹ ਇੰਡੀਆ ਦਾ ਸ਼ੁਕਰੀਆ ਕਰ ਰਹੇ ਨੇ ਕਿ ਜੀ ਤੁਸੀਂ ਜਿਹੜਾ ਉਹ ਹਾਂ ਸਾਨੂੰ ਮੈਡੀਕਲ ਏਡ ਪਹੁੰਚਾਈ। ਤੇ ਇੱਕ ਪਾਸੇ ਉਹਨਾਂ ਦਾ ਥੈਂਕ ਯੂ ਹੈ, ਦੂਸਰੇ ਪਾਸੇ ਖਬਰ ਭਾਵੇਂ ਪਿਛਲੇ ਦਿਨਾਂ ਦੀ ਹੈ, ਪਹਿਲਾਂ ਮੈਂ ਡਿਸਕਸ ਨਹੀਂ ਸੀ ਕੀਤੀ, ਪਰ ਹੁਣ ਇਸ ਕੰਟੈਕਸਟ ਮੈਨੂੰ ਲੱਗਾ ਕਿ ਅਫਗਾਨਿਸਤਾਨ's Taliban regime not to allow any fencing along Durand line by Pakistan। और ये तालिबान कमांडर कह रहे हैं we will not allow fencing any time in any form whatever Pakistan did before they did, but we will not allow it anymore, there will be no fencing anymore। क्योंकि पाकिस्तान अफगानिस्तान सरहद के 90% एरिए च तार लग चुकी है। 10% लाने वेले ਜਿਹੜਾ ਉਹਨਾਂ ਨੇ ਪਹਿਲਾਂ ਉਸ ਨੂੰ ਰਿਵੋਲਟ ਵੀ ਕੀਤਾ, ਪਰ ਹੁਣ ਉਹਨਾਂ ਨੇ ਬੜਾ ਕਲੀਅਰਲੀ ਇਹ ਸਟੇਟਮੈਂਟ ਪਬਲਿਕ, ਜਦੋਂ ਲੋਕ ਉੱਥੇ ਭੁੱਖ ਨਾਲ ਮਰ ਰਹੇ ਨੇ, ਪਾਕਿਸਤਾਨ ਇਜ਼ ਦਾ ਓਨਲੀ ਰਾਊਟ, ਲੈਂਡ ਰਾਊਟ ਹੈ, ਲੈਂਡ ਲੌਕਡ ਕੰਟਰੀ ਹੈ, ਔਰ ਉੱਥੇ ਬੈਠਾ ਅਫਗਾਨਿਸਤਾਨ ਦਾ ਅਸ਼ਰਫ ਗਨੀ ਦਾ ਐਂਬੈਸਡਰ ਵੀ ਜਿਹੜਾ ਉਹ ਪਾਕਿਸਤਾਨ ਦੇ ਖਿਲਾਫ ਭੁਗਤ ਰਿਹਾ ਹੈ। ਦੁਨੀਆ 'ਚ 65 ਐਂਬੈਸੀਆਂ ਔਰ ਕੌਂਸੂਲੇਟ ਜਿਹੜੇ ਨੇ ਉਹ ਮੰਨਣ ਨੂੰ ਤਿਆਰ ਨਹੀਂ, ਤੇ ਜਿਹੜਾ ਪਾਕਿਸਤਾਨ ਐਫਰਟ ਕਰ ਰਿਹਾ ਹੈ, ਰਸ਼ੀਆ, ਚਾਈਨਾ, ਇੱਧਰ ਉੱਧਰ, ਉਹਨਾਂ ਪ੍ਰਤੀ ਇਹ ਨੀਤੀ ਹੈ। ਸੋ ਮੇਰਾ ਖਿਆਲ ਹੈ ਵੀ ਪਾਕਿਸਤਾਨ ਨੂੰ ਵੀ ਕੁਝ ਮਾਮਲਿਆਂ 'ਚ ਸੈਕੰਡ ਥਾਟ ਵੀ ਦੇਣਾ ਚਾਹੀਦਾ ਹੈ ਕਿ ਭਾਈ ਉਹ ਸਮਝਦੇ ਨੇ ਵੀ ਜਿਨ੍ਹਾਂ ਦੀ ਮਦਦ ਲਈ ਉਹਨਾਂ ਨੇ ਆਪਣਾ ਸਭ ਕੁਝ ਜਿਹੜਾ ਗਵਾਇਆ। ਅਸੀਂ ਦੇਖਾਂਗੇ ਵੀ ਕਿਵੇਂ IMF ਜਿਹੜਾ ਸ਼ਿਕੰਜਾ ਕੱਸ ਰਿਹਾ, ਅਮਰੀਕਾ ਨੇ ਕੀ ਹਾਰਡ ਲਾਈਨ ਲਈ ਹੈ, ਪਰ ਇੰਡੀਆ ਕਿਸ ਕੋਰਸ ਤੇ ਤੁਰਿਆ ਹੋਇਆ ਹੈ, ਇਹ ਸਾਰੇ ਤੋਂ ਕਲੀਅਰ ਹੋ ਜਾਣਾ ਚਾਹੀਦਾ ਹੈ ਵੀ ਇਸ ਸਾਰੇ ਮੂਵ ਦੇ ਬਿਹਾਈਂਡ ਇੰਡੀਆ ਦਾ ਕਿੰਨਾ ਨੋਟੋਰੀਅਸ ਰੋਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਐਂਡ ਵਾਲੇ ਸੈਕਸ਼ਨ ਦੇ ਵਿੱਚ ਵਿਊਅਰਸ ਆਪਾਂ ਗੱਲਬਾਤ ਕਰਾਂਗੇ ਪਾਕਿਸਤਾਨ ਦੇ ਹਵਾਲੇ ਨਾਲ ਕਿ IMF ਵੱਲੋਂ ਪਾਕਿਸਤਾਨ ਨੂੰ $1 ਬਿਲੀਅਨ ਦਾ ਕਰਜ਼ਾ ਦੇਣ ਲਈ ਲਗਾਤਾਰ ਖਵਾਰ ਕੀਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਸ਼ਰਤਾਂ ਅਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਸੋ ਅਖੀਰ ਪਾਕਿਸਤਾਨ ਇੰਨੀ ਜ਼ਲਾਲਤ ਕਿਉਂ ਬਰਦਾਸ਼ਤ ਕਰ ਰਿਹਾ ਹੈ, ਸੋ ਇਸ ਬਾਰੇ ਗੱਲਬਾਤ ਕਰਾਂਗੇ। ਔਰ ਨਾਰੀ ਅੱਲਾ ਯਾਰ ਖਾਨ ਯੋਗੀ ਹੋਰਾਂ ਦੀ ਜਿਹੜੀ ਨਜ਼ਮ ਹੈ ਗੰਜੇ ਸ਼ਹੀਦਾਂ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇਮਰਾਨ ਖਾਨ ਸਾਹਿਬ ਦੀ ਤਹਿਰੀਕ ਇਨਸਾਫ ਪਾਰਟੀ ਪਾਵਰ 'ਚ ਆਈ, ਜ਼ਾਹਰ ਹੈ ਕਿ ਦੋ ਮੁੱਦੇ ਜਿਹਦੇ ਤੇ ਉਹਨਾਂ ਨੇ ਕਾਫੀ ਜਿਹੜੀ ਹੈ ਉਹ ਵਾਹ ਵੀ ਲਈ ਔਰ ਲੋਕਾਂ ਨੂੰ ਆਸਾਂ ਵੀ ਸੀ ਕਿ ਇੱਕ ਤਾਂ ਜ਼ਾਹਰ ਹੈ ਕਿ ਇੰਟਰਨੈਸ਼ਨਲੀ ਇੱਕ ਉਹ ਕ੍ਰਿਕਟਰ ਔਰ ਸ਼ੌਕਤ ਖਾਨਮ ਹਸਪਤਾਲ ਜਿਵੇਂ ਉਹਨਾਂ ਨੇ ਕਾਮਯਾਬੀ ਨਾਲ ਬਣਾਇਆ ਹੈ ਔਰ ਕਲੀਨ ਇਮੇਜ,
ਜੀ ਔਰ ਆਲਮੋਸਟ 3 ਸਾਲ ਉਹਨਾਂ ਨੂੰ ਪਾਵਰ 'ਚ ਆਇਆ ਹੋ ਗਏ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਫੀ ਚੈਲੰਜਸ ਪਾਕਿਸਤਾਨ ਨੇ 47 ਤੋਂ ਬਾਅਦ ਹੀ ਫੇਸ ਕੀਤੇ ਔਰ 1979 'ਚ ਅਫਗਾਨਿਸਤਾਨ ਕ੍ਰਾਈਸਿਸ ਜਿਹੜਾ ਸੋਵੀਅਤ ਯੂਨੀਅਨ ਦੇ ਅਟੈਕ ਨਾਲ ਸ਼ੁਰੂ ਹੋਇਆ ਉਹਨੇ ਪਾਕਿਸਤਾਨ ਨੂੰ ਇੱਕ ਹੋਰ ਪਾਸੇ ਵੀ ਧੱਕ ਦਿੱਤਾ ਹੈ ਔਰ 9/11 ਤੋਂ ਬਾਅਦ ਉਹਨਾਂ ਅੱਡ-ਅੱਡ ਚੈਲੰਜਸ 'ਚੋਂ ਸੋ ਇਕਨੋਮੀ ਵੀ ਪਾਕਿਸਤਾਨ ਦੀ ਸਫਰ ਕਰਦੀ ਰਹੀ ਔਰ ਅਮਰੀਕਨ ਨੀਤੀ ਵੀ ਪਾਕਿਸਤਾਨ ਪ੍ਰਤੀ 9/11 ਤੋਂ ਬਾਅਦ ਹੌਸਟਾਈਲ ਹੁੰਦੀ ਪਾਕਿਸਤਾਨ ਉਹਨਾਂ ਹੋਰ ਚੀਨ ਵੱਲ ਝੁਕਦਾ ਚਲਾ ਗਿਆ। ਲੇਕਿਨ ਇਸ ਵੇਲੇ ਜਿਸ ਕਿਸਮ ਦੀ ਹਾਲਤ ਇਕਨੋਮਿਕਲੀ ਵੀ ਪਾਕਿਸਤਾਨ ਦੀ, ਹਾਲਾਂ ਕੋਵਿਡ ਦੇ ਚੈਲੰਜ ਨੂੰ ਬਹੁਤ ਵਧੀਆ ਢੰਗ ਦੇ ਨਾਲ ਹੈਂਡਲ ਕੀਤਾ ਇਮਰਾਨ ਖਾਨ ਗਵਰਨਮੈਂਟ ਨੇ, ਪਰ ਹੁਣ ਜਿਹੜੀ IMF ਦੀ ਤਲਵਾਰ, ਕਿਉਂਕਿ ਜਦੋਂ ਤੁਸੀਂ ਕਰਜ਼ੇ ਲੈਂਦੇ ਹੋ ਕਰਜ਼ਾ ਤਾਂ ਮੁਫਤ ਨਹੀਂ ਹੁੰਦਾ, ਉਹਦੇ ਇੰਟਰਸਟ ਹੁੰਦੇ ਨੇ ਔਰ ਇੱਕ ਵੱਡਾ ਬਜਟ ਦਾ ਹਿੱਸਾ ਜਿਹੜਾ ਹੈ ਉਹ ਪਿਛਲੇ ਕਰਜ਼ਿਆਂ ਦੀਆਂ ਕਿਸ਼ਤਾਂ ਤੇ ਜਾਂਦਾ ਹੈ। ਅੱਗੋਂ ਤੁਸੀਂ ਜਿਹੜੀ ਸਪੈਂਡਿੰਗ ਕਰਨੀ ਹੈ ਜਾਂ ਕੋਈ ਹੋਰ ਪ੍ਰੋਗਰਾਮ ਉਲੀਕਣੇ ਨੇ ਜਾਂ ਕੋਈ ਵੈਲਫੇਅਰ ਸਕੀਮਸ ਨੇ ਉਹ ਹੈ ਨਹੀਂ। ਜਦੋਂ ਮਨੀ ਦਾ ਫਲੋ ਰੁਕ ਜਾਂਦਾ ਹੈ ਔਰ ਡਾਲਰ ਦੀ ਕੀਮਤ ਜਿਹੜੀ ਹੈ ਉਹ ਰੁਪਏ ਵੀਜ਼ਾ ਵੀ ਜਿਵੇਂ ਪਾਕਿਸਤਾਨੀ ਰੂਪੀ ਥੱਲੇ ਡਿੱਗਿਆ ਤੁਰਿਆ ਜਾਂਦਾ ਹੈ ਔਰ ਇੱਕਦਮ ਮਹਿੰਗਾਈ ਵੀ ਵੱਧਦੀ ਹੈ ਕਿਉਂਕਿ ਸਾਰੀ ਟ੍ਰੇਡ ਤਾਂ ਇੰਟਰਨੈਸ਼ਨਲੀ ਡਾਲਰ ਦੇ ਵਿੱਚ ਹੀ ਹੁੰਦੀ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਜਿਹੜੀਆਂ ਗਰੋਇੰਗ ਇਕਨੋਮੀਜ਼ ਨੇ, ਡਿਵੈਲਪਿੰਗ ਇਕਨੋਮੀਜ਼ ਨੇ, ਉਹਨਾਂ ਨੂੰ ਇੰਟਰਨੈਸ਼ਨਲ ਵਰਲਡ ਬੈਂਕ ਜਾਂ IMF ਜਾਂ ਦੂਜੇ ਉਹਨਾਂ ਦੇ ਲੋਨ ਦੀ ਲੋੜ ਹੁੰਦੀ ਹੈ। ਲੇਕਿਨ ਇਹ ਜਿਹੜਾ ਸਾਰਾ ਨੈਟਵਰਕ ਇਹਨਾਂ ਨੇ ਇਸ ਢੰਗ ਨਾਲ ਬਣਾਇਆ ਹੋਇਆ ਹੈ ਵਰਲਡ ਬੈਂਕ IMF ਦਾ ਕਿ ਇਹਨੂੰ ਐਜ਼ ਏ ਪੋਲੀਟੀਕਲ ਵੈਪਨ ਵੀ ਇਹ ਯੂਜ਼ ਕਰਦੇ ਨੇ ਤਾਂ ਕਿ ਜਿਹੜੀਆਂ ਨੀਤੀਆਂ ਇਹ ਵੈਸਟ ਵਾਲੇ ਚਾਹੁੰਦੇ ਨੇ ਉਹਨਾਂ ਮੁਤਾਬਕ ਉਹ ਕਰ ਸਕਣ। ਕਿਉਂਕਿ ਇਮਰਾਨ ਖਾਨ ਅਫਗਾਨਿਸਤਾਨ ਦੀ ਲਾਈਨ ਹੋਏ ਜਾਂ ਅਦਰਵਾਈਜ਼ ਅੱਡੇ ਉੱਡੇ ਦੇਣ ਦੀ ਗੱਲ, ਉਸ ਮਾਮਲੇ 'ਚ ਬੜਾ ਐਬਸੋਲੂਟਲੀ ਨਾਟ ਦੇ ਨਾਲ ਸਟ੍ਰਿਕਟ ਸਟੈਂਡ ਲਿਆ। ਨਤੀਜੇ ਦੇ ਤੌਰ ਤੇ ਕਈ ਪਾਸਿਓਂ ਅੱਜ ਤੱਕ ਵੀ ਜਦੋਂ ਦਾ ਬਾਈਡਨ ਆਇਆ ਉਹਨੇ ਪਰਸਨਲੀ ਕਾਲ ਨਹੀਂ ਕੀਤਾ ਇਮਰਾਨ ਖਾਨ ਨੂੰ ਔਰ ਈਵਨ IMF, ਹਾਲਾਂਕਿ ਮੇਰਾ ਗਲਤ ਨਾ ਹੋਇਆ ਤਾਂ ਸ਼ਾਇਦ $1 ਬਿਲੀਅਨ ਦਾ ਕਰਜ਼ ਉਹਨਾਂ ਨੇ ਦੇਣਾ IMF ਨੇ, ਪਰ ਜਿਵੇਂ ਪਾਕਿਸਤਾਨ ਨੂੰ ਜਿਹੜਾ ਜ਼ਲੀਲ ਕੀਤਾ ਜਾ ਰਿਹਾ ਹੈ, ਪਹਿਲਾਂ ਤਾਂ ਇਹਨਾਂ ਦੀ ਫਾਈਨੈਂਸ਼ੀਅਲ ਟਾਸਕ ਫੋਰਸ ਪਤਾ ਨਹੀਂ ਕਿੰਨੀਆਂ 40 ਸ਼ਰਤਾਂ ਦੇ ਦਿੱਤੀਆਂ ਵੀ ਇਹ ਮੰਨੋ, ਉਹਦੇ 'ਚ ਆਇਆ ਜੀ 36 ਬਣ ਗਏ ਨੇ ਜਦੋਂ ਪਿਛਲੀ ਮੀਟਿੰਗ ਹੋਈ, ਫਿਰ ਐਕਸਟੈਂਡ ਕਰ ਦਿੱਤਾ ਹੈ, ਹੁਣ ਫੇਰ ਸੀ ਜੀ ਬਾਕੀ ਦੱਸੋ। ਔਰ ਅੱਜ ਇਹ ਖਬਰ ਸੀ ਕਿ IMF ਆਸਕ ਪਾਕਿਸਤਾਨ ਟੂ ਰੀਨੈਗੋਸ਼ੀਏਟ ਇਫ ਇਟ ਵਾਂਟਸ ਐਕਸਟੈਂਸ਼ਨ ਇਨ ਲੋਨ ਪ੍ਰੋਗਰਾਮ ਔਰ ਉਹਨਾਂ ਨੇ ਹੁਣ ਬੁੱਧਵਾਰ ਕੁਛ ਉਹਨਾਂ ਨੇ ਦੇਣਾ ਸੀ ਤੇ ਪਾਕਿਸਤਾਨ ਨੇ ਕਿਹਾ ਵੀ ਸਾਨੂੰ ਜਿਹੜਾ ਹੈ 3 ਹਫ਼ਤਿਆਂ ਦੀ ਐਕਸਟੈਂਸ਼ਨ ਦੇ ਦਿਓ ਇਨ ਦਾ ਪ੍ਰੋਸੈਸ ਆਫ ਇੰਪਲੀਮੈਂਟਿੰਗ ਪ੍ਰਾਇਰ ਐਕਸ਼ਨ ਜਿਹੜੇ ਉਹਨਾਂ ਨੇ ਕਮਿਟ ਕੀਤੇ ਸੀ ਬਿਫੋਰ 6th ਰਿਵਿਊ ਮੀਟਿੰਗ। 6 ਰਿਵਿਊ ਮੀਟਿੰਗਸ ਹੋ ਚੁੱਕੀਆਂ ਨੇ ਜਿਹੜੇ ਨੇ, ਪਰ ਉਹਨਾਂ ਨੇ ਕਿਹਾ ਕਿ ਇੱਦਾਂ ਕਰੋ ਵੈਨ ਆਈ ਅਪਰੋਚ them ਫॉर extension they asked to renegotiate the program, said finance minister ਸ਼ੌਕਤ ਤਰੀਨ during a meeting of Senate Committee on Finance। ਔਰ ਉਹਨਾਂ ਨੇ ਕਿਹਾ ਜੀ ਜਦੋਂ ਅਸੀਂ ਅਪਰੋਚ ਕੀਤਾ IMF ਨੂੰ ਕਿ ਜੇ ਸਾਨੂੰ 3 ਹਫ਼ਤੇ ਦੀ ਐਕਸਟੈਂਸ਼ਨ ਦਿਓ ਜਿਹੜੀਆਂ ਰਹਿ ਗਈਆਂ ਨੇ, ਉਹਨਾਂ ਨੇ ਕਿਹਾ ਜੀ ਨਹੀਂ ਫਿਰ ਤੁਸੀਂ ਰੀਨੈਗੋਸ਼ੀਏਟ ਕਰੋ। ਹਾਲਾਂਕਿ ਪਾਕਿਸਤਾਨ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਮਹਿੰਗਾਈ ਵੀ ਵਧੀ ਹੈ ਔਰ ਇਹ ਜਿਹੜਾ IMF ਦੀਆਂ ਸ਼ਰਤਾਂ ਨੇ ਕਿਹਾ ਜਾ ਰਿਹਾ ਕਿ ਵੀ ਜੇ ਹੋਇਆ ਤੇ ਮਹਿੰਗਾਈ ਬਿਲਕੁਲ ਅਸਮਾਨਾਂ ਨੂੰ ਛੂਹੇਗੀ। ਔਰ ਇਸ ਵੇਲੇ ਇਮਰਾਨ ਖਾਨ ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ, ਦੇਖੋ ਨੋ ਮੈਟਰ ਤੁਸੀਂ ਕਿੰਨੇ ਕਲੀਨ ਹੋ, ਇੰਟਰਨੈਸ਼ਨਲੀ ਤੁਹਾਡਾ ਕੀ ਵਿਜ਼ਨ ਹੈ, ਆਮ ਬੰਦਾ ਰੋਟੀ ਕਪੜਾ ਮਕਾਨ ਦੇ ਨਾਲ ਜੁੜਿਆ ਹੁੰਦਾ ਜਿਹਨੂੰ ਕਿਹਾ ਜਾਂਦਾ ਹੈ ਕਿ ਆਲ ਪੋਲਿਟਿਕਸ ਇਜ਼ ਲੋਕਲ ਲੋੜਾਂ ਨਾਲ ਬੱਝਿਆ ਹੋਇਆ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਜਿਵੇਂ ਇਮਰਾਨ ਖਾਨ ਹੋਰਾਂ ਦਾ ਇੱਕ ਇਮੇਜ $1 ਬਿਲੀਅਨ ਔਰ ਜੇ ਪਹਿਲੇ ਦਿਨ ਤੋਂ ਇਹ ਰੱਖਦੇ ਕਿ ਭਾਈ ਅਸੀਂ ਔਰ ਇੰਨੀ ਵੱਡੀ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਜੇ ਇੱਕ ਕਾਲ ਹੀ ਦਿੱਤੀ ਜਾਏ ਕਿ ਭਾਈ ਤੁਸੀਂ ਜੇ ਮੈਂ ਜੇ ਗਲਤ ਨਾ ਹੋਵਾਂ ਤਾਂ 8 ਤੋਂ 10 ਮਿਲੀਅਨ ਪਾਕਿਸਤਾਨੀ ਬਾਹਰ ਹੋਣਗੇ, ਜ਼ਿਆਦਾ ਹੀ ਹੋਣਗੇ ਕਿਉਂਕਿ 5-6 ਮਿਲੀਅਨ ਤਾਂ ਸਿੱਖ ਨੇ ਔਰ ਉਹ ਤੋਂ ਜ਼ਿਆਦਾ ਹੋਣਗੇ, ਕਰੋੜ ਤੋਂ ਵੀ ਜ਼ਿਆਦਾ। ਤੇ ਜੇ $1000 ਹੀ ਬਾਹਰਲਿਆਂ ਨੂੰ ਕਿਹਾ ਜਾਏ ਕਿ ਭਾਈ ਤੁਸੀਂ ਆਪਣੇ ਮੁਲਕ ਦੇ ਆਨਰ ਦੇ ਲਈ ਲਿਆਓ, ਅਸੀਂ ਇਹਨਾਂ ਤੋਂ ਲੈਂਦੇ ਹੀ ਨਹੀਂ ਲੋਨ, ਇਹ ਪਿਛਲਾ ਮੋੜਾਂਗੇ ਹੌਲੀ ਹੌਲੀ। ਘੱਟੋ ਘੱਟ ਜਦੋਂ ਕੌਮਾਂ ਦੇ ਵਿੱਚ ਗੈਰਤ ਅਣਖ ਹੁੰਦੀ ਹੈ ਉਹ ਫਿਰ ਜ਼ਲੀਲ ਨਹੀਂ ਹੁੰਦੀ ਹੈ। ਤਾਂ ਮੈਨੂੰ ਦੁੱਖ ਹੋਇਆ ਦੇਖ ਕੇ, ਮੈਂ ਕਿਹਾ ਕਿ ਵੀ ਇੱਕ ਪਾਸੇ ਹਰ ਪਾਸੇ ਜਿਹੜਾ ਹੈ ਉਹ ਤੁਸੀਂ ਹਰ ਇੱਕ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਹੋ, ਬਟ ਐਟ ਦਾ ਸੇਮ ਟਾਈਮ ਕਿਸ ਕਿਸਮ ਦੀ ਇਹ ਜ਼ਲਾਲਤ ਵੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਅੱਲਾ ਯਾਰ ਖਾਨ ਜਿਨ੍ਹਾਂ ਨੇ ਗੰਜੇ ਸ਼ਹੀਦਾਂ ਜਿਹੜਾ ਉਹਨਾਂ ਨੇ ਮਰਸੀਆ ਲਿਖਿਆ ਵੱਡੇ ਸਾਹਿਬਜ਼ਾਦਿਆਂ ਦੀ ਯਾਦ 'ਚ, ਔਰ ਜਿਵੇਂ ਅਸੀਂ ਕੱਲ ਵੀ ਦੱਸਿਆ ਸੀ
ਕਿ ਜਿਹੜਾ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਚਮਕੌਰ ਸਾਹਿਬ ਦੇ ਵਿੱਚ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਉਸ ਦੀ ਡਾਟ ਦੇ ਉੱਤੇ ਫਰੰਟ ਤੇ ਅੱਲਾ ਯਾਰ ਖਾਨ ਦਾ ਇਹ ਸ਼ੇਅਰ ਲਿਖਿਆ ਹੋਇਆ ਹੈ, बस एक हिंद में तीरथ है यात्रा के लिए, कटाए बाप ने बच्चे जहां खुदा के लिए। सो ये अपने आप च अल्लाह यार खान नूं भी जिहड़ा ट्रिब्यूट है, रैकगनीशन है। और हुण असीं वो कुछ कपलेट शेयर करांगे कि जदों छोटे साहिबजादे उन्हां दे साहिबजादा अजीत सिंह तो बाद जुझार सिंह पिता दे अगे खड़े ने, उन्हां तो वो आग्या मंग रहे ने कि मैं जंग दे मैदान शहीद होना है। और उस नूं असीं जिथे कल छड्डिया सी उस तो अगे भराई सी आवाज से बोले गुरु गोबिंद, पाला है तुम्हें नाज से बोले गुरु गोबिंद, रोका नहीं आगाज से बोले गुरु गोबिंद, उस नन्हे से जांबाज से बोले गुरु गोबिंद, ले आओ तने पाक पे हथियार सजा दें, छोटी सी कमा नन्नी सी तलवार सजा दें। वो कहते ने भी ठीक है पुत्र, हुण तू शहीदी दा चाह है ते आ मैं तैनूं जिहड़ा तैयार करां, तेरे पाक शरीर दे उत्ते हथियार सजावां, तैनूं उन्हें ही तेरे कद दे साइज दी किरपान तैनूं मैं सजावां। हम देते हैं खंजर उसे तीर समझना, नेजे की जगह दादा का तुम तीर समझना, जितने मरे इससे उन्हें बेपीर समझना, जख्म आए तो होना नहीं दिलगीर समझना, जब तीर कलेजे में लगे सी नहीं करना, उफ मुंह से मेरी जान कभी भी नहीं करना। ये शायर इमेजिन कर रहा है कि पिता की हदायतां दे रहे ने। दादा का तीर, क्योंकि गुरु तेग बहादुर साहब जिहड़े ने उन्हां दी शहादत सीसगंज दिल्ली च होई सी। सो वो शहीदी नूं याद कर रहे हैं कि जदों शहीदी का वेला आए फिर अपने दादे नूं याद कर लेना। हम देते हैं खंजर उसे तीर समझना, नेजे की जगह दादा का तुम तीर समझना, जितने मरे इससे उन्हें बेपीर समझना, जख्म आए तो होना नहीं दिलगीर, उदास नहीं होना जे जख्मी हो जाना हो जाए, जब तीर कलेजे में लगे सी नहीं करना, उफ मुंह से मेरी जान कभी भी नहीं करना, लो जाओ सिधारो तुम्हें अल्लाह को सौंपा। हुण वो गड़ी चो बाहर निकलन लगे ने। लो जाओ सिधारो तुम्हें अल्लाह को सौंपा, मर जाओ या मारो तुम्हें अल्लाह को सौंपा, रब को न बिसारो तुम्हें अल्लाह को सौंपा, सिक्खी को उभारो तुम्हें अल्लाह को सौंपा, वाहिगुरु अब जंग की हिम्मत तुम्हें बख्शे, प्यासे हो बहुत जामे शहादत तुम्हें बख्शे। कि शहादत दा जाम तुहानू शहीदी मिले, मैं रब दे हवाले तैनू बेटा कर दिता है। बेटा हो तुम ही पंथ के बेड़े के खवैया, सर भेंट करो ताकि धर्म की चले नैया, ले दे के तुम ही थे मेरे गुलशन के बकैया, लो जाओ राह तकते हैं सब खुल्द में भैया, ख्वाहिश हो तुम्हें तेग चलाते हुए देखें, ख्वाहिश है तुम्हें तेग चलाते हुए देखें, हम आंख से बर्छी तुम्हें खाते हुए देखें। कि खवैया हुंदा है मला, कि भी तुसी पंथ दी बेड़ी दे मलाओ, बेटा हो तुम ही पंथ के बेड़े के खवैया, सर भेंट करो ताकि धर्म की चले नैया, नैया भी बोट किश्ती के सिर दोगे ते धर्म की गल अगे वधेगी। ले दे के तुम ही थे मेरे गुलशन के बकैया, लो जाओ राह तकते हैं सब खुल्द में भैया, कि उत्ते हैवन दे विच तुहाडे भरा अजीत सिंह तुहाडा राह तक रहे ने। ख्वाहिश है तुम्हें तेग चलाते हुए देखें, हम आंख से बर्छी तुम्हें खाते हुए देखें, दादा से मिले स्वर्ग में जिस दम तो ये कहना, दो चार हों गुरखुल्द में आदम तो ये कहना, जब भेष में नानक को मिले हम तो ये कहना, पाएं कहीं गोविंद का महरम तो ये कहना, आजाद कराया बनी आदम के गले को
कटवा दिए बच्चे भी मुरीदों के भले को। हुण ये फिलसॉफिकल है, हिस्टरी भी है। जदों बनी आदम कहा जाता है बाबा आदम दी औलाद, सारी इंसानियत ह्यूमैनिटी, सो अल्लाह यार खां इस मैटाफर ਨੂੰ यूज कर रहे हैं कि दादा से मिलो स्वर्ग में जिस दम तो ये कहना कि तुसी शहीद होवोगे जदों अपने दादा गुरु तेग बहादुर ਨੂੰ मिलोगे। दो चार हों अगर खुल्द में आदम तो ये कहना कि भी जदों बाकियां ਨੂੰ मिलोगे उस अपने भरावां ਨੂੰ उन्हां ਨੂੰ भी ये कहना जब भेस में नानक के मिले हम तो ये कहना पाए कहीं गोबिंद का महरम तो ये कहना कि कोई भी मेरा सिख तुहानू मिले उस जन्नत दे विच ते ये कह देना, मैसेज देना आज़ाद कराया बनी आदम के गले को कि भाई मैं बनी आदम बाबा आदम दी औलाद दी आज़ादी दे लई ताकि कोई गुलामी च ना रहे। कटवा दिए बच्चे भी मुरीदों के भले को कि मैं अपने बच्चों की शहादत दी है ताकि जिन्हों कि ये इन पुत्रन के सीस पर वार दिए सुत चार, चार मुए तो क्या हुआ जीवत कई हजार। जी डॉक्टर साहब तुहाडा बहुत बहुत शुक्रिया, तुसीं अपने विचार साडे दर्शਕਾਂ ਨਾਲ ਸਾਂਝੇ ਕੀਤੇ ਨੇ। सो इस तरह अपने व्यूअर्स को लेने इजाजत। व्यूअर्स साडे प्रोग्राम ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।